ਗੱਲ ਕਰਾਂਗੇ ਕਿਉਂਕਿ ਸਾਲਮ ਤੇ ਫੈਮਿਲੀ ਵਾਲੇ ਕਾਫੀ ਵਾਰੀ ਆਪਾਂ ਗੱਲ ਕਰਦੇ ਰਹੇ ਦੀ ਅਕਸਰ ਹੀ। ਤੇ ਠੀਕ ਹੈ। ਪੰਜਾਬੀ ਜਿਹੜੇ ਆ ਉਹ ਆਪਣੇ EMPLOYMENT ਬੇਸ ਕੈਟਾਗਰੀ 'ਚ ਜਿਹੜੇ ਘੱਟ ਆ, ਪਰ ਕਾਫੀ ਸਾਰਾ ਜਿੱਦਾਂ ਆਪਾਂ ਦੇਖਿਆ ਹੁਣ ਇਮੀਗ੍ਰੇਸ਼ਨ ਜਿਹੜੀ ਆ ਕੈਨੇਡਾ ਵੱਲੋਂ ਹੋ ਰਹੀ ਹੈ। ਹੂੰ ਤੇ ਕੈਨੇਡਾ ਦੇ ਵਿੱਚ ਥੋੜੇ ਰੂਲਸ ਜਿਹੜੇ ਡਿਫਰੈਂਟ, ਸੈਲਫ ਸਪਾਂਸਰ ਵੀ ਕਿਸੇ ਹੱਦ ਤੱਕ ਬੰਦਾ ਕਰ ਸਕਦਾ। ਕਾਫੀ ਜਿਹੜੀਆਂ ਆਪਸ਼ਨਸ ਜਿਹੜੀਆਂ ਉੱਥੇ ਸਟੂਡੈਂਟਸ ਕੋ ਹੁੰਦੀਆਂ, ਤੇ ਉਹਨਾਂ ਨੂੰ ਸ਼ਾਇਦ ਲੱਗਦਾ ਕਿ ਅਮਰੀਕਾ ਦੇ ਵਿੱਚ ਵੀ ਇਦਾਂ ਦੀਆਂ ਕਈ ਆਪਸ਼ਨ ਹੋ ਸਕਦੀਆਂ, ਪਰ ਇਦਾਂ ਦੀਆਂ ਹੈ ਨਹੀਂ ਗੀਆਂ। ਤੇ ਕਈ ਵਾਰੀ ਉਹ ਵੇਖਿਆ ਕਿ ਕਿਸੇ ਦੇ ਹੱਥੇ ਚੜ ਜਾਂਦੇ ਆ ਕਿ ਕਿਸੇ ਨੂੰ ਇਹਨੂੰ ਪੈਸੇ ਦੇਤੇ, ਇਹਨੇ ਕੰਮ ਕਰਾ ਦੇਣਾ, ਗ੍ਰੀਨ ਕਾਰਡ ਕਰਾ ਦੇਣਾ, ਹੂੰ ਹੂੰ ਵਰਕ ਹੂੰ ਪਰਮਿਟ ਦਵਾ ਦੇਣਾ। ਸੋ ਜਿਹੜੀ EMPLOYMENT ਬੇਸਡ ਇਮੀਗ੍ਰੇਸ਼ਨ ਦੀ ਕੈਟਾਗਰੀ ਜਿਹੜੀ ਹੈਗੀ ਆ, ਉਹਦੀ ਟੋਟਲੀ ਜਿਹੜੀ ਸਾਰੀ ਗੱਲ ਕਰਾਂਗੇ, ਹਰੇਕ ਉਹਦਾ ਜਿਹੜਾ ਗ੍ਰੀਨ ਕਾਰਡ ਦਾ ਰਾਹ ਜਿਹੜਾ ਜਾਂਦਾ, ਉਹਦੇ ਬਾਰੇ ਜਿਹੜੀ ਆਪਾਂ ਗੱਲ ਅੱਜ ਕਰਾਂਗੇ ਡਿਟੇਲ ਦੇ ਵਿੱਚ। ਜੀ ਜੀ ਬਿਲਕੁਲ। ਸੋ ਬੀਤੇ ਦਿਨਾਂ ਦੇ ਵਿੱਚ ਕਈ ਤਰੀਕੇ ਦੀਆਂ ਚਰਚਾਵਾਂ ਚੱਲ ਰਹੀਆਂ। ਹੁਣ ਕੈਨੇਡਾ ਦੇ ਹਾਲਾਤ ਕਹਿ ਲਓ ਵੀ ਚੇਂਜ ਹੋਣ ਕਰਕੇ ਉੱਥੋਂ ਦੇ ਜਿਹੜੇ ਲੋਕ ਆ, ਜਿਹੜੇ ਪਹਿਲਾਂ ਤੋਂ ਵੀ ਰਹਿ ਰਹੇ ਆ, ਚਾਹੇ ਸਟੂਡੈਂਟ ਵਾਲੇ ਆ ਜਾਂ ਹੋਰ ਆ, ਕੋਈ ਵੀ ਆ ਜਿਹੜਾ ਆ ਰਿਹਾ ਆ, ਉਹ ਅਮਰੀਕਾ ਵੱਲ ਨੂੰ ਰੁੱਖ ਜਿਹੜਾ ਉਹ ਕਰ ਰਹੇ। ਕਈ ਕੈਨੇਡੀਅਨਸ ਦੀ ਜਿਹੜੀ ਆਪਣੇ ਕੋਲ ਕੁਐਸਚਨ ਜਿਹੜਾ ਆਉਂਦਾ ਰਹਿੰਦਾ ਹੈ, ਸਵਾਲ ਜਿਹੜੇ ਆ ਉਹਨਾਂ ਦੇ ਆਉਂਦੇ ਰਹਿੰਦੇ ਆ। ਸੋ EMPLOYMENT ਬੇਸਡ ਗ੍ਰੀਨ ਕਾਰਡ ਇਹ ਚੀਜ਼ ਕੀ ਹੁੰਦੀ ਆ, ਕਿੱਦਾਂ ਇਸ ਨੂੰ ਆਪਾਂ ਦੇਖਦੇ ਹਾਂ, ਕੀ ਜੇ ਐਕਸਪਲੇਨ ਕਰਨਾ ਹੋਵੇ? ਸੋ ਜਿੱਦਾਂ ਕਈ ਵਾਰੀ ਆਪਾਂ ਗੱਲ ਕਰਦੇ ਹਾਂ ਨਾ ਕਿ US ਦੇ ਵਿੱਚ ਕਈ ਕੈਟਾਗਰੀਜ਼ ਹੁੰਦੀਆਂ ਕਿ ਇਨਵੈਸਟਮੈਂਟ ਬੇਸਡ ਗ੍ਰੀਨ ਕਾਰਡ, ਕਿ ਤੁਹਾਨੂੰ ਇਨਵੈਸਟਮੈਂਟ ਦੇ ਥਰੂ ਗ੍ਰੀਨ ਕਾਰਡ ਮਿਲ ਸਕਦਾ। ਤੁਹਾਨੂੰ ਫੈਮਿਲੀ ਬੇਸਡ ਗ੍ਰੀਨ ਕਾਰਡ, ਕਿ ਵਿਆਹ ਦੇ ਥਰੂ, ਘਰਦਿਆਂ ਦੇ ਥਰੂ, ਆਪਣੇ ਸਿਬਲਿੰਗ ਦੇ ਥਰੂ ਗ੍ਰੀਨ ਕਾਰਡ ਮਿਲ ਸਕਦਾ। ਤੇ ਇਦਾਂ ਹੀ ਜਿਹੜੀ ਇੱਕ ਕੈਟਾਗਰੀ ਹੈਗੀ ਹੈ EMPLOYMENT ਬੇਸਡ ਕੈਟਾਗਰੀ, ਤੇ ਉਹਦੇ ਥਰੂ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਮਿਲ ਸਕਦਾ। ਉਹਨੂੰ ਇਹ ਜਿਹੜੇ ਸਾਰੇ ਪ੍ਰੋਸੈਸ ਨੂੰ ਆਪਾਂ ਕੈਟਾਗਰੀ ਜੇ ਵੰਡਣੀ ਹੋਵੇ ਤਾਂ EMPLOYMENT ਬੇਸਡ ਗ੍ਰੀਨ ਕਾਰਡ ਕਹਿੰਦੇ ਆ ਆਪਾਂ। ਠੀਕ ਹੈ, ਓਕੇ। ਸੋ ਕੀ ਕੈਟਾਗਰੀਜ਼ ਆ EB ਦੀਆਂ ਜਿਹੜੀਆਂ ਇਹ EMPLOYMENT ਬੇਸਡ ਗ੍ਰੀਨ ਕਾਰਡ ਦੀਆਂ, ਇਹਦੇ ਅੰਡਰ ਕੀ ਹੈਗਾ ਆ? ਇਹਦੇ ਅੰਦਰ ਜੀ 5 ਮੁੱਖ ਕੈਟਾਗਰੀਜ਼ ਆਉਂਦੀਆਂ: EB1, EB2, EB3, EB4 ਤੇ EB5। ਕਈ ਕੈਟਾਗਰੀ ਬਾਰੇ ਆਪਾਂ ਗੱਲ ਕੀਤੀ ਵੀ ਹੈ, ਲੋਕਾਂ ਨੂੰ ਸ਼ਾਇਦ ਥੋੜਾ ਬਹੁਤਾ ਪਤਾ ਵੀ ਹੋਵੇ। ਪਰ ਇਹ ਜਿਹੜੀਆਂ ਅੱਗੇ ਜਿਹੜਾ EMPLOYMENT ਬੇਸਡ ਗ੍ਰੀਨ ਕਾਰਡ, ਇਹਨਾਂ ਨੇ 5 ਜਿਹੜੀਆਂ ਕੈਟਾਗਰੀਆਂ ਦੇ ਵਿੱਚ ਜਿਹੜਾ ਵੰਡਿਆ ਹੋਇਆ। ਠੀਕ ਹੈ। ਸੋ 5 ਜਿਹੜੀਆਂ ਕੈਟਾਗਰੀ ਕਿਹੜੀਆਂ ਹੈਗੀਆਂ EB ਬੇਸਡ EMPLOYMENT ਬੇਸਡ ਗ੍ਰੀਨ ਕਾਰਡ ਦੀਆਂ? ਇਹ ਜੀ EB1 ਤੋਂ ਲੈ ਕੇ EB5 ਤੱਕ ਹੀ ਏਦਾਂ ਇਹਨਾਂ ਨੇ ਸਿੱਧਾ ਜਿਹੜਾ ਨੰਬਰ ਕੈਟਾਗਰੀ ਨੂੰ ਅਸਾਈਨ ਜਿਹੜਾ ਕੀਤਾ। ਠੀਕ ਹੈ। ਤੇ ਜੇ ਐਕਸਪਲੇਨ ਕਰਨਾ ਹੋਵੇ ਫਿਰ ਕੱਲੇ ਨੂੰ ਸ਼ੁਰੂਆਤ ਕਰ ਲਈਏ ਫਿਰ ਨੰਬਰ 1 ਤੋਂ? ਜੀ ਬਿਲਕੁਲ ਕਰ ਸਕਦੇ ਆ। ਤੇ EB1 ਕੈਟਾਗਰੀ ਜਿਹੜੀ ਆ ਸਭ ਤੋਂ ਵਧੀਆ ਜਿਹੜੀ EMPLOYMENT ਬੇਸਡ ਕੈਟਾਗਰੀ EB1 ਆਉਂਦੀ ਹੈ। EB1 ਕੈਟਾਗਰੀ ਦੇ ਵਿੱਚ ਅੱਗੇ ਜਿਹੜੀਆਂ ਤੁਸੀਂ ਲਗਾ ਲਓ ਕਿ 3 ਤਰ੍ਹਾਂ ਦੀਆਂ ਕੈਟਾਗਰੀਜ਼ ਹੋਰ ਆ ਜਾਂਦੀਆਂ। ਤੇ EB1A, EB1B, EB1C। ਜਿਹੜਾ ਤਾਂ EB1A ਕੈਟਾਗਰੀ ਆ, ਉਹ ਹੈਗਾ ਜਿਹੜਾ ਮੈਨੇਜਰੀਅਲ ਤੇ ਐਗਜ਼ੈਕਟਿਵ ਬੇਸਡ ਗ੍ਰੀਨ ਕਾਰਡ ਆ, ਕਿ ਜਿਹੜੇ ਲੋਕਾਂ ਦਾ ਫੋਰਨ ਕੰਟਰੀ ਦੇ ਵਿੱਚ, ਆਪਣੇ ਹੋਮ ਕੰਟਰੀ ਦੇ ਵਿੱਚ ਜਾਂ ਕਿਤੇ ਅਮਰੀਕਾ ਤੋਂ ਬਾਹਰ ਕਿਧਰੇ ਕੰਪਨੀ ਜਿਹੜੀ ਚੱਲਦੀ ਪਈ ਆ, ਉਹਨੇ ਬੰਦੇ EMPLOY ਕੀਤੇ ਆ, ਸਪੈਸ਼ਲੀ ਉਹਦੇ ਵਿੱਚ ਡਿਗਰੀ ਵਾਲੇ ਬੰਦੇ ਜਿਹੜੇ ਹੈਗੇ ਆ, ਹਨਾ। ਤੇ ਅਦਾਰਾ ਪਦਾਰਾ ਥੋੜਾ ਜਿਹਾ ਵੱਡਾ, ਇਹ ਨਹੀਂ ਕਿ ਫੈਕਟਰੀ ਖੋਲੀ ਆ ਤੇ ਫੈਕਟਰੀ ਦੇ ਵਿੱਚ ਵਰਕਰ ਆ, ਉਦਾਂ ਦਾ ਕੰਮ ਨਹੀਂ। ਜਿਹਦੇ ਵਿੱਚ ਕਿ ਇੱਕ ਲੇਅਰ ਹੈਗੀ ਆ ਵਿੱਚ ਡਿਗਰੀ ਵਾਲੇ ਬੰਦਿਆਂ ਦੀ। ਠੀਕ ਹੈ। ਥੋੜੀ ਜਿਹੀ ਸੋਫਿਸਟੀਕੇਸ਼ਨ ਜੇ ਕੰਮਾਂ ਦੀ, ਆਪਰੇਸ਼ਨਸ ਦੀ ਹੈਗੀ ਆ। ਜਿਹੜਾ ਮਰਜ਼ੀ ਬਿਜ਼ਨਸ ਹੋ ਸਕਦਾ। ਜਦੋਂ ਉਹ ਅਮਰੀਕਾ ਦੇ ਵਿੱਚ ਆ ਕੇ ਆਪਣਾ ਆਫਿਸ ਖੋਲਦੇ ਆ, ਪੇਰੈਂਟ ਸਬਸਿਡਰੀ ਜਾਂ ਬ੍ਰਾਂਚ, ਤੇ ਇੱਕ US ਕੰਪਨੀ ਸਥਾਪਿਤ ਕਰਦੇ ਆ, ਤੇ ਜਿਹੜਾ ਉੱਥੇ ਦਾ ਤੁਹਾਡੀ ਫੋਰਨ ਕੰਪਨੀ ਦਾ ਜਿਹੜਾ ਮੈਨੇਜਰ, ਐਗਜ਼ੈਕਟਿਵ ਲੈਵਲ ਦਾ EMPLOY ਹੁੰਦਾ, ਉਹ ਪੱਕੇ ਤੌਰ ਤੇ ਜਿਹੜਾ ਅਮਰੀਕਾ ਦੇ ਵਿੱਚ ਆ ਸਕਦਾ। ਉਹਦਾ ਜਿਹੜਾ ਆਉਣ ਦਾ ਤਰੀਕਾ ਹੁੰਦਾ, ਉਹ ਤਾਂ L1 ਵੀਜ਼ਾ ਥੱਲੇ ਆਉਂਦਾ, L1A ਥੱਲੇ ਮੈਨੇਜਰ, ਉਹ ਟੈਂਪਰੇਰੀ ਵੀਜ਼ਾ ਹੁੰਦਾ। ਤੇ ਜਦੋਂ ਉਹ ਕੰਪਨੀਆਂ ਨੂੰ ਸਾਲ ਹੋ ਜਾਂਦਾ, ਤੇ ਇਹਦੇ ਵਿੱਚ ਰਿਕੁਆਇਰਮੈਂਟ ਵੀ ਇਹ ਹੈ ਕਿ ਇੱਕ ਰਿਲੇਸ਼ਨਸ਼ਿਪ ਕੰਪਨੀਆਂ ਦਾ ਸਾਲ ਤੋਂ ਉੱਤੇ ਹੋਣਾ ਚਾਹੀਦਾ। ਤੇ ਇੱਕ ਜਿਹੜਾ ਬੰਦਾ ਉਹਨੇ 1 ਸਾਲ ਤੋਂ ਵੱਧ US ਤੋਂ ਬਾਹਰ ਐਜ਼ ਅ ਮੈਨੇਜਰ, ਮੈਂ ਉਹਦੀ ਗੱਲ ਨਹੀਂ ਕਰ ਰਿਹਾ ਕਿ ਸਟੋਰ ਦੇ ਵਿੱਚ ਮੈਨੇਜਰ ਲੱਗਾ ਜਾਂ ਰੈਸਟੋਰੈਂਟ 'ਚ ਮੈਨੇਜਰ ਲੱਗਾ। ਮੈਂ ਗੱਲ ਕਰ ਰਿਹਾ ਕਿ ਜਿਹੜਾ ਕੰਪਨੀ ਦੇ ਵਿੱਚ ਇੱਕ ਵਧੀਆ ਪੋਜੀਸ਼ਨ ਦੇ ਉੱਤੇ ਹੈਗਾ, ਮੈਨੇਜਰ ਜਾਂ ਐਗਜ਼ੈਕਟਿਵ ਲੈਵਲ ਦਾ ਜਿਹੜਾ EMPLOY ਆ, ਤੇ ਡਿਗਰੀ ਵਾਲੇ ਬੰਦਿਆਂ ਨੂੰ ਜਿਹੜਾ ਬੰਦਾ ਸੁਪਰਵਾਈਜ਼ ਕਰਦਾ, ਉਹ ਪੱਕੇ ਤੌਰ ਤੇ ਜਿਹੜਾ ਗ੍ਰੀਨ ਕਾਰਡ ਦੇ ਉੱਤੇ ਆ ਸਕਦਾ। ਇਹ ਜਿਹੜਾ EMPLOYMENT ਬੇਸਡ ਕੈਟਾਗਰੀ ਦਾ ਜਿਹੜਾ ਸਭ ਤੋਂ ਫਾਸਟੈਸਟ ਜਿਹੜਾ ਕੈਟਾਗਰੀ ਦੇ ਵਿੱਚ ਆਉਂਦੀ ਹੈ EB1,
ਤੇ ਜਿਹੜਾ ਮੈਨੇਜਰ ਵਾਲਾ ਬੰਦਾ, ਐਗਜ਼ੈਕਟਿਵ ਬੰਦਾ, ਉਹ EB1 ਦੇ ਵਿੱਚ ਆ ਸਕਦਾ ਜੇ ਉਹ ਅਮਰੀਕਾ 'ਚ ਆ ਕੇ ਕੰਪਨੀ ਸਥਾਪਿਤ ਕਰੇ ਤੇ ਫਿਰ ਉਸ ਤੋਂ ਬਾਅਦ ਇੱਥੇ ਜਿਹੜਾ ਆਪਰੇਸ਼ਨਸ ਉਹ ਐਕਸਪੈਂਡ ਕਰੇ। ਤੇ EB1B ਜਿਹੜਾ ਗ੍ਰੀਨ ਕਾਰਡ ਹੈਗਾ, ਉਹ ਹੈਗਾ ਜਿਹੜੇ ਆਊਟਸਟੈਂਡਿੰਗ ਪ੍ਰੋਫੈਸਰ ਜਾਂ ਰਿਸਰਚਰ, ਕਿ ਜਿਹੜੇ ਲੋਕੀ PhD ਕਰਦੇ ਆ, ਟੈਨਿਓਰ ਟਰੈਕ ਤੇ ਜਾਂਦੇ ਆ, ਲਿਟਰੇਰੀ ਜਿਹੜੇ ਲੋਕ ਹੈਗੇ ਆ, ਉਹ ਆਪਣੇ ਪ੍ਰੋਫੈਸਰ ਹੋ ਗਏ ਕਾਲਜਾਂ ਸਕੂਲਾਂ ਦੇ, ਤੇ EB1B ਜਿਹੜੀ ਕੈਟਾਗਰੀ ਦੇ ਥੱਲੇ ਉਹ ਆ ਸਕਦੇ ਆ, ਜਾਂ ਉਹ ਰਿਸਰਚ, ਭਾਵੇਂ ਉਹ ਕਿਸੇ ਕੰਪਨੀ 'ਚ ਲੱਗਿਆ ਜਾਏ ਐਜ਼ ਅ ਰਿਸਰਚ ਪੋਜੀਸ਼ਨ ਤੇ ਜਿਹੜੇ ਹੈਗੇ ਆ, ਠੀਕ ਹੈ। ਉਹ EB1B ਚਾਹੁੰਦੇ ਆ। ਸੌਰੀ, ਇੱਕ ਗਲਤੀ ਹੋ ਗਈ, ਜਿਹੜਾ EB1C ਸੀਗਾ ਉਹ ਮੈਨੇਜਰੀਅਲ ਵਾਲਾ ਸੀਗਾ। ਜਿਹੜਾ ਓਕੇ EB1A ਜਿਹੜਾ ਸੀਗਾ, EB1A ਗ੍ਰੀਨ ਕਾਰਡ ਜਿਹੜਾ ਹੈਗਾ ਉਹ ਹੈਗਾ ਐਕਸਟਰਾਆਰਡਨਰੀ ਐਬਿਲਿਟੀ। ਤੇ EB1A ਗ੍ਰੀਨ ਕਾਰਡ ਆ ਜਿਹੜਾ ਕੋਈ ਵੀ ਬੰਦਾ ਕਲਾਕਾਰ ਹੈਗਾ ਕਿਸੇ ਵੀ ਫੀਲਡ ਦੇ ਵਿੱਚ, ਭਾਵੇਂ ਉਹ ਐਥਲੀਟ ਆ, ਭਾਵੇਂ ਉਹ ਪੇਂਟਰ ਆ, ਆਰਟਿਸਟ ਆ, ਕਿਸੇ ਵੀ ਤਰ੍ਹਾਂ ਦਾ, ਜਿਹਨੇ ਆਪਣੀ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਮੱਲ ਜਿਹੜੇ ਕਹਿ ਲਓ ਮਾਰੇ ਆ, ਤੇ ਉਹ ਜਿਹੜਾ ਬੰਦਾ EB1A ਕੈਟਾਗਰੀ ਚ ਆਉਂਦਾ। EB1A ਕੈਟਾਗਰੀ ਦੇ 10 ਕ੍ਰਾਈਟੇਰੀਆ ਜਿਹੜੇ ਹੁੰਦੇ ਆ, ਉਹਨਾਂ ਚੋਂ ਤੁਸੀਂ 3 ਜਿਹੜੇ ਉਹ ਪੂਰੇ ਕਰਨੇ ਹੁੰਦੇ ਆ। ਫੋਰ ਐਗਜ਼ਾਮਪਲ, ਉਹਨਾਂ ਨੇ ਆਪਣਾ ਜਿੱਦਾਂ ਇੱਕ ਪਰਫਾਰਮਰ ਰੱਖਿਆ ਕਿ ਤੁਹਾਡਾ ਕੰਮ ਜਿਹੜਾ ਪਬਲਿਸ਼ ਹੋਣਾ ਚਾਹੀਦਾ, ਆਰਟ ਗੈਲਰੀਆਂ ਦੇ ਵਿੱਚ ਸ਼ੋਕੇਸਡ ਹੋਣਾ ਚਾਹੀਦਾ, ਜਾਂ ਤੁਹਾਡਾ ਜਿਹੜੇ ਆਰਟੀਕਲਸ ਆ ਉਹ ਬੜੇ ਜ਼ਿਆਦਾ ਉਹਦੀ ਸਾਈਟੇਸ਼ਨਸ ਹੈਗੀਆਂ, ਜਾਂ ਤੁਸੀਂ ਖਬਰਾਂ ਦੇ ਵਿੱਚ ਜਿਹੜੇ ਰੈਲੀਵੈਂਟ ਤੁਹਾਡੀ ਟ੍ਰੇਡ ਦੇ ਜਿੱਦਾਂ ਜਰਨਲ ਹੈਗੇ ਆ ਉਹਦੇ ਵਿੱਚ ਤੁਸੀਂ ਆਏ ਆ। ਤੇ EB1A ਦੇ ਥੱਲੇ ਸ਼ੈਫ ਜਿਹੜੇ ਬਹੁਤ ਜ਼ਿਆਦਾ ਹਾਈ ਲੈਵਲ ਦੇ ਹੁੰਦੇ ਆ, ਜਿਹੜੇ ਨੈਸ਼ਨਲੀ ਨੋਨ ਜਿਹੜੇ ਹੁੰਦੇ ਆ, ਆਰਟਿਸਟ, ਡਿਜ਼ਾਈਨਰਸ ਜਿਹੜੇ ਹੁੰਦੇ ਆ, ਕਾਫੀ ਗ੍ਰਾਫਿਕਸ ਡਿਜ਼ਾਈਨਰ, ਜਿਹੜੇ ਇਦਾਂ ਦੇ ਜਿਹੜੇ ਆਰਟਿਸਟਿਕ ਲੋਕ ਆ, ਉਹ EB1A ਦੇ ਥੱਲੇ ਜਿਹੜਾ ਅਮਰੀਕਾ ਦੇ ਵਿੱਚ ਆਉਂਦੇ ਆ। ਤੇ EB1B ਦੇ ਵਿੱਚ ਜਿਹੜੇ ਆਊਟਸਟੈਂਡਿੰਗ ਪ੍ਰੋਫੈਸਰ ਤੇ ਰਿਸਰਚਰ, EB1C ਦੇ ਥੱਲੇ ਉਹ ਲੋਕੀ ਆਉਂਦੇ ਆ ਜਿਹਨਾਂ ਦੀ ਅਮਰੀਕਾ ਦੇ ਵਿੱਚ ਉਹਨਾਂ ਦੇ ਇੱਕ ਫੋਰਨ ਦੇ ਵਿੱਚ ਕੰਪਨੀ ਹੁੰਦੀ ਹੈ ਜਿੱਥੇ ਉਹ ਮੈਨੇਜਰ ਜਾਂ ਐਗਜ਼ੈਕਟਿਵ ਲੈਵਲ ਤੇ ਕੰਮ ਕਰਦੇ ਆ, ਤੇ ਉਹ ਜਿਹੜੀ ਕੰਪਨੀ ਆ ਜਦੋਂ ਅਮਰੀਕਾ ਦੇ ਵਿੱਚ ਆ ਕੇ ਆਪਣਾ ਦਫ਼ਤਰ ਖੋਲਦੀ ਆ, ਤੇ ਉੱਥੇ ਵੀ ਉਹ ਜਿਹੜੀ ਐਜ਼ ਅ ਮੈਨੇਜਰ ਪੋਜੀਸ਼ਨ ਤੇ ਕੰਮ ਕਰਨ ਆਉਣ, ਤੇ ਉਹਨੂੰ ਉਹ EB1C ਜਿਹੜਾ ਕਹਿੰਦੇ ਆ। ਸੋ ਤਿੰਨੋਂ ਜਿਹੜੇ ਹੈਗੇ EB1 ਕੈਟਾਗਰੀ ਦੇ ਹਿਸਾਬ ਨਾਲ ਇਹਨਾਂ ਦਾ ਵੀਜ਼ਾ ਬੁਲੇਟਿਨ ਚੱਲਦਾ, ਤੇ ਡਿਪੈਂਡਿੰਗ ਅਪਨ ਕਿ ਤੁਹਾਡੇ ਕੋਲ ਕੀ ਆਪਸ਼ਨਸ ਹੁੰਦੀਆਂ। ਇਹਦੇ ਵਿੱਚ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਜਿਹੜਾ EB1A ਆ ਉਹ ਸੈਲਫ ਸਪਾਂਸਰਡ ਆ, ਮਤਲਬ ਕਿ ਤੁਸੀਂ ਆਪਣੇ ਆਪ ਨੂੰ ਖੁਦ ਜਿਹੜਾ ਸਪਾਂਸਰ ਕਰ ਸਕਦੇ ਆ। ਟੌਪ ਦੇ ਜਿਹੜੇ ਆਰਟਿਸਟ ਹੋ ਗਏ, ਐਂਟਰਟੇਨਰ ਹੋ ਗਏ, ਹਨਾ, ਜਿੱਦਾਂ ਆਪਣੇ ਆਪਾਂ ਸਿੰਗਿੰਗ ਦੀ ਗੱਲ ਕਰੀਏ ਪੰਜਾਬੀ ਇੰਡਸਟਰੀ ਦੇ, ਜੇ ਮੰਨ ਲਓ ਕਿ ਜਿਹੜੇ ਟੌਪ ਦੇ ਸਿੰਗਰ ਹੋ ਗਏ, ਐਕਟਰ ਹੋ ਗਏ, ਉਹ ਸਿੱਧੇ ਜਿਹੜੇ EB1A ਦੇ ਸੈਲਫ ਸਪਾਂਸਰਡ ਜਿਹੜਾ ਗ੍ਰੀਨ ਕਾਰਡ ਤੇ ਇਹ ਆ ਸਕਦੇ ਆ। ਇਹ ਜਿਹੜਾ ਗ੍ਰੀਨ ਕਾਰਡ ਆ ਪ੍ਰੀਮੀਅਮ ਪ੍ਰੋਸੈਸ ਵੀ ਹੋ ਜਾਂਦਾ, ਮਤਲਬ ਕਿ ਜੇ ਤੁਸੀਂ ਉਹਨਾਂ ਨੂੰ ਐਕਸਟਰਾ ਇਮੀਗ੍ਰੇਸ਼ਨ ਨੂੰ ਪੈਸੇ ਦਿਓ ਤੇ 15 ਦਿਨਾਂ ਦੇ ਵਿੱਚ ਪਟੀਸ਼ਨ ਦਾ ਜਿਹੜਾ ਜਵਾਬ ਉਹ ਦੇ ਦਿੰਦੇ ਆ, ਤੇ ਬਾਕੀ ਜੋ ਵੀ ਤੁਹਾਨੂੰ ਅੱਗੇ 485 ਫਾਈਲ ਕਰਨ ਲਈ ਤੁਹਾਡੀ ਵੇਟ ਆ। ਤੇ ਇਹਨੂੰ ਤੁਸੀਂ ਜੇ ਮੱਦੇਨਜ਼ਰ ਰੱਖੋ ਤਾਂ ਕਿੰਨੇ ਸਾਲਾਂ ਬਾਅਦ ਦੀ ਪ੍ਰੋਸੈਸ ਜਿਹੜਾ ਹੈਗਾ, ਜਿਹੜੇ ਜੇ ਐਗਜ਼ਾਮਪਲ ਲਈਏ, ਜਿਹੜੇ ਸ਼ਾਇਦ ਮੈਨੂੰ ਹੁਣ ਪੱਕਾ ਤਾਂ ਨਹੀਂ ਪਤਾ, ਜਿਹੜੇ ਟੌਪ ਦੇ ਬਾਲੀਵੁੱਡ ਵੀ ਸੈਲੀਬ੍ਰਿਟੀਜ਼ ਜਿਹੜੇ ਇੰਡੀਆ ਤੋਂ ਮੂਵ ਹੁੰਦੇ ਆ ਉਰੇ, ਤੇ ਉਹ ਵੀ ਜਿਹੜਾ EB1A ਦੇ ਬੇਸ ਤੇ ਜਿਹੜਾ ਆਪਣਾ ਮੂਵ ਹੁੰਦੇ ਆ, 15 ਦਿਨਾਂ ਦੇ ਵਿੱਚ ਇਹਦਾ ਜਵਾਬ ਆ ਜਾਂਦਾ, ਤੇ ਫਿਰ 485 ਤੁਸੀਂ ਆਪਣੀ ਡੇਟ ਦੇ ਹਿਸਾਬ ਨਾਲ ਫਾਈਲ ਜਿਹੜੀ ਕਰ ਸਕਦੇ ਹੋ। ਠੀਕ ਆ। ਅਮਰੀਕਾ, ਤੁਸੀਂ ਖਿਡਾਰੀਆਂ ਦੀ ਵੀ ਗੱਲ ਕੀਤੀ ਸੀ, ਅਮਰੀਕਾ 'ਚ ਬਹੁਤ ਸਾਰੇ ਖਿਡਾਰੀ ਇਹ ਆ ਜਿਹੜੇ ਬਾਹਰਲੇ ਮੁਲਕਾਂ ਤੋਂ ਆਏ ਹੁੰਦੇ, ਉਹ ਵੀ ਫਿਰ ਅਜਿਹੀ ਵੀਜ਼ਾ ਕੈਟਾਗਰੀ ਦਾ ਜਿਹੜਾ ਫਾਇਦਾ ਲੈਂਦੇ ਗ੍ਰੀਨ ਕਾਰਡ ਵਾਲੇ? ਬਿਲਕੁਲ ਫਾਇਦਾ ਲੈਂਦੇ ਆ। ਪਰਫਾਰਮੈਂਸ ਦੇ ਵੀ ਉਹਨਾਂ ਦੇ ਵੀਜ਼ੇ ਹੁੰਦੇ ਆ ਕੰਮ ਕਰਨ ਦੇ, ਤੇ ਗ੍ਰੀਨ ਕਾਰਡ ਦੇ ਵੀ ਉਹਨਾਂ ਦੇ ਵੀਜ਼ੇ ਹੁੰਦੇ ਆ। ਤੇ ਕਾਫੀ ਐਥਲੀਟਸ ਜਿਹੜੇ ਹਾਈ ਲੈਵਲ ਦੇ ਹੈਗੇ ਆ ਉਹ ਉਰੇ ਆਉਂਦੇ ਆ। ਜ਼ਿਆਦਾਤਰ ਉਹ ਕੋਚਿੰਗ ਦੇ ਰੋਲ ਦੇ ਵਿੱਚ ਆਉਂਦੇ ਆ ਜਾਂ ਪਰਫਾਰਮੈਂਸ ਦੇ ਰੋਲ ਦੇ ਵਿੱਚ ਆਉਂਦੇ ਆ। ਤੇ ਪਰਸਨਲੀ ਮੈਂ ਜਿੱਦਾਂ UFC ਜਿਹੜੀ ਸਪੋਰਟ ਆ ਉਹਨੂੰ ਬੜਾ ਫੋਲੋ ਕਰਦਾ, ਉਹਦੇ ਵਿੱਚ ਜਿਹੜੇ ਕਾਫੀ ਸਾਰੇ ਐਥਲੀਟਸ, ਸਪੈਸ਼ਲੀ ਜਿੱਦਾਂ ਬ੍ਰਾਜ਼ੀਲੀਅਨਸ ਵਗੈਰਾ, ਤੇ ਉਹ ਕਾਫੀ ਜ਼ਿਆਦਾ ਜਿਹੜੇ ਇਹਦੇ ਥੱਲੇ, ਇਸ ਵੀਜ਼ੇ ਦੇ ਥੱਲੇ, EB1A ਦੇ ਥੱਲੇ ਪੱਕੇ ਤੌਰ ਤੇ ਜਿਹੜੇ ਉਰੇ ਆਏ ਆ, ਜਿਨ੍ਹਾਂ ਨੇ ਆਪਣੀਆਂ ਅਕੈਡਮੀਆਂ ਇੱਥੇ ਖੋਲਣੀਆਂ ਜਾਂ ਕੋਚਿੰਗ ਦੇ ਰੋਲ ਦੇ ਵਿੱਚ ਜਾਣਾ ਹੁੰਦਾ। ਤੇ ਇੰਡੀਆ ਦੇ ਵਿੱਚ ਵੀ ਏਦਾਂ ਹੀ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਹਾਕੀ ਖੇਡੇ ਹੋਏ ਆ, ਉਹ ਆ ਕੇ ਜੇ ਅਕੈਡਮੀਆਂ ਦੇ ਵਿੱਚ ਆਉਂਦੇ ਆ ਤਾਂ ਉਹ ਵੀ ਆਪਣਾ ਕਰ ਸਕਦੇ ਆ। ਜੇ ਕੋਈ ਰੈਸਲਿੰਗ ਖੇਡਿਆ ਹੈਗਾ ਉਹ ਵੀ ਉਹਦੇ ਵਿੱਚ ਵੀ, ਬਟ ਉਹਦੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਲੋਕਲ ਸਟੇਟ ਲੈਵਲ ਦੀ, ਜਾਂ ਆਪਾਂ ਉਹ ਨਹੀਂ ਗੱਲ ਕਰ ਰਹੇ ਕਿ ਜਿਹੜੇ ਲੋਕਲ ਕਬੱਡੀ ਦੇ ਟੂਰਨਾਮੈਂਟ ਹੁੰਦੇ ਆ ਉਹ ਕਰਾਏ ਆ। ਸੋ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਬੰਦਾ ਇੱਕ ਰੈਂਕਡ ਐਥਲੀਟ ਹੈਗਾ ਉਹ ਇਹਦੇ ਵਿੱਚ ਆ ਸਕਦਾ। ਨੈਸ਼ਨਲ ਇੰਟਰਨੈਸ਼ਨਲ ਖੇਡੇ ਕਿਤੇ ਆ, ਉਹ ਕਰ ਰਹੇ ਆ, ਤਾਂ ਉਹ ਚੀਜ਼ ਜਿਹੜੀ ਹੋ ਸਕਦੀ ਆ। ਸੋ ਇਹ EB1 ਦੇ ਅੰਡਰ ਆ। ਰੀਸੈਂਟਲੀ ਆਪਾਂ ਨਾ ਇੱਕ ਟਰੈਕਿੰਗ ਦਾ ਕਰ ਰਹੇ ਸੀ, ਉਹ 'ਚ EB3 ਦੀ ਚਰਚਾ ਜਿਹੜੀ ਉਹ ਚੱਲੀ ਸੀ, ਵੀ ਕਹਿੰਦੇ ਵੀ
ਲੇਬਰ ਸੋਲਿਊਸ਼ਨ ਪ੍ਰੋਵਾਈਡ ਕਰ ਸਕਦੀ ਆ। ਸੋ ਉਹਦੇ ਬਾਰੇ ਵੀ ਆਪਾਂ ਚਰਚਾ ਕਰਦੇ ਹਾਂ। EB2 ਦੇ ਵਿੱਚ ਕੀ ਆਉਂਦਾ ਆ ਫਿਰ ਅਟਾਰਨੀ ਟਿਕਟਾਂ ਜੀ? ਹਾਂਜੀ, ਬੈਟਰ ਇਹੀ ਹੈ ਕਿ ਆਪਾਂ ਸੀਕੁਐਂਸ ਵਾਈਜ਼ ਜਾਈਏ, ਨਹੀਂ ਤਾਂ ਹਾਂਜੀ ਪਹਿਲਾਂ EB2 ਤੇ ਚੱਲਦੇ ਆ, ਫਿਰ 3 ਵਾਲਾ 1 to ਆਵਾਂਗੇ। 4 ਹੋ ਜਾਣਾ ਨਹੀਂ ਤਾਂ। ਜੀ ਤੇ EB2 ਜਿਹੜਾ ਪ੍ਰੋਸੈਸ ਹੈਗਾ ਉਹਦੀ ਵੀ, ਇਹ EB ਦਾ ਮਤਲਬ ਹੈਗਾ EMPLOYMENT ਬੇਸਡ ਹੈ ਨਾ, EMPLOYMENT ਹਾਂਜੀ। ਬੇਸਡ ਕੈਟੇਗਰੀ 1। ਸੋ 1 ਹੋ ਗਈ ਸਭ ਤੋਂ ਟੌਪ ਤੇ ਫਿਰ ਹੋ ਗਈ EB2। ਤੇ ਜਿਹੜਾ EB1 ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ EB1A ਜਿਹੜਾ ਹੈਗਾ ਉਹ ਸੈਲਫ ਸਪਾਂਸਰਡ ਬੰਦਾ ਕਰ ਸਕਦਾ, ਕਿ ਜਿਹੜਾ ਆਪਣੀ ਫੀਲਡ 'ਚ ਐਕਸਟਰਾordinary ਉਹ ਆਪਣੇ ਆਪ ਨੂੰ ਖੁਦ ਸਪਾਂਸਰ ਜਿਹੜਾ ਕਰ ਸਕਦਾ। ਬਾਕੀ ਸਾਰਿਆਂ ਨੂੰ EMPLOYER ਦੇ ਥਰੂ ਜਿਹੜਾ ਜਾਣਾ ਪੈਂਦਾ। ਤੇ ਜਿਹੜਾ EB2 ਆ, ਸੇਮ ਥਿੰਗ, ਇਹਦੇ ਵਿੱਚ ਤੁਹਾਡਾ ਆ ਜਾਂਦਾ ਕਿ ਜਾਂ ਬੰਦੇ ਕੋ ਮਾਸਟਰ ਜਾਂ ਮਾਸਟਰਸ ਤੋਂ ਉੱਤੇ ਡਿਗਰੀ ਹੋਵੇ, ਜਾਂ ਬੰਦੇ ਕੋ ਬੈਚਲਰਸ ਡਿਗਰੀ ਤੇ 5 ਸਾਲ ਦਾ ਐਕਸਪੀਰੀਅੰਸ ਜਿਹੜਾ ਹੋਵੇ, ਉਹਨੂੰ ਇਹ EB2 ਕੈਟੇਗਰੀ ਦੇ ਵਿੱਚ ਜਿਹੜਾ ਪਾਉਂਦੇ ਆ। ਤੇ ਇਹਦਾ ਜਿਹੜਾ EB2 ਕੈਟੇਗਰੀ ਦੇ ਵਿੱਚ ਤੁਹਾਡੇ ਸਾਰੇ ਟਿਪੀਕਲ ਜਿਹੜਾ ਇੰਜੀਨੀਅਰਸ, ਲਾਇਰਸ, ਡਾਕਟਰਸ ਹਨਾ, ਇਦਾਂ ਦੇ ਲੋਕ ਜਿਹੜੇ ਆ ਗਏ, ਅਨਲੈਸ ਉਹ ਲਾਇਰਸ ਜਾਂ ਡਾਕਟਰ ਜਾਂ ਤਾਂ ਬਹੁਤ ਐਕਸਟਰਾordinary ਹੋ ਗਏ, ਫਿਰ ਉਹ EB1 ਕੈਟੇਗਰੀ 'ਚ ਵੀ ਸ਼ਿਫਟ ਕਰ ਸਕਦੇ ਆ। ਪਰ ਜ਼ਿਆਦਾਤਰ ਜੇ ਰੈਗੂਲਰ ਆਪਾਂ ਫਾਈਲਿੰਗ ਦੇਖੀਏ ਤਾਂ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਇੰਜੀਨੀਅਰਸ ਵਗੈਰਾ ਹੈਗੇ ਨੇ, ਜਿਹਨਾਂ ਕੋਲ ਮਾਸਟਰਸ ਜਾਂ ਹਾਇਰ ਡਿਗਰੀ ਆ ਜਾਂ ਬੈਚਲਰਸ ਡਿਗਰੀ ਤੇ 5 ਸਾਲ ਦਾ ਐਕਸਪੀਰੀਅੰਸ ਆ, ਉਹ ਸਾਰੇ ਲੋਕੀ ਜਿਹੜੇ EB2 ਚ ਆਉਂਦੇ ਆ। ਤੇ ਇਹ ਜਿਹੜਾ ਹੈਗਾ EB2, ਇਹ ਵੀ EMPLOYER ਸਪਾਂਸਰਡ ਹੈ, ਇਹਨੂੰ ਤੁਸੀਂ ਖੁਦ ਸਪਾਂਸਰ ਨਹੀਂ ਕਰ ਸਕਦੇ। ਇਹਦੇ ਵਿੱਚ ਇੱਕ ਐਕਸੈਪਸ਼ਨ ਆ ਨੈਸ਼ਨਲ ਇੰਟਰਸਟ ਵੇਵਰ ਦੀ। ਤੇ ਜੇ ਕੋਈ ਬੰਦੇ ਦਾ ਕੰਮ ਇਸ ਲੈਵਲ ਦਾ ਹੈਗਾ ਕਿ ਉਹ US ਨੂੰ ਨੈਸ਼ਨਲੀ ਬੈਨੀਫਿਟ ਕਰ ਸਕਦਾ, ਤਾਂ ਤੁਸੀਂ ਉਹਨੂੰ EB2 ਕੈਟੇਗਰੀ ਦੇ ਵਿੱਚ NIW ਨੈਸ਼ਨਲ ਇੰਟਰਸਟ ਵੇਵਰ ਦੇ ਵਿੱਚ ਆ ਸਕਦੇ ਆ। ਇਹਦੀ ਜੇ ਉਦਾਹਰਨ ਦੇਣੀ ਹੋਵੇ ਤਾਂ ਕਾਫੀ ਸਾਰੇ ਆਪਾਂ ਜਿਹੜੇ ਇਹਦੇ ਵਿੱਚ ਕੇਸ ਵੱਖ-ਵੱਖ ਪ੍ਰੋਫੈਸ਼ਨ ਦੇ ਕੀਤੇ ਆ। ਇਹਦੇ ਵਿੱਚ ਹਾਈਵੇ ਟਰਾਂਸਪੋਰਟੇਸ਼ਨ ਪਲੈਨਰ ਤੋਂ ਲੈ ਕੇ, ਜਿਹਦੇ ਵਿੱਚ ਤੁਸੀਂ ਆਰਗੂਮੈਂਟ ਦਿੰਦੇ ਆ ਕਿ ਕਿੱਦਾਂ ਬੰਦਾ ਨੈਸ਼ਨਲੀ ਮੈਟਰ ਕਰਦਾ, ਡੇਟਾ ਸਾਇੰਟਿਸਟ ਵਗੈਰਾ, ਆਪਣੇ ਹੋਰ ਜਿਹੜੇ ਇੰਜੀਨੀਅਰਸ ਆਪਣਾ ਕੇਸ ਜਿਹੜਾ ਮੇਕ ਆਊਟ ਕਰ ਸਕਦੇ ਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਇੰਡੀਆ ਵਾ ਬਹੁਤ ਜ਼ਿਆਦਾ ਬੈਕਲੌਗਡ ਹੈਗਾ, ਕਿਉਂਕਿ ਬਹੁਤ ਜ਼ਿਆਦਾ ਲੋਕ ਜਿਹੜੇ EB2 ਕੈਟੇਗਰੀ ਤੇ EB3 ਕੈਟੇਗਰੀ ਨੂੰ ਬਹੁਤ ਜ਼ਿਆਦਾ ਓਵਰ ਸਬਸਕ੍ਰਾਈਬਡ ਹੈਗੇ ਆ। 15-15, 20-20 ਸਾਲ ਦੀ ਜਿਹੜੀ ਵੇਟ ਉਹ ਆਮ ਹੁਣ ਹੈਗੀ ਆ। ਤੇ ਉਦਾਂ ਤਾਂ ਕਈ ਮੈਥ ਕੱਢ ਕੇ ਦੱਸਦੇ ਆ ਕਿ 50 ਸਾਲ ਤੋਂ ਉੱਤੇ ਵੀ ਜਿਹੜੇ ਲੱਗ ਸਕਦੇ ਆ। ਤੇ ਜਿਹੜਾ EB2 ਕੈਟੇਗਰੀ ਦੇ ਵਿੱਚ NIW ਜਿਹੜੀ ਫੀਲਡ ਹੈਗੀ ਆ, ਹੁਣ ਜਿਹੜੇ ਸਾਡੇ ਇੰਡੀਆ ਤੋਂ ਇਲਾਵਾ ਜਿਹੜੇ ਲੋਕ ਹੁੰਦੇ ਆ, ਉਹ ਸਿੱਧੇ ਹੀ ਜਿਹੜਾ ਆਪਣਾ 485 ਉਹਨਾਂ ਨੂੰ ਛੇਤੀ ਫਾਈਲ ਕਰਨ ਦਾ ਜਿਹੜਾ ਮੌਕਾ ਮਿਲ ਜਾਂਦਾ, ਕਿਉਂਕਿ ਉਹਨਾਂ ਦੀ ਕੰਟਰੀਆਂ 'ਚ ਇੰਨੇ ਲੋਕ ਨਹੀਂ ਆ। ਜਿਹੜੇ EB2 NIW ਜਿਹੜਾ ਹੈਗਾ ਨੈਸ਼ਨਲ ਇੰਟਰਸਟ ਵੇਵਰ, ਇੰਡੀਆ ਵਾਲੇ ਖੁਦ ਸਪਾਂਸਰ ਕਰ ਸਕਦੇ ਆ। ਪਰ ਗੱਲ ਇਹ ਹੈ ਕਿ ਉਹਨਾਂ ਨੂੰ 15 ਸਾਲ ਜਿਹੜੀ ਵੇਟ ਕਰਨੀ ਪਊਗੀ, ਗ੍ਰੀਨ ਕਾਰਡ ਉਹਨਾਂ ਨੂੰ ਮਿਲ ਜਾਊਗਾ। ਸੋ ਜੇ ਕੋਈ ਬੰਦਾ ਆਪਣੀ ਟੌਪ ਦੀ ਫੀਲਡ ਦੇ ਵਿੱਚ ਕੰਮ ਉਹ ਕਰਦਾ, ਉਹ US ਨੂੰ ਸ਼ੋਅ ਕਰ ਸਕਦਾ ਕਿ ਉਹਨੂੰ ਉਹ ਨੈਸ਼ਨਲੀ ਬੈਨੀਫਿਟ ਕਰੂਗਾ, ਤੇ ਉਹ NIW ਸੈਲਫ ਸਪਾਂਸਰ ਜਿਹੜਾ ਉਹ ਕਰ ਸਕਦਾ। ਜੇ ਉਹ ਬਹੁਤ ਹੀ ਜ਼ਿਆਦਾ ਵਧੀਆ ਟੌਪ ਆਫ ਦਾ ਲਾਈਨ, ਟੌਪ ਆਫ ਦਾ ਕਰੀਮ ਹੈਗਾ, ਤੇ ਫਿਰ ਉਹ EB1A ਕਰ ਸਕਦਾ ਹੈ ਨਾ। ਸੋ ਇਹ ਜਿਹੜੀਆਂ ਦੋ ਆਪਸ਼ਨਸ ਇੰਪਲੋਇਮੈਂਟ ਵਾਲਿਆਂ ਨੂੰ ਰਾਹ ਜਿਹੜਾ ਦਿੱਤਾ ਹੋਇਆ ਉਹਨਾਂ ਨੇ ਦੋਨੋਂ ਕੈਟੇਗਰੀ ਦੇ ਥੱਲੇ, ਕਿ ਤੁਸੀਂ ਸੈਲਫ ਸਪਾਂਸਰ ਜਿਹੜੇ ਕਰ ਸਕਦੇ ਆ। ਤੇ ਉਹਦੇ ਵਿੱਚ ਆਉਣ ਲਈ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਐਕਸਪੀਰੀਅੰਸ, ਵਾਕਈ ਤੁਸੀਂ ਜਿਹੜਾ ਵੀ ਕਿੱਤੇ ਦੇ ਵਿੱਚ ਹੈਗੇ ਆ, ਤੁਹਾਨੂੰ ਬਹੁਤ ਜ਼ਿਆਦਾ ਹਾਈ ਲੈਵਲ ਤੇ ਜਿਹੜਾ ਪਰਫਾਰਮੈਂਸ ਜਿਹੜੀ ਕਰਨੀ ਪਊਗੀ, ਡਾਕੂਮੈਂਟ ਕਰਨਾ ਪਊਗਾ ਕਿ ਤੁਸੀਂ ਉਸ ਲੈਵਲ ਤੇ ਹੈਗੇ ਆ। ਤੇ ਘਪਲਾ ਇਹਦੇ ਵਿੱਚ ਕੋਈ ਨਹੀਂ ਹੋ ਸਕਦਾ ਜਿੱਦਾਂ। ਤੇ ਬਾਕੀ ਦੇ ਜਿਹੜੇ ਦੱਸੇ ਆ ਕੈਟੇਗਰੀਆਂ, ਉਹ ਸਾਰੀਆਂ ਹੈਗੀਆਂ EMPLOYER ਸਪਾਂਸਰਡ, ਕਿ EMPLOYER ਦੇ ਕੰਮ ਕਰੋਗੇ, ਉਹਨੂੰ ਇੰਪ੍ਰੈਸ ਕਰੋਗੇ, ਤੇ ਫਿਰ ਉਹ ਹੌਲੀ-ਹੌਲੀ ਟਾਈਮ ਦੇ ਨਾਲ ਤੁਹਾਡਾ ਜਿਹੜਾ ਗ੍ਰੀਨ ਕਾਰਡ ਕਰੂਗਾ। ਠੀਕ ਹੈ ਜੀ। ਸੋ ਫਿਰ ਹੁਣ ਆਪਾਂ ਅੱਗੇ ਵਧੀਏ ਜੀ EB3 ਵੱਲ ਨੂੰ। EB3 ਤੇ EB2 ਚ ਫਰਕ ਬਸ ਇੰਨਾ ਹੁੰਦਾ ਕਿ ਜਿਹੜਾ EB2 ਆ ਮਾਸਟਰਸ ਜਾਂ ਉਹ ਤੋਂ ਉੱਤੇ ਡਿਗਰੀ ਵਾਲਿਆਂ ਲਈ, ਬੈਚਲਰਸ ਜਾਂ 5 ਸਾਲ ਦੇ ਐਕਸਪੀਰੀਅੰਸ ਵਾਲਿਆਂ ਲਈ। ਹੁਣ ਜਿਹਨਾਂ ਕੋ ਘੱਟ ਐਕਸਪੀਰੀਅੰਸ ਹੈਗਾ, ਮੰਨ ਲਓ ਬੈਚਲਰਸ ਆ ਤੇ 5 ਸਾਲ ਤੋਂ ਘੱਟ ਐਕਸਪੀਰੀਅੰਸ ਹੈ ਜਾਂ ਸਿਰਫ ਬੈਚਲਰਸ ਡਿਗਰੀ ਹੈਗੀ ਆ, ਉਹ ਜਿਹੜੇ ਲੋਕੀ ਉਹ EB3 ਕੈਟੇਗਰੀ ਚ ਆਉਂਦੇ ਆ। ਤੇ EB3 ਤੇ EB2 ਕੈਟੇਗਰੀ ਚ ਇਹੀ ਹੈ ਕਿ ਦੋਨਾਂ ਦੀ ਰੇਸ ਲੱਗੀ ਰਹਿੰਦੀ ਹੈ ਕਿ ਕਿਹਦਾ ਗ੍ਰੀਨ ਕਾਰਡ ਜਿਹੜਾ ਜਲਦੀ ਆਵੇ। ਤੇ ਪਹਿਲਾਂ ਜਿਹੜੇ ਲੋਕੀ ਇੰਡੀਆ ਤੋਂ ਆਏ ਸੀਗੇ, ਤੁਸੀਂ ਗੱਲ ਕਰਦੇ ਆ ਕਿ ਅਰਲੀ 90s ਤਾਂ ਚਲੋ ਛੇਤੀ ਆ ਜਾਂਦਾ ਸੀ ਗ੍ਰੀਨ ਕਾਰਡ। ਜਦੋਂ ਕਦਾ ਮੈਂ ਆਇਆ ਉਦੋਂ ਜਿਹੜਾ ਪਹਿਲਾਂ EB3 ਬਹੁਤ ਜ਼ਿਆਦਾ ਸਲੋ ਸੀਗਾ, ਫਿਰ ਲੋਕੀ ਮਾਸਟਰਸ ਡਿਗਰੀ ਵਗੈਰਾ ਕਰਦੇ ਸੀਗੇ US ਤੋਂ, ਕਿ ਉਹਨਾਂ ਦਾ ਜਿਹੜਾ ਗ੍ਰੀਨ ਕਾਰਡ ਆ ਉਹ EB2 ਕੈਟੇਗਰੀ ਚ ਹੋਵੇ। ਪਰ ਹੁਣ ਜਿਹੜਾ ਦੌਰ ਚੱਲਿਆ ਏਦਾਂ ਦਾ ਕਿ EB2 ਚ ਵੀ ਰਸ਼ ਬਹੁਤ ਜ਼ਿਆਦਾ, EB3 ਚ ਵੀ ਰਸ਼ ਬਹੁਤ ਜ਼ਿਆਦਾ। EB3 ਦੇ ਵਿੱਚ ਇੱਕ ਐਕਸੈਪਸ਼ਨ ਇਹ ਹੈ ਕਿ EB3 ਦੇ ਵਿੱਚ ਤੁਸੀਂ ਸਕਿਲਡ ਵਰਕਰ ਲਈ ਜਿਹੜਾ ਕਰ ਸਕਦੇ ਆ, ਰੈਸਟੋਰੈਂਟ ਵਰਕਰ ਹੋ ਗਏ, ਟਰੱਕਿੰਗ ਡਰਾਈਵਰ ਵਗੈਰਾ ਵਾਲੇ ਹੋ ਗਏ। ਇਹਦੇ ਉੱਤੇ ਹੁਣ ਕੀ ਹੁੰਦਾ ਕਿ ਐਜ਼ ਯੂਜੂਅਲ ਆਪਾਂ ਜਦੋਂ ਸ਼ੋਅ ਕਰੀਦਾ, ਬਹੁਤ ਜ਼ਿਆਦਾ ਜਿਹੜੀ ਵੇਰੀਏਸ਼ਨ ਉਹਦੀ ਬਣ ਕੇ ਅੱਗੇ ਲੋਕੀ ਕੰਮ ਨੂੰ ਖਿੱਚ ਦਿੰਦੇ ਆ। ਸੋ ਪਹਿਲਾਂ ਇਹਦੀ ਗੱਲ ਸੁਣ ਲਓ ਕਿ ਜਿਹੜਾ EB3 ਹੈ ਨਾ, ਭਾਵੇਂ ਉਹਦੇ ਵਿੱਚ ਤੁਸੀਂ ਰੈਸਟੋਰੈਂਟ ਵਰਕਰ ਵਾਲੇ ਲਈ, ਟਰੱਕਰ ਵਾਲੇ ਲਈ ਤੁਸੀਂ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ, ਪਰ ਜਿਹੜਾ ਇੰਡੀਅਨ ਬੋਰਨ ਬੰਦਾ, ਉਹਦੀ ਉਹ ਵੇਟ ਟਾਈਮ ਜਿਹੜਾ 15 ਸਾਲ ਤੋਂ ਉੱਤੇ ਦਾ,
ਸੋ ਇੰਡੀਅਨ ਬੰਦੇ ਲਈ ਉਹ ਕਦੀ ਵੀ ਇਫੈਕਟਿਵ ਨਹੀਂ ਹੁੰਦਾ। ਤੇ ਜਿਹੜਾ ਵੀ ਤੁਸੀਂ ਟਿਕਟੌਕ ਤੇ ਇੱਧਰ ਉੱਧਰ ਸੁਣਦੇ ਆ ਕਿ ਸੋ ਫਿਰ ਉਹ EB3 ਬਰਥ ਕੰਟਰੀ ਦੇ ਹਿਸਾਬ ਨਾਲ ਹੁੰਦਾ ਕਿ ਸਿਟੀਜ਼ਨਸ਼ਿਪ ਦੇ ਹਿਸਾਬ ਨਾਲ ਹੁੰਦਾ? ਜਿੱਦਾਂ ਜੇ ਕੋਈ ਕੈਨੇਡੀਅਨ ਸਿਟੀਜ਼ਨ ਆ ਜਾਂ ਕੋਈ ਅਰਬ ਦੇ ਵਿੱਚ ਆ, ਦੁਬਈ ਚ ਆ, ਜੇ ਉੱਥੇ ਤੇ ਚਲੋ ਬਣਦੇ ਨਹੀਂ, ਇੱਥੇ ਜਿਹੜੇ ਸਿਟੀਜ਼ਨ ਆ ਫਿਰ ਉਹ ਚੇਂਜ ਹੋ ਜਾਂਦੀ ਲਾਈਨ, ਕਿ ਫਿਰ ਵੀ ਬਾਈ ਬਰਥ ਕੰਟਰੀ ਦੇ ਹਿਸਾਬ ਨਾਲ ਹੀ ਰਹਿੰਦਾ ਹੈ? ਨਹੀਂ, ਬਾਏ ਬਰਥ ਕੰਟਰੀ ਦੇ ਹਿਸਾਬ ਨਾਲ ਹੀ ਚੱਲਦਾ। ਨਾਲੇ ਦੂਸਰੀ ਗੱਲ ਇਹ ਹੈ ਕਿ ਜਿਹੜੇ ਦੁਬਈ ਜਾਂ ਜਿਹੜੇ ਲੋਕ ਕੰਟਰੀਜ਼ ਨੇ, ਇਹਦੇ ਵਿੱਚ ਤੁਸੀਂ ਭਾਵੇਂ ਉੱਥੇ ਬੋਰਨ ਵੀ ਹੋ ਜਾਓ, ਤੁਹਾਨੂੰ ਨੈਸ਼ਨੈਲਿਟੀ ਜਿਹੜੀ ਆ ਸਾਰੇ ਕੰਟਰੀ ਤੁਹਾਨੂੰ ਉਹ ਪ੍ਰਦਾਨ ਨਹੀਂ ਕਰਦੇ। ਸੋ ਕੰਟਰੀ ਆਫ ਬਰਥ / ਨੈਸ਼ਨੈਲਿਟੀ ਦੇ ਹਿਸਾਬ ਨਾਲ ਚੱਲਦਾ, ਸਿਟੀਜ਼ਨ ਦੇ ਹਿਸਾਬ ਨਾਲ ਨਹੀਂ ਚੱਲਦਾ। ਸੋ ਇਦਾਂ ਨਹੀਂ ਕਿ ਤੁਸੀਂ ਕੈਨੇਡਾ ਜਾ ਕੇ ਆ ਗਏ, ਉੱਥੇ ਸਿਟੀਜ਼ਨ ਬਣ ਕੇ ਆ ਗਏ ਤੇ ਤੁਹਾਡੀ ਲਾਈਨ ਛੋਟੀ ਹੋ ਜਾਣੀ ਹੈ। ਉਹ ਇੰਡੀਆ ਵਾਲੀ ਲਾਈਨ ਦੇ ਹਿਸਾਬ ਨਾਲ ਜਿਹੜੀ ਚੱਲਣੀ ਹੈ। ਤੇ ਅਮੂਮਨ ਕਿੰਨਾ ਕੁ ਟਾਈਮ ਆ ਇਹਦਾ EB3 ਇਹਦਾ ਵੀ? EB3 ਦਾ 15 ਸਾਲ ਤੋਂ ਉੱਤੇ ਹੀ ਲੱਗਣੇ 15 ਸਾਲ ਤੋਂ ਉੱਤੇ ਹੀ ਆ, ਠੀਕ ਆ। ਸੋ ਕਾਫੀ ਜਿਹੜੀ ਸਨਸਨੀ ਜੀ ਕਿ ਟਰੱਕਰਾਂ ਵਾਲੀ ਵੀਜ਼ਾ ਆ ਗਿਆ, ਕਹਿਣਾ ਕੋਈ ਦੁਬਈ ਤੋਂ ਕਾਲ ਕਰ ਰਿਹਾ, ਕੋਈ ਕੈਨੇਡਾ ਤੋਂ, ਕੀ ਹੈ, ਇਦਾਂ ਦਾ ਕੋਈ ਵੀਜ਼ਾ ਪਹਿਲੀ ਗੱਲ ਹੈ ਨਹੀਂਗਾ। ਤੇ ਇਹਦੀ ਵੇਟ ਟਾਈਮ ਜਿਹੜੀ ਬੜੀ ਜ਼ਿਆਦਾ ਵਾ। ਜ਼ਿਆਦਾਤਰ ਉਹ ਕੀ ਆ ਕਿ ਲੋਕਾਂ ਦੇ ਪੈਸੇ ਪੂਏ ਫੜ ਲੈਂਦੇ ਆ, ਉਹਨੂੰ I-140 ਜਿਹੜਾ ਇੱਕ ਪਟੀਸ਼ਨ ਅਪਰੂਵ ਕਰਾ ਕੇ ਤੇ ਫਿਰ ਉਹਨੂੰ ਕਹਿੰਦੇ ਹੁਣ ਤੈਨੂੰ 15 ਸਾਲ ਵੇਟ ਕਰਨੀ ਪੈਣੀ ਹੈ। ਨਾਲ ਉਹ ਵਾਲਾ ਸੀਨ ਨਹੀਂ ਦੱਸ ਦੇਗਾ 15 ਸਾਲ ਵੇਟ ਵੀ ਇਹਦੀ ਜਿਹੜੀ ਹੈਗੀ ਹੈ। ਠੀਕ ਆ। ਤੇ ਇਹ ਜਿਹੜੇ ਵੀਜ਼ੇ ਇਹਨਾਂ ਦੇ ਲਈ ਬੰਦਾ ਲੀਗਲ ਹੋਣਾ ਚਾਹੀਦਾ, ਇੱਥੇ ਲੀਗਲ ਤੌਰ ਤੇ ਜਿਹੜਾ ਕੰਮ ਸਟੇਟਸ ਨੂੰ ਮੇਨਟੇਨ ਕਰਨਾ ਪੈਂਦਾ। ਤੇ ਕਈ ਇਹਦੇ ਵਿੱਚ ਆਪਾਂ ਜਿਹੜੇ EB3 ਆ ਜਿਹੜਾ ਸਕਸੈਸਫੁਲੀ ਆਪਾਂ ਇਹਦੇ ਵਿੱਚ ਨੈਵੀਗੇਟ ਸਿਨੈਰੀਓ ਕੀਤਾ ਕਿ ਪਾਕਿਸਤਾਨੀ ਤੇ ਜਿਹੜੇ ਨੇਪਾਲੀ ਸਾਡੇ ਕਲਾਇੰਟ ਆ ਜਿਹਨਾਂ ਨੇ ਅਸਾਈਲਮ ਫਾਈਲ ਕੀਤੀ ਆ, ਉਹਨਾਂ ਦੀ ਜਿਹੜੀ ਕੰਟਰੀ ਦੀ ਵੇਟ ਟਾਈਮ ਜਿਹੜੀ ਛੋਟੀ ਆ, ਜਦੋਂ ਉਹ ਬਾਕੀ ਪੰਜਾਬੀਆਂ ਵਾਂਗ ਆਉਂਦੇ ਆ ਤੇ ਗ੍ਰੀਨ ਆਪਣਾ ਅਸਾਈਲਮ ਵਗੈਰਾ ਉਹਨਾਂ ਨੇ ਫਾਈਲ ਕੀਤਾ ਹੁੰਦਾ, ਪਰ ਉਹਨਾਂ ਨੂੰ ਜਿਹੜਾ EB3 ਆ ਇਹਦੇ ਥੱਲੇ ਬਹੁਤ ਸੌਖਾ ਜਿਹੜਾ ਰਾਹ ਲੱਭ ਜਾਂਦਾ, ਰੈਸਟੋਰੈਂਟ ਤੋਂ ਸਪਾਂਸਰ ਹੋ ਕੇ ਸਾਰਾ ਆਪਸ਼ਨਸ ਉਹਨਾਂ ਨੂੰ ਲੱਭ ਜਾਂਦੀਆਂ। ਤੇ ਇਹ ਪੰਜਾਬੀਆਂ ਲਈ ਆਪਸ਼ਨ ਇਸ ਵੇਲੇ ਨਹੀਂ ਕੰਮ ਕਰਦੀ। 1980s ਚ 90s ਚ ਇਹ ਆਪਸ਼ਨ ਇੱਕ ਹੁੰਦੀ ਸੀਗੀ ਕਿ ਰੈਸਟੋਰੈਂਟ ਵਰਕਰ ਥਰੂ ਕਰ ਲਿਆ, ਫਾਰਮ ਵਰਕਰ ਥਰੂ ਕਰ ਲਿਆ। ਉਦੋਂ ਵੇਟ ਟਾਈਮ ਜਿਹੜਾ ਬੜਾ ਛੋਟਾ ਹੁੰਦਾ ਸੀਗਾ, ਪਰ ਹੁਣ ਤੁਹਾਡੀ ਜਿਹੜੀ ਵੇਟ ਟਾਈਮ ਹੈ ਉਹ 15 ਸਾਲ ਤੋਂ ਉੱਤੇ ਆ ਤੇ ਤੁਹਾਨੂੰ ਇਹਦਾ ਕੋਈ ਖਾਸ ਜਿਹੜਾ ਫਾਇਦਾ ਨਹੀਂ ਹੋਣਾ। ਪਰ ਜਿਹੜੇ ਸਾਡੇ ਸਪੈਸ਼ਲੀ ਜਿਹੜੇ ਨੇਪਾਲੀ ਆ, ਉਹ ਕਾਫੀ ਰੈਸਟੋਰੈਂਟ ਬਿਜ਼ਨਸ 'ਚ ਹੁਣ ਬਹੁਤ ਜ਼ਿਆਦਾ ਜਾਣ ਲੱਗ ਪਏ ਆ। ਜਿਹੜੇ ਸਾਡੇ ਅਫਗਾਨੀ ਵੀ ਜਿਹੜੇ ਸ਼ੋਅ ਸੁਣਦੇ ਆ, ਜਿਨ੍ਹਾਂ ਨੇ ਸਾਇਲਮ ਆ ਕੇ ਸਿੱਧੇ 6 ਮਹੀਨਿਆਂ ਚ ਲਾ ਦਿੱਤੀ ਸੀਗੀ। ਸੋ ਤੁਸੀਂ ਜੇ ਤੁਹਾਡੀ ਸਾਇਲਮ ਲੱਗੀ ਹੋਈ ਆ ਪੈਂਡਿੰਗ ਆ, ਤੇ ਅਫਗਾਨਿਸਤਾਨ ਵਾਲੇ ਜਿਹੜੇ ਆਪਣੇ ਕਲਾਇੰਟਸ ਹੁੰਦੇ ਆ, ਉਹ ਤੁਸੀਂ ਜਿੱਥੇ ਕੰਮ ਕਰਦੇ ਆ ਤੁਸੀਂ ਉਹਦੇ ਥਰੂ ਜਿਹੜਾ ਆਪਣਾ ਰਾਸਤਾ ਇਹ ਜਿਹੜਾ ਇੱਕ ਲੱਭ ਸਕਦੇ ਆ। ਸੋ ਇਹਨੂੰ ਆਪਾਂ EB3 ਕੈਟੇਗਰੀ ਜਿਹੜੀ ਉਹ ਕਹਿੰਦੇ ਆ। ਸੋ ਕਲੀਅਰ ਕਰਦੇ ਜਾਈਏ, EB3 ਕਰ ਸਕਦੇ ਆ ਜੇ 140 ਅਪਰੂਵ ਤੁਹਾਡਾ ਹੁੰਦਾ ਹੈ, ਤੇ ਫਿਰ ਵੀ 15 ਸਾਲ ਤੱਕ ਆ। ਇਹਦੀ ਲਿਮਿਟ ਵੀ ਹੁੰਦੀ ਹੈ ਵੀ ਸਾਲ 'ਚ ਇਹਨਾਂ ਨੇ ਕਿੰਨੇ ਇਦਾਂ ਦੇ ਜਿਹੜੇ ਉਹ ਪਾਸ ਕਰਨੇ ਹੁੰਦੇ ਆ? ਪੂਰਾ ਤਾਂ ਜਿਹੜਾ ਮੈਥ ਮੈਨੂੰ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹ ਚੱਲਦਾ, ਪਰ ਜ਼ਿਆਦਾਤਰ ਇਹ 1,40,000 ਗ੍ਰੀਨ ਕਾਰਡ ਜਿਹੜੇ ਦਿੰਦੇ ਆ, ਮੈਂ ਗਲਤ ਹੋ ਸਕਦਾ ਐਗਜ਼ੈਕਟ ਨੰਬਰ ਤੇ ਇਹਨਾਂ ਨੇ ਹਰ ਕੰਟਰੀ ਨੂੰ ਜਿਹੜਾ 7% ਦਾ ਕੋਟਾ ਮੈਕਸਿਮਮ ਅਲਾਟ ਕੀਤਾ। ਤੇ ਤਾਂ ਕਰਕੇ ਜਿਹੜਾ ਇੰਡੀਆ, ਲੋਕੀ ਬਹੁਤ ਜ਼ਿਆਦਾ ਹੁਣ ਜਿਹੜੇ ਇੰਡੀਆ ਦਾ ਵੀ ਕੋਟਾ ਸੇਮ ਆ, ਨੇਪਾਲ ਦਾ, ਪਾਕਿਸਤਾਨ ਦਾ, ਬੰਗਲਾਦੇਸ਼ ਦਾ, ਉਹਨਾਂ ਦਾ ਵੀ ਸੇਮ ਆ। ਉਹਨਾਂ ਦੀ ਜਿਹੜੀ ਜਨਸੰਖਿਆ ਘੱਟ ਆ, ਉਹਦੇ ਕਰਕੇ ਜਿਹੜਾ ਉਹਨਾਂ ਦਾ ਨੰਬਰ ਜਿਹੜਾ ਛੇਤੀ ਲੱਗ ਜਾਂਦਾ। ਬਾਕੀ ਸਾਰੇ ਜਿਹੜੇ ਕੰਟਰੀ ਆ, ਇੰਡੀਆ, ਚਾਈਨਾ, ਫਿਲੀਪੀਨਸ ਤੇ ਮੈਕਸੀਕੋ ਤੋਂ ਇਲਾਵਾ, ਉਹਨੂੰ ਇਹ ਰੋ ਕੰਟਰੀ ਕਹਿੰਦੇ ਆ, ਰੈਸਟ ਆਫ ਦਾ ਵਰਲਡ, ਕਿਉਂਕਿ ਇਹਨਾਂ ਚੋਂ ਰਸ਼ ਜਿਹੜਾ ਘੱਟ ਆ। ਤੇ ਫੈਮਿਲੀ ਬੇਸ ਤੇ ਇੰਡੀਆ 'ਚ ਵੀ ਬਹੁਤ ਬੈਕਲੌਗਡ ਆ, ਮੈਕਸੀਕੋ, ਫਿਲੀਪੀਨਸ ਇਹਦੇ ਵਿੱਚ ਬਹੁਤ ਬੈਕਲੌਗਡ ਆ। ਤੇ ਬਾਕੀ ਸਾਰੇ ਕੰਟਰੀਆਂ ਨੂੰ ਇਹ ਇਕੱਠਾ ਜਿਹੜਾ ਗਿਣਦੇ ਆ। ਇੰਡੀਆ, ਚਾਈਨਾ, ਫਿਲੀਪੀਨਸ, ਮੈਕਸੀਕੋ, ਇਹਨਾਂ ਚੋਂ ਰਸ਼ ਜਿਹੜਾ ਫੈਮਿਲੀ ਬੇਸ ਦਾ ਵੀ ਜ਼ਿਆਦਾ ਇੰਡੀਆ ਦੇ ਵਿੱਚ, ਤੇ ਚਾਈਨਾ ਦੇ ਵਿੱਚ ਇੰਪਲੋਇਮੈਂਟ ਬੇਸ ਦਾ ਬਹੁਤ ਜ਼ਿਆਦਾ ਜਿਹੜਾ ਇੰਡੀਆ 'ਚ। ਤੇ ਡਿਪੈਂਡਿੰਗ ਹੁਣ ਕਿ ਕਿੰਨੇ ਲੋਕੀ ਕਿਹੜੀ ਕੈਟੇਗਰੀ 'ਚ ਅਪਲਾਈ ਕਰਦੇ ਆ, ਕਿੱਦਾਂ ਉਹ ਵੀਜ਼ਾ ਨੰਬਰਸ ਅਲਾਟ ਹੁੰਦੇ ਆ ਕੰਟਰੀ ਦੀ, ਤਾਂ ਕਰਕੇ ਵੱਖ-ਵੱਖ ਜਿਹੜੀ ਵੇਟ ਉਹ ਬਣ ਜਾਂਦੀ ਆ। ਤੇ ਨੇਪਾਲ ਦਾ, ਪਾਕਿਸਤਾਨ ਵਾਲਿਆਂ ਦਾ ਜਿਹੜਾ ਗ੍ਰੀਨ ਕਾਰਡ ਉਹ ਛੇਤੀ ਆ ਜਾਂਦਾ, ਇੰਡੀਆ ਵਾਲਿਆਂ ਤੇ ਚਾਈਨਾ ਵਾਲਿਆਂ ਨੂੰ ਦੇਰ ਲੱਗਦੀ। ਸੋ ਇੱਕ ਕੁਐਸਚਨ ਆ ਰਿਹਾ ਬਾਰ-ਬਾਰ ਵੀ ਚਾਹੇ EB1 ਆ, 2 ਆ, 3 ਆ, ਇਹਦੇ ਵਿੱਚ ਜਿਹੜੀ ਲਾਈਨ ਅਪ ਆ ਇਹ ਵੀ ਬਾਈ ਬਰਥ ਹੀ ਆ ਸਾਰਿਆਂ 'ਚ? EB3 ਦਾ ਤੁਸੀਂ ਦੱਸ ਦਿੱਤਾ, EB2 'ਚ ਵੀ ਜਿਹੜੇ ਕੰਟਰੀ ਆਫ ਬਰਥ ਦੇ ਹਿਸਾਬ ਨਾਲ ਹੀ ਆ? ਸਾਰਿਆਂ 'ਚ ਬਾਈ ਬਰਥ ਦੇ ਹਿਸਾਬ ਨਾਲ ਚੱਲਦਾ। ਇੱਕ ਇਹਦੇ ਵਿੱਚ ਐਕਸੈਪਸ਼ਨ ਹੁੰਦੀ ਹੈ ਕਿ ਕ੍ਰਾਸ ਚਾਰਜੇਬਿਲਟੀ, ਜੇ ਤੁਹਾਡੀ ਘਰ ਵਾਲਾ ਸਪਾਊਸ ਜੇ ਤੁਹਾਡਾ ਕਿਸੇ ਹੋਰ ਕੰਟਰੀ ਦੀ ਨੈਸ਼ਨੈਲਿਟੀ ਬਰਥ ਕੋ ਹੈਗਾ, ਤੁਸੀਂ ਉਹਦੀ ਜਿਹੜੀ ਕੰਟਰੀ ਆਫ ਬਰਥ ਜਿੱਦਾਂ ਯੂਜ਼ ਕਰ ਸਕਦੇ ਆ। ਫੋਰ ਐਗਜ਼ਾਮਪਲ, ਇੰਡੀਅਨ ਬੰਦੇ ਨੇ ਮੈਕਸੀਕਨ ਨਾਲ ਵਿਆਹ ਕਰਾਇਆ ਤਾਂ ਮੈਕਸੀਕੋ ਦੀ ਕੰਟਰੀ ਜਿਹੜੀ ਯੂਜ਼ ਕਰ ਸਕਦਾ। ਇਸ ਤੋਂ ਜ਼ਿਆਦਾ ਮੈਂ ਬੋਲੂੰਗਾ ਨਹੀਂ, ਕਿਉਂਕਿ ਮੈਂ ਬੋਲਤਾ ਤਾਂ ਪਟਾਰੀ ਖੁੱਲ ਜਾਣੀ ਤੇ ਫੇਕ ਪਲੇ ਬਹੁਤ ਜ਼ਿਆਦਾ ਜਿਹੜੇ ਹੋਣੇ ਸ਼ੁਰੂ ਹੋ ਜਾਣੇ ਇਹਦੇ ਵਿੱਚ ਵੀ। ਤੇ ਜਿਹਨੂੰ ਨਹੀਂ ਵੀ ਪਤਾ ਉਹਨੇ ਵੀ ਲਾਇਰ ਬਣਿਆ ਹੋਣਾ ਵਾ। ਤੇ ਇਹਦੇ ਵਿੱਚ ਕਈ ਉਹ ਹੁੰਦੇ ਆ, ਪਰ ਜਿੱਦਾਂ ਕਹਿੰਦੇ ਨਹੀਂ, ਉਹ ਇੱਕ ਮੁੰਡੇ ਨੇ ਨਰਸ ਜਿਹੜਾ ਹੈਗਾ ਆਸਟ੍ਰੇਲੀਆ ਵੀਡੀਓ ਪਾਈ ਸੀ ਕਿ ਕਹਿੰਦਾ ਲੋਕਾਂ ਨੂੰ ਕਹਿੰਦਾ ਕਿਤੇ ਦਾ ਕਹਿੰਦਾ ਇੱਕ ਵਾਰੀ ਪਤਾ ਲੱਗ ਜਾਂਦਾ, ਪੂਰਾ ਉਹਦਾ ਕਹਿੰਦਾ ਖਲਾਰਾ ਜਿਹੜਾ ਉਹ ਪਾ ਦਿੰਦੇ ਆ। ਤੇ ਇਹਦੇ ਵਿੱਚ
ਪ੍ਰੋਸੈਸ ਜਿਹੜਾ ਇੱਕ ਹੁੰਦਾ ਤੁਹਾਡੀ ਸਪਾਊਸ ਦੀ ਜਿਹੜੀ ਕੰਟਰੀ ਆਫ ਬਰਥ ਆ ਉਹਦੇ ਹਿਸਾਬ ਨਾਲ ਵੀ ਤੁਸੀਂ ਚਾਰਜੇਬਿਲਟੀ ਜਿਹੜੀ ਲੈ ਸਕਦੇ ਹੋ। ਤੇ ਹੁਣ ਆਪਾਂ ਜੇ EB4 ਤੇ ਵਧੀਏ, ਇਹਦਾ ਕੀ ਡਿਫਰੈਂਸ ਆ ਬਾਕੀ ਦੇ ਨਾਲੋਂ, ਇਹ ਕਿੱਦਾਂ ਵੱਖਰਾ ਹੈ? EB4 ਜਿਹੜਾ ਗ੍ਰੀਨ ਕਾਰਡ ਹੈਗਾ, ਇਹ ਸਭ ਤੋਂ ਕਾਮਨ ਆਪਣੇ ਪੰਜਾਬੀਆਂ ਦੇ ਵਿੱਚ ਬਹੁਤ ਪਪੂਲਰ ਆ। ਜਿਹੜੇ ਗੁਰਦੁਆਰਿਆਂ ਵਾਲੇ ਜਿਹੜੇ ਲੋਕ ਆ ਉਹ EB4 ਕੈਟੇਗਰੀ ਚ ਆਉਂਦੇ ਆ। ਇਹਦਾ ਰਸ਼ ਜਿਹੜਾ ਘੱਟ ਆ, ਕਿਉਂਕਿ ਜਿਹੜੀ ਜ਼ਿਆਦਾ ਜਨਤਾ ਜਿਹੜੀ ਉਹ ਇੰਜੀਨੀਅਰਿੰਗ ਵਾਲੇ ਪਾਸੇ EB2 EB3 ਵਾਲੇ ਪਾਸੇ ਜਾਂਦੀ ਆ। ਇਹਦੇ ਵਿੱਚ ਜਿਹੜੇ ਗੁਰਦੁਆਰੇ ਵਾਲੇ ਆ ਜਾਂਦੇ ਆ, ਤਾਂ ਕਰਕੇ ਤੁਸੀਂ ਦੇਖਿਆ ਕਿ ਉਹਨਾਂ ਦਾ ਰਸ਼ ਵੀ ਜਿਹੜਾ ਘੱਟ ਹੁੰਦਾ ਸੀਗਾ। ਪਰ ਹੁਣ ਤੁਸੀਂ ਕੁਝ ਸਾਲਾਂ 'ਚ ਦੇਖਿਆ ਕਿ ਰਸ਼ ਉਹ ਥੋੜਾ ਜਿਹੜਾ ਵੱਧ ਰਿਹਾ, ਕਿਉਂਕਿ ਗੁਰਦੁਆਰੇ ਵਾਲੇ ਲੋਕ ਵੀ ਬਹੁਤ ਜ਼ਿਆਦਾ ਜਿਹੜੇ ਉਹ ਆ ਜਾਂਦੇ ਹਨ, ਗੁਰਦੁਆਰੇ ਚਰਚਾਂ ਵਾਲੇ। ਤੇ ਪਰ ਰਿਲੇਟਿਵਲੀ ਇਹ ਜਿਹੜਾ EB4 ਹੈ, ਕੈਟੇਗਰੀ 'ਚ ਰਸ਼ ਜਿਹੜਾ ਘੱਟ ਰਹਿੰਦਾ। ਇਹਦੇ ਨਾਲ ਜਿਹੜਾ ਆਪਣਾ ਸਪੈਸ਼ਲ ਇਮੀਗ੍ਰੈਂਟ ਜੁਵੇਨਾਈਲ ਜਿਹੜੇ SIJ ਦੇ ਕੇਸਿਸ ਆ, ਸਿਜ ਕੇਸਿਸ, ਗਾਰਡੀਅਨ ਦੇ ਕੇਸਿਸ ਜਿਹੜੇ ਹੈਗੇ ਆ, ਉਹਨਾਂ ਦਾ ਵੀ ਜਿਹੜਾ ਕੈਟੇਗਰੀ EB4 ਪੈਂਦੀ ਆ। ਤੇ ਉਹਦੀ ਵੀ ਜਿੱਦਾਂ ਹੁਣ ਤੁਸੀਂ ਦੇਖੋ ਕਿ ਪਹਿਲਾਂ ਨਾਲ ਹੀ ਨੰਬਰ ਜਿਹੜਾ ਲੱਗ ਜਾਂਦਾ ਸੀਗਾ, ਹੁਣ ਉਹਦੇ ਵਿੱਚ ਵੀ ਵੇਟ ਜਿਹੜੀ ਵੱਧ ਰਹੀ ਆ, 3-3 4-4 ਸਾਲ ਉਹਨਾਂ ਨੂੰ ਜਿਹੜਾ ਵੇਟ ਉਹ ਕਰਨਾ ਪੈ ਰਿਹਾ। ਠੀਕ ਹੈ। I360 ਫਾਰਮ ਵਾਲੀ ਜਿਹੜੀ ਕੈਟੇਗਰੀ ਸਾਰੀ ਹੈਗੀ ਆ, ਉਹ EB4 ਦੇ ਅੰਡਰ ਉਹਦੇ ਵਿੱਚ ਕਈ ਸਾਰੇ ਜਿਹੜੇ ਕੇਸ ਆ ਜਾਂਦੇ ਆ। ਓਕੇ, ਠੀਕ ਹੈ ਜੀ। ਓਕੇ, ਤੇ EB5? EB5 ਜਿਹੜਾ ਆਪਣਾ ਇਨਵੈਸਟਮੈਂਟ ਬੇਸਡ ਕੈਟੇਗਰੀ ਆ ਜਾਂਦੀ ਆ, ਤੇ ਪਾਇਆ ਇਹਨਾਂ ਨੇ ਉਹਨੂੰ ਇੰਪਲੋਇਮੈਂਟ ਦੇ ਥੱਲੇ ਹੀ ਆ, ਹਨਾ, EB5। ਤੇ ਇਹਦੇ ਬਾਰੇ ਤਾਂ ਆਪਾਂ ਕਾਫੀ ਡਿਟੇਲ 'ਚ ਜਿਹੜੀ ਗੱਲ ਕਰ ਚੁੱਕੇ ਹਾਂ ਕਿ $8 ਲੱਖ ਜਾਂ ਮਿਲੀਅਨ $50,000 ਉਹ ਇਨਵੈਸਟ ਕਰਕੇ ਆਣਾ। ਇਹ 'ਚ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ, ਇੱਕ ਵਾਰੀ ਕਿਸੇ ਦਾ ਕੇਸ ਹੁਣੇ ਪਾਸ ਹੋਇਆ ਸੀਗਾ ਗੈਸ ਸਟੇਸ਼ਨ ਦਾ, ਉਹਦੀ ਵੀਡੀਓ ਪਾਈ, ਤੇ ਉਹ ਮੈਂ ਥੱਲੇ ਜਨਤਾ ਦੇ ਕਮੈਂਟ ਪੜ੍ਹਨ ਲੱਗਾ, ਲੈ ਕਹਿੰਦਾ $8 ਲੱਖ ਹੁੰਦੇ, ਕਹਿੰਦਾ ਫਿਰ ਤਾਂ ਕਹਿੰਦਾ ਇੰਡੀਆ 'ਚ, ਕਹਿੰਦਾ ਫਿਰ ਤਾਂ ਕਹਿੰਦਾ ਬੰਦਾ ਪਿੰਡ 'ਚ ਹੀ ਰਾਜਾ ਵਾ। ਤੇ ਗੱਲ ਉਹੀ ਆ ਕਿ ਉਹ ਰਾਜਿਆਂ ਵਾਸਤੇ ਹੀ ਉਹ ਵੀਜ਼ਾ ਬਣਾਇਆ, ਜਿਹੜਾ $8 ਲੱਖ ਜੇ ਕੋਈ ਹੈਗੇ ਉਹੀ ਕਰ ਸਕਦਾ। ਉਹਨਾਂ ਨੇ ਆਪਣੀ ਲਿਮਿਟ ਜਿਹੜੀ ਉਹ ਰੱਖੀ ਆ, ਉਹਦੇ ਵਿੱਚ ਕੋਈ ਆਰਗੂਮੈਂਟ ਨਹੀਂ ਕਿ ਘੱਟ ਨਹੀਂ ਹੋ ਸਕਦੀ, ਏਦਾਂ ਨਹੀਂ ਹੋ ਸਕਦਾ, ਓਦਾਂ ਨਹੀਂ ਹੋ ਸਕਦਾ। ਸਟ੍ਰਿਕਟ ਜਿਹੜੀ ਉਹਨਾਂ ਦੀ 8 ਲੱਖ ਵਾਲੀ ਜਿਹੜੀ ਮਿਨੀਮਮ ਉਹਨਾਂ ਦੀ ਥ੍ਰੈਸ਼ਹੋਲਡ ਰਿਕੁਆਇਰਮੈਂਟ ਜਿਹੜੀ ਉਹ ਹੈਗੀ ਆ। ਤੇ ਤੁਸੀਂ ਇਸ ਤਰ੍ਹਾਂ ਦਾ ਬਿਜ਼ਨਸ ਜੇ ਖੜਾ ਕਰਦੇ ਹੋ ਜਿਹਦੇ ਵਿੱਚ ਕਿ 10 ਜੌਬਸ ਤੁਸੀਂ ਕ੍ਰੀਏਟ ਕਰ ਸਕੋ, ਜਾਂ ਕੰਬੀਨੇਸ਼ਨ ਆਫ ਬਿਜ਼ਨਸ ਤੁਸੀਂ ਖੜੇ ਕਰਦੇ ਆ ਕਿ 10 ਜੌਬ ਟੋਟਲ ਜਿਹੜੀਆਂ ਮਿਲਾ ਕੇ ਕ੍ਰੀਏਟ ਹੋ ਸਕਣ, ਉਸ ਬੰਦੇ ਲਈ ਜਿਹੜਾ ਇਹ ਵੀਜ਼ਾ ਹੈਗਾ, ਇਹ ਜਿਹੜਾ EB5 ਵੀਜ਼ਾ ਹੈਗਾ, ਇਹਨੂੰ ਕੋਈ ਵੀ ਕਰ ਸਕਦਾ, ਇੰਡੀਅਨ ਸਿਟੀਜ਼ਨ ਵੀ ਜਿਹੜਾ ਕਰ ਸਕਦਾ ਵਾ। ਇਹ E2 ਵਾਲਾ ਨਹੀਂ, ਜਿਹੜਾ ਤੁਹਾਨੂੰ ਇੱਕ ਕੰਟਰੀ ਦਾ ਨਾਗਰਿਕ ਹੋਣਾ ਪੈਂਦਾ। ਤੇ EB5 ਜਿਹੜਾ ਸਿੱਧਾ ਹੀ ਆ ਕਿ $8 ਲੱਖ ਖਰਚੋ, ਤੇ ਡਿਪੈਂਡਿੰਗ ਅਪਨ ਏਰੀਆ, ਤੇ ਕਈ ਏਰੀਆ ਦੇ ਵਿੱਚ $1,50,000 ਆ, ਉਹ ਤੁਸੀਂ ਜੇ ਇਨਵੈਸਟ ਕਰਦੇ ਆ ਤੇ ਉਹਦੇ ਬੇਸ ਤੇ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਆ ਸਕਦਾ। ਠੀਕ ਹੈ। ਉਹ ਤਾਂ ਚਲੋ ਬੰਦਾ ਕਹਿਣ ਨੂੰ ਤਾਂ ਕਹਿੰਦਾ ਵੀ 70 ਲੱਖ 50 ਲੱਖ ਇੰਨੇ ਲੱਖ ਲਾ ਕੇ ਵੀ ਆਉਣਾ, ਤੇ ਉਹ ਕਹਿੰਦਾ ਵੀ ਉਹ ਵੀ ਬਥੇਰੇ ਹੁੰਦੇ ਆ, ਪਰ ਹਰ ਇੱਕ ਜਣਾ ਇੱਕ ਵਧੀਆ ਜੀਵਨ ਦੇ ਲਈ ਇੱਥੇ ਅਮਰੀਕਾ ਵੱਲ ਨੂੰ ਆ ਰਿਹਾ ਆ, ਬਾਹਰਲੇ ਮੁਲਕਾਂ 'ਚ ਆਉਂਦਾ ਆ, ਸਿਸਟਮ ਤੋਂ ਉੱਥੋਂ ਪਰੇਸ਼ਾਨ ਹੁੰਦਾ ਆ, ਹੋਰ ਕਈ ਚੀਜ਼ਾਂ ਦਾ ਜਿਹੜਾ ਸੁਮੇਲ ਹੋ ਕੇ ਬੰਦਾ ਆਉਂਦਾ। ਸੋ ਔਖਿਆਂ ਜਿਹੜੇ ਉਹ ਅੱਕ ਜਿਹੜੇ ਉਹ ਚੱਪਦੇ ਆ। ਇਹ ਕੁਝ ਸਾਲ ਪਹਿਲਾਂ ਇਹ ਜਿਹੜੀ ਕੀਮਤ ਹੁਣ ਜਿਹੜੀ ਮਿਲੀਅਨ ਡਾਲਰ ਤੱਕ ਇਹ ਪਹਿਲਾਂ ਅੱਧੀ ਵੀ ਹੋਈ ਸੀ, ਇਹ ਦੁਬਾਰਾ ਇਹਨਾਂ ਨੇ ਵਧਾਈ ਸੀ। ਹਾਂਜੀ, 5 ਲੱਖ ਵੀ ਸੀਗੀ। ਕਈ ਸਾਡੇ ਜਿਹੜੇ ਇੰਜੀਨੀਅਰ ਕਲਾਇੰਟ ਉਹਨਾਂ ਨੇ ਆਪਣੇ ਉਹਨਾਂ ਦੇ ਘਰਾਂ ਦੀ ਵੈਲਿਊ ਜਿੱਦਾਂ ਵੱਧ ਗਈ ਸੀਗੀ, ਉਰੇ ਬੇ ਏਰੀਏ 'ਚ ਜਿਹਦਾ ਘਰ ਸੀਗਾ, ਉਹਨੇ ਲਾਈਨ ਆਫ ਕ੍ਰੈਡਿਟ ਚੱਕ ਕੇ ਕਈ ਲੋਕਾਂ ਨੇ ਜਿਹੜਾ 5-5 ਲੱਖ ਵਾਲੇ ਪ੍ਰੋਗਰਾਮ 'ਚ ਉਹ ਗਏ ਆ, ਹਨਾ। ਹੁਣ ਜੇ ਕਿਸੇ ਦਾ ਘਰ ਆ ਉਰੇ, ਇੰਜੀਨੀਅਰ ਆ ਜਾਂ ਕੁਛ, ਉਹ ਕੋਈ ਫਸਿਆ ਪਿਆ, ਕਈ ਵਾਰੀ ਉਹ ਸੋਚਦਾ ਕਿ ਮੈਂ 15 ਸਾਲ 20 ਸਾਲ ਲਾਣੇ ਆ। ਜੇ ਤੁਹਾਨੂੰ ਬਿਜ਼ਨਸ ਦਾ ਜੇ ਆਈਡੀਆ ਹੈਗਾ, ਤੁਹਾਡੇ ਘਰ ਦੀ ਵੈਲਿਊ ਨਹੀਂ ਹੈਗੀ ਹੈ, ਤੁਹਾਨੂੰ ਲਾਈਨ ਆਫ ਕ੍ਰੈਡਿਟ ਜੇ ਮਿਲਦੀ ਆ, $1 ਮਿਲੀਅਨ ਤੱਕ ਤੁਹਾਨੂੰ ਜੇ ਦਿੰਦੇ ਆ ਉਹ ਲੋਨ ਘਰ ਦੇ ਉੱਤੇ, ਤੇ ਤੁਸੀਂ ਆਪਣਾ ਜਿਹੜਾ ਫਿਰ EB5 ਦੇ ਥੱਲੇ ਜਿਹੜਾ ਸਿੱਧੇ ਸੈੱਟ ਹੋ ਸਕਦੇ, ਤੁਹਾਨੂੰ ਉਹਦੇ ਲਈ ਜਿਹੜੀ ਹੈਗੀ ਆ 15 ਸਾਲ ਵੇਟ ਨਹੀਂ ਕਰਨੀ ਪੈਣੀ। ਠੀਕ ਹੈ ਜੀ। ਤੇ ਇਹਨਾਂ ਵਿੱਚੋਂ ਜਿਹੜੇ ਇੰਪਲੋਇਮੈਂਟ ਬੇਸ ਦੇ ਵਿੱਚ ਸਭ ਤੋਂ ਕਾਮਨ ਮੈਥਡ ਕਿਹੜਾ ਯੂਜ਼ ਹੁੰਦਾ ਹੈ? ਕਾਮਨ ਮੈਥਡ ਤਾਂ ਸਭ ਤੋਂ ਜਿਹੜਾ ਹੈਗਾ EB2 EB3 ਆ, ਇਹਨਾਂ ਦੀ ਰੇਸ ਜਿਹੜੀ ਲੱਗੀ ਰਹਿੰਦੀ ਆ, ਕਿਉਂਕਿ EB1 ਜਿਹੜਾ ਹੋ ਜਾਂਦਾ, ਉਹ ਹੋ ਜਾਂਦਾ ਟੌਪ ਵਾਲੇ ਬੰਦਿਆਂ ਲਈ, ਐਗਜ਼ੈਕਟਿਵ ਮੈਨੇਜਰ, ਆਊਟਸਟੈਂਡਿੰਗ ਪ੍ਰੋਫੈਸਰ, ਜਾਂ ਬਹੁਤ ਟੌਪ ਤੇ ਜਿਹੜੇ ਐਕਸਟਰਾਆਰਡੀਨਰੀ ਐਬਿਲਿਟੀ, ਐਥਲੀਟ, ਐਂਟਰਟੇਨਰ, ਆਰਟਿਸਟ, ਹਨਾ। ਉਹ ਤਾਂ ਕਹਿ ਲਓ ਕਿ 1 in million ਵਾਲਾ ਬੰਦਾ ਜਿਹੜਾ ਹਿਸਾਬ ਕਿਤਾਬ ਹੁੰਦਾ। ਤੇ ਉਸ ਤੋਂ ਬਾਅਦ ਜਿਹੜਾ ਆਪਣਾ EB2 ਤੇ EB3 ਇਹ ਸੌਖੇ ਆ ਥੋੜੇ ਕੁ। ਤੁਸੀਂ ਆਏ, ਤੁਹਾਡਾ ਰਿਸਕ ਕੋਈ ਨਹੀਂ, ਤੁਸੀਂ ਸਟੂਡੈਂਟ ਬਣ ਕੇ ਆਏ, ਤੁਸੀਂ ਡਾਇਰੈਕਟਲੀ H1B ਤੇ ਆਏ ਇੰਡੀਆ ਤੋਂ, ਤੇ EB2 EB3 ਗ੍ਰੀਨ ਕਾਰਡ 'ਚ ਡਿਪੈਂਡਿੰਗ ਤੁਹਾਡੇ ਕੋਲ ਮਾਸਟਰ ਡਿਗਰੀ ਆ ਜਾਂ ਤੁਹਾਡੇ ਕੋਲ ਬੈਚਲਰਸ ਡਿਗਰੀ, ਉਹਦੇ ਹਿਸਾਬ ਨਾਲ ਤੁਹਾਡਾ ਉਹ ਫਾਈਲ ਕਰ ਸਕਦੇ ਆ। ਜਾਂ ਜਿਹੜੇ ਦੂਸਰੀ ਕੰਟਰੀਆਂ ਦੇ, ਫਿਲੀਪੀਨਸ ਦੇ, ਮੈਕਸੀਕੋ ਦੇ, ਉਹ ਤਾਂ ਸਿੱਧਾ ਹੀ ਲੋਕੀ EB3 ਤੇ ਡਾਇਰੈਕਟਲੀ ਵੀ ਲਾ ਸਕਦੇ ਆ। ਕਈ ਸਾਨੂੰ ਪੰਜਾਬੀ ਬਿਜ਼ਨਸ ਵੀ ਪੁੱਛਦੇ ਆ ਕਿ ਮੈਂ ਆਪਣੇ ਰਿਸ਼ਤੇਦਾਰ ਦਾ ਇੰਡੀਆ ਦੇ ਵਿੱਚ ਸਪਾਂਸਰ ਕਰ ਸਕਦਾ ਗ੍ਰੀਨ ਕਾਰਡ ਡਾਇਰੈਕਟਲੀ। ਸਪਾਂਸਰ ਤੁਸੀਂ ਕਰ ਸਕਦੇ ਆ ਜੇ ਜੈਨੂਇਨ ਜੌਬ ਆ, ਪਰ ਵੇਟ ਟਾਈਮ ਜਿਹੜਾ 15 ਸਾਲ ਤੋਂ ਉੱਤੇ ਲੱਗੂਗਾ। ਠੀਕ ਹੈ। ਤੇ ਇਹਨਾਂ 'ਚੋਂ ਸਭ ਤੋਂ ਫਾਸਟੈਸਟ ਕਿਹੜਾ ਹੈ? ਫਾਸਟੈਸਟ EB1 EB1 ਆ। ਤੇ
ਜਿੱਦਾਂ ਹੁਣ ਟਰੱਕਰਸ ਦੀ ਆਪਾਂ ਗੱਲ ਕੀਤੀ ਸੀ, ਉਹਨਾਂ ਦੇ ਲਈ ਜਿਹੜਾ EV3 ਹੈ, ਜੇ ਤੁਸੀਂ ਥੋੜਾ ਉਹਦੇ ਬਾਰੇ ਕੁਝ ਹੋਰ ਦੱਸਣਾ ਜਾਂ ਕਹਿਣਾ ਚਾਹੁੰਦੇ ਹੋ? EV3 ਬਾਰੇ ਮੈਂ ਇਹੀ ਕਹੂੰਗਾ ਕਿ ਕਿਸੇ ਦੀ ਵੀਡੀਓ ਦੇਖ ਕੇ ਕੋਈ ਪੁੱਠਾ ਪੰਗਾ ਨਾ ਲਓ। ਇਹ ਹੈ ਨੀਗਾ ਕੋਈ ਵੀ ਗ੍ਰੀਨ ਕਾਰਡ। ਇਹ ਇੰਪਲੋਇਮੈਂਟ ਵੇਸਟ ਵਾਲੀ ਜਿਹੜੀ ਕੈਟੇਗਰੀ ਉਹ ਹੈਗੀ ਆ। ਤੇ ਝੂਠੀ ਤੁਹਾਨੂੰ ਕੋਈ ਸਨਸਨੀ ਖਬਰ ਫੈਲਾ ਕੇ, ਤੁਹਾਨੂੰ ਕੋਈ ਝੂਠੀ ਉਮੀਦ ਦੇ ਕੇ, ਏਦਾਂ ਦੀ ਆਪਣੀ ਕੋਈ ਇੰਟੈਂਸ਼ਨ ਨਹੀਂ ਹੁੰਦੀ। ਸ਼ੋਅ ਜਿਹੜਾ ਹੈਗਾ ਪੂਰਾ ਔਨ ਪੁਆਇੰਟ ਸਾਫ਼ ਜਿਹੜਾ ਹੈਗਾ ਕਿ ਜੋ ਵੀ ਮਾਰਕੀਟ 'ਚ ਅਫਵਾਹ ਚੱਲਦੀ ਆ, ਲੋਕੀ ਆਪਣੀਆਂ ਵੀਡੀਓ ਚਲਾਉਂਦੇ ਆ ਟਿਕਟੌਕ ਕਰਨ ਲਈ, ਉਹ ਸਾਰਿਆਂ ਤੋਂ ਕਿ ਤੁਹਾਨੂੰ ਸਹੀ ਜਿਹੜੀ ਜਾਣਕਾਰੀ ਮਿਲੇ। ਤੇ EB3 ਉਹ ਸਿਰਫ ਇੱਕ ਟਾਕਿੰਗ ਪੁਆਇੰਟ ਜਿਹੜਾ ਇੱਕ ਉਹ ਹੈਗਾ, ਕੋਈ ਏਦਾਂ ਦਾ ਐਕਚੁਅਲ ਵੀਜ਼ਾ ਵੂਜ਼ਾ ਨਹੀਂ ਹੈਗਾ। ਇਹ ਜਿਹੜੇ ਵੀਜ਼ੇ ਆ ਸ਼ੁਰੂ ਤੋਂ ਹੀ ਸਾਡੇ ਅਮਰੀਕਾ ਆਉਣ ਤੋਂ ਪਹਿਲਾਂ ਤੇ ਵੀ ਇਹ ਕਦੋਂ ਦੇ ਇਹ ਜਿਹੜੇ ਚੱਲ ਰਹੇ ਆ, ਦਹਾਕਿਆਂ ਤੋਂ ਇਹ ਚੱਲਦੇ ਆ ਰਹੇ ਆ। EB1 2 3 ਇੰਜੀਨੀਅਰ ਤੇ ਸਕਿਲਡ ਵਰਕਰ ਇਹਨੂੰ ਜ਼ਿਆਦਾਤਰ ਯੂਜ਼ ਕਰਦੇ ਸੀਗੇ। ਤੇ ਹੁਣ ਇਹਨੂੰ ਜੇ ਤੁਸੀਂ ਕਹਿੰਦੇ ਹੋ ਕਿ ਕੀ ਟਰੱਕਰ ਇਹਦੇ ਵਿੱਚ ਆ ਸਕਦੇ ਆ, ਉਹ ਇਹਦੇ ਵਿੱਚ ਆ ਸਕਦੇ ਆ, ਪਰ ਜਿਹੜਾ 15 ਤੋਂ 20 ਸਾਲ ਦਾ ਵੇਟ ਟਾਈਮ ਜਿਹੜਾ ਹੈਗਾ, ਉਹਨੂੰ ਤੁਸੀਂ ਬੀਟ ਨਹੀਂ ਜਿਹੜਾ ਕਰ ਪਾਓਗੇ। ਬੜੀ ਦੇਰ ਤੁਹਾਡਾ ਜਿਹੜਾ ਅਸਾਲਮ 'ਚ ਪਹਿਲਾ ਤੁਹਾਡਾ ਜਿਹੜਾ ਨੰਬਰ ਉਹ ਲੱਗ ਜਾਣਾ। ਠੀਕ ਆ। ਤੇ ਤੁਹਾਡਾ ਵੀ EV ਕੈਟੇਗਰੀ ਦੇ ਥਰੂ ਸੀਗਾ? ਜੇ ਤੁਸੀਂ ਵੀ ਆਪਣੀ ਜਰਨੀ ਦਾ ਥੋੜਾ ਜਿਹਾ ਬਰੀਫਲੀ ਸਾਨੂੰ ਸ਼ੇਅਰ ਕਰੋ। ਹਾਂਜੀ, ਬਿਲਕੁਲ ਜੀ। EB ਕੈਟੇਗਰੀ ਦੇ ਵਿੱਚ ਸੀਗਾ। ਇੱਕ ਵਾਰੀ ਪਹਿਲਾਂ ਵੀ ਰੇਡੀਓ ਤੇ ਜਰਨੀ ਸ਼ੇਅਰ ਕੀਤੀ ਸੀਗੀ ਕਿ ਐਜ਼ ਅ ਸਟੂਡੈਂਟ ਆਏ ਸੀਗੇ। ਸਟੂਡੈਂਟ ਤੋਂ ਬਾਅਦ ਤੁਹਾਨੂੰ ਜਦੋਂ ਸਟੂਡੈਂਟ ਸੀਗੇ ਸੇਂਟ ਲੂਇਸ ਯੂਨੀਵਰਸਿਟੀ ਮਿਜ਼ੂਰੀ ਦੇ ਵਿੱਚ, ਤੇ ਉਦੋਂ ਤਾਂ ਇੰਡੀਆ ਦੇ ਵਿੱਚ ਬੰਦੇ ਨੂੰ ਪਤਾ ਨਹੀਂ ਹੁੰਦਾ ਤੇ ਚਾਅ ਬੜਾ ਹੁੰਦਾ ਬੰਦੇ ਨੂੰ ਕੋਈ ਵੀਜ਼ਾ ਲੱਗ ਗਿਆ ਅਮਰੀਕਾ ਦਾ। ਸੋ ਸੇਂਟ ਲੂਇਸ ਯੂਨੀਵਰਸਿਟੀ ਦੇ ਵਿੱਚ ਆਏ ਸੀਗੇ ਐਜ਼ ਅ F1 ਸਟੂਡੈਂਟ। ਉਹ ਤੋਂ ਬਾਅਦ ਸ਼ਿਫਟ ਕੀਤੇ OPT ਤੇ, ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ। 1 ਸਾਲ ਦਾ ਤੁਹਾਨੂੰ ਵਰਕ ਪਰਮਿਟ ਲੱਗਦਾ ਤੁਹਾਡਾ। ਤੇ ਉਹ ਤੁਸੀਂ 1 ਸਾਲ ਦੇ ਵਿੱਚ ਜਿਹੜਾ ਵੀ ਤੁਹਾਡਾ EMPLOYER ਹੁੰਦਾ, ਉਹਨੂੰ ਤੁਸੀਂ ਕਨਵਿੰਸ ਕਰਨਾ ਹੁੰਦਾ ਕਿ ਮੇਰੇ ਲਈ H1B ਵੀਜ਼ਾ ਫਾਈਲ ਕਰੋ। ਠੀਕ ਹੈ। H1B ਵੀਜ਼ੇ ਤੇ ਗਏ। ਪਹਿਲੀ ਜੌਬ ਜਿਹੜੀ ਸੀ, ਪਹਿਲਾ ਸਟਾਪ ਕੈਲੀਫੋਰਨੀਆ ਸੀਗਾ। ਤੇ ਫਿਰ ਕਈ ਜਗ੍ਹਾ ਹੀ ਜਿਹੜੇ ਧੱਕੇ ਉਹ ਖਾਦੇ, ਕੈਲੀਫੋਰਨੀਆ, ਨਿਊ ਜਰਸੀ, ਨਿਊਯਾਰਕ, ਵਰਜੀਨੀਆ, ਕੈਲੀਫੋਰਨੀਆ 2-3 ਵਾਰੀ ਜਿਹੜਾ ਆਉਣਾ ਪਿਆ। ਉਹ ਤੁਹਾਨੂੰ ਜੌਬ ਦੇ ਹਿਸਾਬ ਨਾਲ ਜਿਹੜਾ ਮੂਵ ਹੋਣਾ ਪੈਂਦਾ, H1B ਸਟੇਟਸ ਮੇਨਟੇਨ ਕਰਨਾ ਪੈਂਦਾ। ਤੁਹਾਡੇ ਜਿਹੜੇ EMPLOYERS ਉਹ ਸਾਰਿਆਂ ਨੂੰ ਤੁਹਾਡਾ ਜਿਹੜਾ ਵੀਜ਼ਾ ਇੱਕ ਟ੍ਰਾਂਸਫਰ ਕਰਨਾ ਪੈਂਦਾ, ਉਹਨਾਂ ਨੂੰ ਪੈਸੇ ਖਰਚਣੇ ਪੈਂਦੇ ਆ। ਕਈ ਵਾਰੀ ਜਿੱਥੇ ਤੁਹਾਨੂੰ ਵਧੀਆ ਜੌਬ ਮਿਲਦੀ ਆ, ਉਹ ਤੁਹਾਡਾ ਵੀਜ਼ਾ ਕਰਕੇ ਨਹੀਂ ਰਾਜੀ ਹੁੰਦਾ। ਜਿਹੜਾ ਤੁਹਾਡਾ ਵੀਜ਼ਾ ਕਰਕੇ ਰਾਜੀ ਹੁੰਦਾ, ਉਹ ਤੁਹਾਨੂੰ ਕਈ ਵਾਰੀ ਵਧੀਆ ਜੌਬ ਨਹੀਂ ਦਿੰਦਾ। ਸੋ ਏਦਾਂ ਦੇ ਜਿਹੜੇ ਉਹਦੇ ਵਿੱਚ ਕਾਫੀ ਸਾਰੇ ਜਿਹੜੇ ਚੈਲੰਜਸ ਤੁਹਾਨੂੰ ਲੰਬੇ ਸਮੇਂ ਤੱਕ ਜਿਹੜੇ ਆਉਂਦੇ ਆ। ਤੇ ਇਹਦਾ ਜਿਹੜਾ ਡਿਪੈਂਡਿੰਗ ਤੁਸੀਂ ਕਿਹੜੀ ਕੈਟੇਗਰੀ ਦੇ ਵਿੱਚ ਹੈਗੇ ਆ, ਜਿੱਦਾਂ ਫੈਮਿਲੀ ਬੇਸ ਦਾ ਵੀਜ਼ਾ ਬੁਲੇਟਿਨ ਛਪਦਾ ਹੈ ਨਾ। ਆਪਾਂ ਕਈ ਵਾਰੀ ਗੱਲ ਕਰਦੇ ਹਾਂ ਕਿ 2005 ਤੇ ਡੇਟ ਟਿਕੀ ਹੋਈ ਹੈ, ਅੱਗੇ ਨਹੀਂ ਵੱਧਦੀ। ਸੇਮ ਥਿੰਗ ਜਿਹੜੀ EB2 ਤੇ EB3 ਦੇ ਵਿੱਚ ਵੀ ਜਿਹੜੀ ਵੇਟਿੰਗ ਉਹ ਚੱਲਦੀ ਰਹਿੰਦੀ ਆ। ਤੇ 2007 ਚ ਆਏ ਸੀਗੇ ਤੇ 2018 ਦੇ ਵਿੱਚ ਫਿਰ ਜਾ ਕੇ ਜਿਹੜਾ ਗ੍ਰੀਨ ਕਾਰਡ ਉਹ ਮਿਲਿਆ। ਤੇ ਇਹ ਜਿਹੜਾ ਹੁਣ ਟਾਈਮ ਆ ਉਹ ਵੱਧਦਾ ਰਹਿਣਾ, ਕਿਉਂਕਿ ਲੋਕੀ ਹੋਰ ਆਈ ਜਾਣੇ ਆ, ਵੀਜ਼ਾ ਨੰਬਰ ਉਹ ਵਧਾ ਨਹੀਂ ਰਹੇ। ਜੇ ਕਿਸੇ ਨੂੰ ਕੱਲ 10 ਸਾਲ ਲੱਗਦੇ ਸੀ, ਅੱਜ ਉਹਨੂੰ 15 ਲੱਗਣੇ ਆ, ਕੱਲ ਨੂੰ ਉਹਨੂੰ 20 ਸਾਲ ਵੀ ਲੱਗ ਸਕਦੇ ਆ, ਹੈਨਾ। ਤੇ ਡਿਪੈਂਡਿੰਗ ਅਪਨ ਸਾਰਾ ਜਿਹੜਾ ਇਹ ਹੈਗਾ ਕਿ ਕਿੰਨੇ ਲੋਕੀ ਜਿਹੜੇ ਅਮਰੀਕਾ ਦੇ ਵਿੱਚ ਆਉਂਦੇ ਆ, ਜਾਂ ਸਪੈਸ਼ਲੀ ਇੰਡੀਅਨ ਬੋਰਨ। ਤੇ ਇਹਦੇ ਵਿੱਚ ਜਿੱਦਾਂ ਦੱਸਿਆ ਕਿ ਐਕਸੈਪਸ਼ਨ ਇਹੀ ਸੀਗੀ ਕਿ ਜੇ ਕੋਈ ਹੋਰ ਕੰਟਰੀ ਦੀ ਕੁੜੀ ਨਾਲ ਵਿਆਹ ਕਰਦਾ, ਤਾਂ ਉਹ ਇਹ ਜਿਹੜੀ ਵੇਟ ਹੈ ਇਹਨੂੰ ਬੀਟ ਕਰ ਸਕਦਾ ਤੇ ਉਹ ਕ੍ਰਾਸ ਚਾਰਜੇਬਿਲਿਟੀ ਜਿਹੜਾ ਆਪਣਾ ਕਲੇਮ ਕਰ ਸਕਦਾ। ਸੋ ਇਹ ਜਿਹੜੀ ਸਾਰੀ ਸੀਗੀ ਇੰਪਲੋਇਮੈਂਟ ਦੀ ਜਰਨੀ ਸੀਗੀ। ਕਾਫੀ ਸਾਰੇ ਪੰਜਾਬੀ ਹੁਣ ਜਿਹੜੇ ਕਾਲਜਾਂ ਦੇ ਵਿੱਚ, ਸਕੂਲ ਕਾਲਜਾਂ ਦੇ ਵਿੱਚ ਆਉਂਦੇ ਆ, ਤੇ ਉਹ ਕਈ ਵਾਰੀ ਆਪਣਾ ਨਾ ਮਨੋਬਲ ਜਿਹਾ ਪਹਿਲਾਂ ਹੀ ਸੁੱਟੀ ਪੈਂਦੇ ਕਿ ਨਹੀਂ ਯਾਰ, ਇਹ ਤਾਂ ਦੇਰ ਬਹੁਤ ਲੱਗ ਜਾਣੀ ਆ, ਇੰਨਾ ਪੜ੍ਹ ਨਹੀਂ ਹੋਣਾ, ਜਾਂ ਕਈ ਹੋਰ ਪਿੱਛੇ ਲੱਗ ਜਾਂਦੇ ਆ ਕਿ ਤੂੰ ਕੰਮ ਧੰਦੇ ਚ ਆ ਜਾ ਜਾਂ ਏਦਾਂ ਜਾ। ਸੋ ਸਾਰਿਆਂ ਨੂੰ ਇਹ ਹੈ ਕਿ ਤੁਸੀਂ ਆਪਣੀ ਜਿਹੜੀ ਲਾਈਨ ਹੈ ਨਾ ਤੁਹਾਡੀ, ਤੁਸੀਂ ਅਕਾਊਂਟਿੰਗ ਫਾਈਨੈਂਸ ਜੋ ਕਰਨ ਆਏ ਸੀਗੇ, ਤੁਸੀਂ ਪੈਸੇ ਪਿੱਛੇ ਨਹੀਂ ਭੱਜਣਾ। ਪਹਿਲਾਂ ਤੁਸੀਂ ਆਪਣੀ ਪੜ੍ਹਾਈ ਪੂਰੀ ਕਰੋ। ਇਹ ਵੀ ਇੱਕ ਰਾਹ ਜਿਹੜਾ ਹੈਗਾ ਵਾ। ਬਿਲਕੁਲ। ਇਹਦੇ ਵਿੱਚ ਜੇ ਤੁਸੀਂ ਉਹ ਕਰ ਸਕਦੇ ਆ, ਤੁਸੀਂ ਉਹਨੂੰ ਜ਼ਰੂਰ ਕਰੋ। ਤੁਹਾਨੂੰ ਹਾਰਡਸ਼ਿਪ ਜ਼ਰੂਰ ਜਿਹੜੀ ਇੱਕ ਆਊਗੀ, ਪਹਿਲਾਂ ਔਖ ਜ਼ਰੂਰ ਜਿਹੜੀ ਆਊਗੀ, ਪਰ ਦੋਨਾਂ ਚੀਜ਼ਾਂ 'ਚ ਇੱਕ ਫਰਕ ਹੁੰਦਾ। ਇੱਕ ਬਿਜ਼ਨਸਮੈਨ ਉਹ ਪੈਸੇ ਬਹੁਤ ਜ਼ਿਆਦਾ ਕਮਾ ਸਕਦਾ ਹੈਗਾ, ਪਰ ਉਹਦੀ ਜਿਹੜੀ ਲਾਈਫ ਆ ਉਹ ਆਪਣੇ ਬਿਜ਼ਨਸ ਤੱਕ ਹੀ, ਉਹਦੇ ਬਿਜ਼ਨਸ ਦਾ ਕੀ ਮਾਹੌਲ ਆ, ਕੀ ਕਲਚਰ ਆ, ਉਹਦੇ ਤੱਕ ਜਿਹੜੀ ਸੀਮਿਤ ਹੁੰਦੀ ਹੈ। ਜਦੋਂ ਤੁਸੀਂ ਜੌਬ ਵਗੈਰਾ ਕਰਦੇ ਆ, ਤੁਹਾਨੂੰ ਇੱਕ ਪੋਰਟਲ ਤੁਹਾਡੇ ਲਈ ਖੁੱਲ ਜਾਂਦਾ। ਤੁਸੀਂ ਜਿਹੜੀਆਂ ਕੰਪਨੀਜ਼ ਇੱਥੇ ਹੈਗੀਆਂ, ਗੂਗਲ, ਫੇਸਬੁੱਕ, ਮਾਈਕਰੋਸਾਫਟ, ਸਾਰਾ ਤੁਸੀਂ ਉਹਦੇ ਵਿੱਚ ਜਾ ਸਕਦੇ ਆ। ਉਹਦੀ ਜਿਹੜੀ ਇੱਕ ਆਪਣੀ ਜਰਨੀ ਹੈ, ਇੱਕ ਆਪਣਾ ਉਹਦਾ ਜੌਬ ਦਾ ਆਪਣਾ ਚਾਰਮ ਹੁੰਦਾ। ਪੈਸੇ ਜ਼ਰੂਰ ਉਹਦੇ ਘੱਟ ਹੁੰਦੇ ਆ, ਪਰ ਪੈਸਾ ਸਭ ਕੁਝ ਨਹੀਂ ਹੁੰਦਾ। ਪੈਸੇ ਤਾਂ $10-15 ਹਜ਼ਾਰ ਬੰਦੇ ਦੇ ਜਦੋਂ ਬਣਨ ਲੱਗ ਪੈਂਦੇ, ਜਿਹੜੇ ਕਿ ਇੰਜੀਨੀਅਰਿੰਗ ਪੋਜੀਸ਼ਨਸ ਦੇ ਵਿੱਚ ਆਮ ਜਿਹੜੇ ਬਣ ਜਾਂਦੇ ਆ। ਤੇ ਉਹ ਇੱਕ ਲਾਈਫ ਦਾ ਚਾਰਮ ਹੈਗਾ, ਮੰਡੇ ਥਰੂ ਫਰਾਈਡੇ 9 to 5। ਤੇ ਉਹ ਚੀਜ਼ ਤੋਂ ਭੱਜੋ ਨਾ, ਉਹ ਚੀਜ਼ ਨੂੰ ਅੰਬਰੇਸ ਕਰੋ
ਤੇ ਕਾਫੀ ਜਿਹੜੇ ਹੁਣ ਯੰਗ ਸਾਡੇ ਸਟੂਡੈਂਟਸ ਆਉਂਦੇ ਆ, ਸਾਡੇ ਜੌਬ ਵਗੈਰਾ ਵੀ ਅਪਲਾਈ ਕਰਦੇ ਆ, ਕਰ ਵੀ ਰਹੇ ਆ ਕਈ ਸਾਡੇ ਦਫ਼ਤਰਾਂ ਦੇ ਵਿੱਚ। ਤੇ ਤੁਸੀਂ ਉਹ ਜਿਹੜਾ ਪੋਟੈਂਸ਼ੀਅਲ ਆ, ਉਹ ਹੁਣ ਜਿਹੜੀ ਨਵੀਂ ਬਰੀਡ ਜਿਹੜੀ ਹੈਗੀ ਆ ਪੰਜਾਬ ਦੀ, ਤੁਸੀਂ ਵੀ ਆ ਕੇ ਆਪਣਾ ਜਿਹੜੀ ਛਾਪ ਉਹ ਛੱਡੋ, ਜਿੱਦਾਂ ਸਾਊਥ ਇੰਡੀਅਨ ਵਾਲਿਆਂ ਨੇ ਛੱਡੀ ਨਾ, ਕਿ ਆ ਗਏ ਜੌਬਾਂ ਕਰ ਲਈਆਂ, ਸਾਂਭ ਲਈਆਂ। ਤੇ ਹੁਣ ਜਿਹੜੀ ਨਵੀਂ ਵੇਵ ਆ, ਉਹ ਜ਼ਰੂਰੀ ਨਹੀਂ ਕਿ ਅਸਾਈਲਮ ਤੇ ਉਹੀ ਸਾਰਾ ਕੁਝ ਹੁੰਦਾ ਵਾ। ਜੇ ਤੁਹਾਡੇ ਵਿੱਚ ਦਮ ਹੈਗਾ, ਤੁਸੀਂ ਪੜ੍ਹਨ ਲਿਖਣ ਵਾਲੇ ਹੈਗੇ ਆ, ਤਾਂ ਬਹੁਤ ਓਪਰਚੁਨਿਟੀਜ਼ ਜਿਹੜੀਆਂ ਇੱਥੇ US ਦੇ ਵਿੱਚ ਹੈਗੀਆਂ। ਹਾਂ, ਪ੍ਰੋਸੈਸ ਜ਼ਰੂਰ ਜਿਹੜਾ ਇੱਕ ਲੰਬਾ ਵਾ ਤੇ ਔਖਾ ਪ੍ਰੋਸੈਸ ਆ, ਪਰ ਜਦੋਂ ਤੁਸੀਂ ਇੱਕ ਵਾਰੀ ਪੈ ਜਾਂਦੇ ਆ, ਕੰਪਨੀਆਂ ਤੁਸੀਂ ਜਾਂਦੇ ਆ, ਸੱਜਣ ਮਿੱਤਰ ਤੁਹਾਡੇ ਬਣ ਜਾਂਦੇ ਆ। ਜੀ ਤੇ ਮਟੀਰੀਅਲਿਸਟਿਕ ਭਾਵੇਂ ਲੈਡਰ ਤੇ ਤੁਸੀਂ ਇੰਨਾ ਉੱਚਾ ਨਾ ਚੜ੍ਹ ਪਾਓ, ਇੱਕ ਬਿਜ਼ਨਸ ਦੇ ਬਰਾਬਰ ਜਾਂ ਟਰੱਕਿੰਗ ਵਾਲੇ ਦੇ ਬਰਾਬਰ, ਪਰ ਏਦਾਂ ਕਿ ਹੌਲੀ ਹੌਲੀ ਤੁਹਾਡੀ ਗੱਡੀ ਜਿਹੜੀ ਤੁਰੀ ਰਹਿੰਦੀ ਆ, ਤੇ ਹੌਲੀ ਹੌਲੀ ਗ੍ਰੀਨ ਕਾਰਡ ਜਿਹੜਾ ਆ ਜਾਂਦਾ, ਆਂਦਾ ਦੇਰ ਨਾ, ਪਰ ਇੱਕ ਸ਼ੋਰਟੀ ਤੁਹਾਨੂੰ ਹੁੰਦੀ ਆ ਕਿ ਇਹਨੇ ਆਣਾ, 15 ਸਾਲ ਬਾਅਦ ਇਹਨੇ ਆਣਾ। ਜਿਹੜੇ ਅਸਾਈਲਮ ਵਾਲੇ ਆ, ਉਹ ਛੇਤੀ ਵੀ ਉਹਨਾਂ ਦਾ ਲੱਗ ਸਕਦਾ, ਤੇ ਕਈ ਏਦਾਂ ਦੇ ਉਹਨਾਂ ਦਾ ਨਹੀਂ ਵੀ ਲੱਗਦਾ, ਹਾਂਜੀ ਫਸ ਜਾਂਦੇ, ਕਦੀ ਪੇਪਰ ਨਹੀਂ ਪੂਰੇ ਹੁੰਦੇ। ਸੋ ਉਹ ਗੈਂਬਲ ਜਿਹੜਾ ਤੁਹਾਨੂੰ ਕਰਨ ਦੀ ਲੋੜ ਨਹੀਂ ਮੇਰੇ ਖਿਆਲ ਹੈਗੀ। ਤੇ ਇਸੇ ਲਾਈਨ ਦੇ ਵਿੱਚ ਜਿਹੜਾ ਤੁਸੀਂ ਆਪਣਾ ਉਹ ਕੋਸ਼ਿਸ਼ ਕਰੋ, ਜੇ ਤੁਸੀਂ ਰਹਿ ਸਕਦੇ। ਇੱਕ ਇੱਥੇ ਨਾ ਸਟੂਡੈਂਟ ਵੀਜ਼ੇ ਦੇ ਨਾਲ ਸੰਬੰਧਿਤ ਇੱਕ ਕੁਐਸਚਨ ਮੈਂ ਕਰਨਾ ਚਾਹੁੰਦਾ ਆ। ਰਾਈਟ ਨਾਓ ਆਪਾਂ ਦੇਖਦੇ ਵੀ ਬਹੁਤ ਸਾਰੇ ਪ੍ਰੋਟੈਸਟ ਚੱਲ ਰਹੇ ਆ ਕਾਲਜ ਯੂਨੀਵਰਸਿਟੀਜ਼ ਦੇ ਵਿੱਚ। ਇੱਕ ਇੰਡੀਅਨ ਮੂਲ ਦੀ ਜਿਹੜੀ ਸਟੂਡੈਂਟ ਵੀਜ਼ੇ ਤੇ ਸੀਗੀ, ਪੜ੍ਹਨ ਆਈ ਸੀ, ਉਹਨੂੰ ਵੀ ਉਹਨਾਂ ਨੇ ਗ੍ਰਿਫਤਾਰ ਕੀਤਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਵਾਰਨਿੰਗ ਦਿੱਤੀ ਸਟੂਡੈਂਟ ਵੀਜ਼ੇ ਵਾਲਿਆਂ ਨੂੰ, ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ, ਵੀ ਤੁਸੀਂ ਇਹ ਜਿਹੜੇ ਪ੍ਰੋਟੈਸਟ ਉਹਨਾਂ ਵਿੱਚ ਹਿੱਸਾ ਤੁਸੀਂ ਨਾ ਲਓ। ਸੋ ਇਮੀਗ੍ਰੇਸ਼ਨ ਪਰਸਪੈਕਟਿਵ ਤੋਂ ਜਾਂ ਉਹ ਸਟੂਡੈਂਟ ਵੀਜ਼ਾ ਨੂੰ ਬਰਕਰਾਰ ਰੱਖਣ ਦੇ ਲਈ ਇਹ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਜਾ ਸਕਦਾ, ਨਹੀਂ ਲਿਆ ਜਾ ਸਕਦਾ, ਕਿ ਤੁਸੀਂ ਕਿੱਦਾਂ ਦੇਖਦੇ ਆ? ਤੇ ਜੋ ਇਹ ਵਾਰਨਿੰਗ ਦੇ ਰਹੇ ਆ ਜਾਂ ਧਮਕੀ ਦੇ ਰਹੇ, ਚੇਤਾਵਨੀ ਦੇ ਰਹੇ ਆ, ਉਹ ਕਿੱਦਾਂ ਦੇਖਦੇ ਆ? ਜਿਹੜਾ ਮੇਰਾ ਸਟੈਂਸ ਤਾਂ ਇਹਦੇ ਵਿੱਚ ਇਹ ਹੈ ਕਿ ਹਰੇਕ ਬੰਦੇ ਦਾ ਆਪਣੀ ਆਪਣੀ ਜ਼ਮੀਰ ਆ, ਆਪਣੀ ਉਹਦੀ ਸੋਚ ਆ, ਹਨਾ। ਤੇ ਜਿਹੜੀ ਬੰਦੇ ਦੀ ਆਪਣੀ ਸੋਚ ਹੁੰਦੀ ਆ, ਉਹਨੂੰ ਉਤੋਂ ਜੇ ਉਹ ਸਹੀ ਆ, ਉਹਦੀ ਕਨਵਿਕਸ਼ਨ ਹੈਗੀ ਆਪਣੇ ਬਿਲੀਫ 'ਚ, ਭਾਵੇਂ ਉਹ ਧਾਰਮਿਕ ਬੰਦਾ, ਭਾਵੇਂ ਉਹ ਧਰਮੀ ਬੰਦਾ, ਭਾਵੇਂ ਉਹ ਕਿਸੇ ਵੀ ਕੌਜ਼ ਲਈ ਜੇ ਉਹ ਸਟੈਂਡ ਕਰਦਾ, ਤਾਂ ਫਿਰ ਨਫਾ ਨੁਕਸਾਨ ਉਹ ਨਹੀਂ ਦੇਖਦਾ। ਤੇ ਜਿਹੜੀ ਯੰਗ ਜਨਰੇਸ਼ਨ ਆ, ਉਹ ਹਰੇਕ ਵਾਰੀ ਇਹੀ ਸੋਚਦੀ ਆ ਕਿ ਜਿਹੜਾ ਪੁਰਾਣਾ ਢਾਂਚਾ ਵਾ, ਉਹਨੂੰ ਨਕਾਰਨਾ ਵਾ, ਉਹਨੂੰ ਖਤਮ ਕਰਨਾ। ਜੇ ਸਾਡੀ ਜਨਰੇਸ਼ਨ ਵਾਲੇ ਲੋਕ ਜੇ ਇਜ਼ਰਾਈਲ ਪੈਲੇਸਟਾਈਨ ਜਿਹੜੇ ਇੰਨੀ ਬੋmbਿੰਗ ਹੁੰਦੀ ਆ, ਉਹਨੂੰ ਜੇ ਰੋਕ ਸਕਦੇ ਹੁੰਦੇ ਤਾਂ ਆਪਾਂ ਰੋਕ ਲੈਣੀ ਸੀ, ਪਰ ਆਪਾਂ ਨਹੀਂ ਰੋਕੀ। ਆਪਾਂ ਆਪਣੀ ਜਰਨੀ ਜਿਹੜੀ ਚੂਜ਼ ਕੀਤੀ। ਤੇ ਜਿਹੜੀ ਨਵੀਂ ਵਾਲੀ ਜਨਰੇਸ਼ਨ, ਆਫ ਕੋਰਸ ਉਹ ਜਿਹੜੀ ਪੁਰਾਣੀ ਵਾਲੀ ਜਨਰੇਸ਼ਨ ਉਹਨਾਂ ਡਿਸਐਗਰੀ ਕਰੂਗੀ। ਪੁਰਾਣੀ ਵਾਲੀ ਜਨਰੇਸ਼ਨ ਉਹ ਹਮੇਸ਼ਾ ਕਹੂਗੀ ਕਿ ਪਤਾ ਨਹੀਂ ਇਹਨਾਂ ਨੇ ਕਾਹਦਾ ਰੌਲਾ ਪਾਇਆ ਜਾਂ ਕਿੱਦਾਂ ਪਾਇਆ। ਪਰ ਇਹ ਜਿਹੜਾ ਹਰੇਕ ਦੇਸ਼ ਦੇ ਵਿੱਚ ਇਨਕਲਾਬ ਆਉਂਦੇ ਰਹੇ ਆ, ਆਊਗੇ। ਤੇ ਇਹ ਆਪਣੀ ਆਪਣੀ ਜਿਹੜੀ ਕੌਜ਼ ਆ, ਇਹ ਜਿਹੜੀਆਂ ਚੀਜ਼ਾਂ ਇਹ ਸਾਡੇ ਸ਼ੋਅ ਤੋਂ ਵੀ ਬਹੁਤ ਵੱਡੀਆਂ ਵਾ। ਤੇ 80 ਸਾਲਾਂ ਦੀ ਜਿਹੜੀ ਆਕੂਪੇਸ਼ਨ ਜਿਹੜੀ ਇੱਕ ਹੈਗੀ ਆ, ਉਹਦੇ ਵਿੱਚ ਲੋਕਾਂ ਦੀਆਂ ਕਲੀਅਰ ਸਾਈਡਸ ਆ। ਜੇ ਆਪਾਂ ਸਵਾਲ ਪੁੱਛੀਏ ਤਾਂ ਹੁਣ ਜੇ ਜੂਇਸ਼ ਆ, ਛੋਟਾ ਇੱਕ ਗਰੁੱਪ ਹੈਗਾ, ਕਾਫੀ ਜ਼ਿਆਦਾ ਉਹ ਐਕਟਿਵ ਆ, ਕਾਫੀ ਜ਼ਿਆਦਾ ਉਹਨਾਂ ਦੀ ਲੌਬੀ ਵੀ ਆ ਅਦਾਰੇ ਪਦਾਰੇ ਦੇ ਉੱਤੇ। ਕਿਸੇ ਟਾਈਮ ਤੇ ਇਹ ਜਿਹੜਾ ਜਰਮਨ ਦੇ ਵਿੱਚ ਪਰਸੀਕਿਊਟਡ ਗਰੁੱਪ ਵੀ ਸੀਗਾ। ਤੇ ਕਈ ਦੇਸ਼ ਜਿਹੜੇ ਸੀਗੇ, ਸਪੈਸ਼ਲੀ ਇਵਨ ਇੰਡੀਆ ਵਰਗੇ, ਪੰਜਾਬ ਦੇ ਵਿੱਚ ਵੀ ਜਿਹੜੇ ਜੂ ਸੀਗੇ। ਤੇ ਅਨਫੋਰਚੂਨੇਟਲੀ ਤੁਸੀਂ ਦੇਖੋ ਕਿ ਉਹ ਵਾਲੇ ਦੇਸ਼ਾਂ 'ਚ ਜਿੱਥੇ ਡਿਸਕ੍ਰਿਮੀਨੇਸ਼ਨ ਨਹੀਂ ਸੀ, ਉਹ ਉਹਨਾਂ ਨੇ ਆਪ ਛੱਡੇ ਆ। ਤੇ ਕਈ ਦੇਸ਼ਾਂ 'ਚ ਜਿਹੜਾ ਨਾ ਧੱਕਾ ਬਹੁਤ ਜ਼ਿਆਦਾ ਜਿਹੜਾ ਹੋਇਆ ਹੈ ਨਾ, ਕੋਈ ਉਹਦੇ ਵਿੱਚ ਡਾਊਟ ਨਹੀਂ ਹੈਗਾ। ਪਰ ਜੇ ਤੁਸੀਂ ਸਾਰੀ ਹਿਸਟਰੀ ਪੜ੍ਹ ਕੇ ਦੇਖੋ ਕਿ ਇਜ਼ਰਾਈਲ ਪੈਲੇਸਟਾਈਨ ਦੀ ਕਿੰਨੀ ਪੁਰਾਣੀ ਜਿਹੜੀ ਜਾਂਦੀ ਆ, UK ਨੇ ਜਿਹੜਾ ਬਣਾਇਆ ਸੀਗਾ, ਇਹਨੂੰ ਆਕੂਪੇਸ਼ਨ ਵੀ ਕਹਿੰਦੇ ਆ, ਜ਼ਾਇਨਿਸਟ ਸਟੇਟ ਵੀ ਕਹਿੰਦੇ ਆ। ਜਿਹੜਾ ਬੋਲਦਾ ਇਹਦੇ ਖਿਲਾਫ, ਉਹਨੂੰ ਨੌਕਰੀਆਂ ਤੋਂ ਬੈਨ ਕਰ ਦਿੱਤਾ ਜਾਂਦਾ, ਮੀਡੀਆ ਤੋਂ ਸੈਂਸਰ ਕਰ ਦਿੱਤਾ ਜਾਂਦਾ। ਬੜਾ ਜ਼ਿਆਦਾ ਜਿਹੜਾ ਕਹਿ ਲਓ ਤੁਸੀਂ ਕਿ ਲੌਬੀ ਨੇ ਵਾਪਸ ਜਿਹੜਾ ਸਟ੍ਰਾਈਕ ਬੈਕ ਕਰਦੇ ਰਹੇ ਆ, ਕਿ ਲੋਕੀ ਡਰਦੇ ਬੋਲਦੇ ਨਹੀਂ ਸੀਗੇ। ਤੇ ਜਿਹੜੀ ਨਵੀਂ ਜਨਰੇਸ਼ਨ ਆ, ਉਹ ਕਹਿੰਦੀ ਇਨਫ ਇਜ਼ ਇਨਫ। ਕਿ ਤੁਹਾਡੇ ਪਿੱਛੇ ਕੌਣ ਜਾ ਰਿਹਾ? ਕਿ ਹਿਸਪੈਨਿਕ ਗਰੁੱਪ ਤੁਹਾਡੇ ਪਿੱਛੇ ਜਾ ਰਹੇ ਆ, ਜਾਂ ਤੁਹਾਡੇ ਪਿੱਛੇ ਚਾਈਨੀਜ਼ ਗਰੁੱਪ ਤੁਹਾਨੂੰ ਬੈਕਅਪ ਕਰ ਰਹੇ ਆ, ਜਾਂ ਤੁਹਾਨੂੰ ਪੰਜਾਬੀ ਬੈਕਅਪ ਕਰ ਰਹੇ ਆ, ਜਾਂ ਏਸ਼ੀਅਨ ਕਰ ਰਹੇ ਆ, ਜਾਂ ਕਾਲੇ ਤੁਹਾਨੂੰ ਬੈਕਅਪ ਕਰ ਰਹੇ ਆ? ਕਿ ਕੌਣ ਤੁਹਾਨੂੰ ਇੰਨੀ ਤੁਹਾਨੂੰ ਸਪੋਰਟ, ਕਿਹੜਾ ਗਰੁੱਪ ਐਥਨਿਕ ਕਰ ਰਿਹਾ ਕਿ ਤੁਸੀਂ $95 ਬਿਲੀਅਨ, ਬਿਲੀਅਨਸ ਆਫ ਡਾਲਰ ਜਿਹੜਾ ਸਾਡਾ ਟੈਕਸ ਪੇਅਰ ਮਨੀ ਆ, ਤੁਹਾਡੀਆਂ ਲੜਾਈਆਂ ਦੇ ਵਿੱਚ ਵਰਤਿਆ ਜਾਵੇ, ਜਿਹਦੇ ਨਾਲ ਤੁਸੀਂ ਹਜ਼ਾਰਾਂ ਦੇ ਵਿੱਚ ਬੱਚੇ ਜਿਹੜੇ ਮਾਰਤੇ ਹਨ। ਸੋ ਉਹ ਪ੍ਰੋਟੈਸਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਕਿ ਉਹਦਾ ਇਮੀਗ੍ਰੇਸ਼ਨ ਦਾ ਪਰਸਪੈਕਟਿਵ ਕੀ ਹੈ? ਜਿਹਦਾ ਜਿੱਦਾਂ ਦਾ ਓਪੀਨੀਅਨ ਆ, ਜਿਹਨੂੰ ਜੋ ਸਹੀ ਲੱਗਦਾ ਉਹ ਕਰੇ। ਅਲਟੀਮੇਟਲੀ ਜਿਹੜੀ ਫ੍ਰੀ ਕੰਟਰੀ ਆ, ਇੱਕ ਫਰੀडम ਜਿਹੜੀ ਉਹਦੇ ਸਿਧਾਂਤਾਂ ਤੇ ਬਣੀ ਆ, ਤਾਂ ਹੀ ਆਪਾਂ ਉੱਥੇ ਆਏ ਆ। ਤੇ ਜੇ ਬੰਦਾ ਆਪਣੇ ਨਫੇ ਨੁਕਸਾਨ ਲਈ ਆਪਣੀ ਪੋਲੀਟੀਕਲ ਓਪੀਨੀਅਨ ਨਹੀਂ ਐਕਸਰਸਾਈਜ਼ ਕਰ ਸਕਦਾ, ਫਿਰ ਤਾਂ ਉਹੀ ਗੱਲ ਆ ਕਿ ਫਿਰ ਤੁਸੀਂ ਅਸਾਈਲਮ ਵੀ ਕਿਉਂ ਕਰਦੇ ਆ ਇੱਥੇ ਆ ਕੇ, ਹਨਾ। ਕਿ ਜੇ ਸਾਰੀ ਚੀਜ਼ ਹੀ ਉਹੀ ਆ ਕਿ ਇੱਕ ਕੰਟਰੀ ਜੇ ਫ੍ਰੀ ਕੰਟਰੀ ਆ, ਉਹਨੂੰ ਉਹਦੇ ਵਿੱਚ ਵੀ ਜੇ
ਸਰਕਾਰ ਪਹਿਲਾਂ ਹੀ ਦੱਸ ਦੇਵੇ, ਯੂਨੀਵਰਸਿਟੀ ਕੈਂਪਸ ਵਗੈਰਾ ਪਹਿਲਾਂ ਹੀ ਦੱਸ ਦੇਵੇ ਕਿ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਆ, ਤਾਂ ਉਹ ਅਮਰੀਕਾ ਦੇ ਲਈ ਮੇਰੇ ਖਿਆਲ ਬੜੀ ਸ਼ੇਮਫੁਲ ਗੱਲ ਆ ਕਿ ਤੁਸੀਂ ਇੱਕ ਬੜੇ ਛੋਟੇ ਜਿਹੇ ਗਰੁੱਪ ਲਈ ਪਹਿਲਾਂ ਤਾਂ ਤੁਸੀਂ VOTING ਕਰਾਓ ਸਾਰਿਆਂ ਦੀ, ਅਲੱਗ-ਅਲੱਗ ਐਥਨਿਕ ਗਰੁੱਪ ਦੀ, ਸਾਰੇ ਹਿਸਪੈਨਿਕ ਕੋ ਜਾ ਕੇ ਪੁੱਛੋ ਕਿ ਯਾਰ ਤੁਸੀਂ ਕੀ ਜੂਇਸ਼ ਕਾਜ਼ ਨੂੰ ਸਪੋਰਟ ਕਰਦੇ ਆ, ਸਾਰੇ ਚਾਈਨੀਜ਼ ਤੋਂ ਜਾ ਕੇ ਪੁੱਛੋ ਕਿ ਤੁਸੀਂ ਕੀ ਕਰਦੇ ਆ, ਸਾਰੇ ਅਫਰੀਕਨ ਅਮਰੀਕਨਸ ਤੋਂ ਪੁੱਛੋ, ਸਾਰੇ ਇੰਡੀਅਨਸ ਤੋਂ ਪੁੱਛੋ, ਫੇਰ ਪਹਿਲਾਂ ਕੈਲਕੂਲੇਟ ਕਰੋ ਕਿ ਕਿੰਨੇ ਕੁ ਬੰਦੇ ਐਕਚੁਅਲੀ ਏਦਾਂ ਚਾਹੁੰਦੇ ਆ। ਤੇ ਇਹ ਤਾਂ ਹੁਣ ਧੱਕਾ ਸਾਡੇ ਨਾਲ ਕੀਤਾ ਜਾ ਰਿਹਾ ਕਿ ਕਦੀ ਟਿਕਟੌਕ ਬੈਨ ਬਿੱਲ ਦੇ ਨਾਲ ਵਾਰ ਫੰਡਿੰਗ ਲਾ ਕੇ ਰੱਖਤੀ, ਇਸੇ ਗੱਲੋਂ ਏਦਾਂ ਕਿ ਪਹਿਲਾਂ ਜਦੋਂ ਆਪਾਂ ਆਏ ਸੀ ਨਾ, ਆਪਾਂ ਵੀ ਏਦਾਂ ਸੋਚਦੇ ਸੀਗੇ ਕਿ ਇੱਕ ਲੈਫਟ ਵਿੰਗ ਹੁੰਦਾ, ਇੱਕ ਰਾਈਟ ਵਿੰਗ ਹੁੰਦਾ, ਤੇ ਇਮੀਗ੍ਰੈਂਟ ਜਿਹੜਾ ਬੰਦਾ ਹੁੰਦਾ ਉਹ ਹਮੇਸ਼ਾ ਲੈਫਟ ਵੱਲ ਜਿਹੜਾ ਆਪਣਾ ਲੀਨ ਕਰਦਾ। ਮੈਨੂੰ ਵੀ ਪਹਿਲਾਂ ਕਈ ਵਾਰੀ ਏਦਾਂ ਲੱਗਦਾ ਸੀਗਾ ਕਿ ਹਮੇਸ਼ਾ ਜਿਹੜਾ ਡੈਮੋਕ੍ਰੈਟਸ ਨੇ ਜੋ ਕਹਿਤਾ, ਲਿਬਰਲਸ ਨੇ ਜੋ ਕਹਿਤਾ ਉਹ ਸਹੀ ਹੈ। ਪਰ ਤੁਸੀਂ ਜਦੋਂ ਪੂਰੇ ਵਿੱਚ ਜਦੋਂ ਪੋਲਿਟਿਕਸ 'ਚ ਜਾ ਕੇ ਦੇਖੋ ਨਾ ਕਿ ਹਰੇਕ ਜਿਹੜੇ ਮੁੱਦੇ ਤੇ, ਹਰੇਕ ਟੌਪਿਕ ਤੇ ਲੋਕਾਂ ਦੇ ਆਪਣੇ-ਆਪਣੇ ਮੁੱਦੇ ਜਿਹੜੇ ਹੁੰਦੇ ਆ। ਕਈ ਵਾਰੀ ਏਦਾਂ ਹੋ ਸਕਦਾ ਕਿ ਕੋਈ ਚੀਜ਼ ਤੇ ਤੁਹਾਨੂੰ ਡੈਮੋਕ੍ਰੇਟਸ ਪਸੰਦ ਹੋ ਸਕਦੇ ਆ, ਕੋਈ ਚੀਜ਼ ਤੇ ਤੁਹਾਨੂੰ ਜਿਹੜੇ ਹੈਗੇ ਰਿਪਬਲਿਕਨਸ ਪਸੰਦ ਆ ਸਕਦੇ ਆ, ਹਨਾ। ਤੇ ਉਹਦੀ ਜਿਹੜੀ ਪੋਲਿਟਿਕਸ ਆ ਕਿ ਕਿਸੇ ਨੂੰ, ਕਿਹੜੇ ਬੰਦੇ ਨੂੰ ਕਿਹੜੀ ਚੀਜ਼ ਇਫੈਕਟ ਕਰਦੀ ਆ, ਕਿਸੇ ਨੂੰ ਅਬੋਰਸ਼ਨ ਨਾਲ ਲੈਣਾ ਦੇਣਾ, ਕਿਸੇ ਨੂੰ ਰਿਲੀਜੀਅਸ ਫਰੀਡਮ ਨਾਲ, ਕੋਈ ਗਨਸ ਵਾਲੀ ਗੱਲ ਕਰਦਾ, ਕੋਈ LGBT ਵਾਲੇ ਮਸਲੇ ਆ, ਕੋਈ ਵਾਰ ਤੇ ਵਾਰ ਦੇ ਟੌਪਿਕ ਦੇ ਉੱਤੇ ਕਿ ਐਂਟੀ ਵਾਰ, ਤੇ ਕੋਈ ਪ੍ਰੋ ਵਾਰ ਆ, ਤੇ ਏਦਾਂ ਹੀ ਜਿਹੜੇ ਹਰੇਕ ਇਮੀਗ੍ਰੇਸ਼ਨ ਦਾ ਮਸਲਾ ਹੈ ਨਾ, ਤੇ ਉਹਦੇ ਵਿੱਚ ਹੁਣ ਜਿਹੜਾ ਇਮੀਗ੍ਰੇਸ਼ਨ ਦਾ ਇੱਕ ਰੋਜੀ ਰੋਟੀ ਵਾਲਾ ਮਸਲਾ ਜਾਂ ਅਸਾਈਲਮ ਵਾਲਾ ਮਸਲਾ, ਪਰ ਹੁਣ ਕਿੰਨੇ ਤੁਹਾਨੂੰ ਜ਼ਿਆਦਾ ਪਤਾ ਹੋਣਾ ਨੰਬਰ, ਜਿਹੜਾ ਕਿੰਨੇ 34,000 ਤੋਂ ਉੱਤੇ ਜਿਹੜੇ ਸਿਵਿਲੀਅਨ ਬੱਚੇ-ਬੁੱਚੇ ਜਿਹੜੇ ਮਾਰਤੇ ਸ਼ਰੇਆਮ, ਕਿ ਸਾਰੀ ਦੁਨੀਆ ਕਹਿੰਦੀ ਰਹਿ ਗਈ ਨਾ ਕਰੋ ਨਾ ਕਰੋ। ਸਾਡੇ ਵਰਗਾ ਬੰਦਾ ਵੀ ਬੈਠਾ ਇਹਨਾਂ ਨੇ ਬੰਨਿਆ ਇਸ ਹਿਸਾਬ ਨਾਲ ਤਮਾਸ਼ਾ ਦੇਖਦਾ। ਤੇ ਘੱਟੋ ਘੱਟ ਜਿਹੜੇ ਇਹ ਹੈ ਕਿ ਜਦੋਂ ਆਪਣੇ ਦੇਸ਼ ਦੇ ਵਿੱਚ, ਇਹਨਾਂ ਦੇ ਅਮਰੀਕਾ ਦੇ ਵਿੱਚ ਹੁਣ ਜਦੋਂ ਸਟੂਡੈਂਟ ਜਾ ਕੇ ਇਹ ਕਰਦੇ ਆ, ਤਾਂ ਕੈਮਰਾ ਤਾਂ ਉਹ ਜਿਹੜਾ ਪੈਂਦਾ ਹੀ ਆ ਨਾ, ਤਾਂ ਲੋਕੀ ਕਹਿੰਦੇ ਉਹ ਗੋਲਡਨ ਗੇਟ ਤੇ ਟ੍ਰੈਫਿਕ ਰੋਕ ਲਿਆ, ਕਈ ਕਹਿੰਦੇ ਕਿ ਇਹ ਸਟੂਪਿਡ ਇਹਨਾਂ ਨੇ ਟ੍ਰੈਫਿਕ ਰੋਕ ਲਿਆ, ਪਰ ਜੇ ਉਹ ਨਾ ਰੋਕਦੇ ਤੁਹਾਡੇ ਕੰਨੀ ਗੱਲ ਵੀ ਨਹੀਂ ਨਾ ਪੈਣੀ ਸੀ, ਤੁਸੀਂ ਵੀ ਤਾਂ ਬੈਠੇ ਤਮਾਸ਼ੇ। ਉਹ ਕਹਿੰਦੇ ਕਿ ਯਾਰ ਇਹ ਡਿਸਰਪਟ ਹੋ ਗਈ, ਐਂਬੂਲੈਂਸ ਲੰਘਣੀ ਬੰਦ ਹੋ ਗਈ, ਏਦਾਂ ਨੁਕਸਾਨ ਹੋ ਗਿਆ, ਜੌਬ ਦਾ ਨੁਕਸਾਨ ਹੋ ਗਿਆ, ਟਰੱਕ ਰੁਕ ਗਿਆ। ਰੁਕਣਾ ਚਾਹੀਦਾ ਕਿਉਂਕਿ ਜਦੋਂ ਭਗਤ ਸਿੰਘ ਦਾ ਨਹੀਂ ਉਹ ਸੀਗਾ ਕਿ ਕਹਿੰਦਾ, ਜਦੋਂ ਕਹਿੰਦਾ ਕੰਨ ਕਹਿੰਦਾ ਬੰਦ ਹੋਣ ਸਰਕਾਰ ਦੇ ਤੇ ਲੋਕਾਂ ਦੇ, ਆਵਾਜ਼ ਕਹਿੰਦਾ ਫਿਰ ਜਿਹੜੀ ਆ ਉਹ ਉੱਚੀ ਜਿਹੜੀ ਉਹ ਹੋਣੀ ਚਾਹੀਦੀ ਆ। ਸੋ ਇਹ ਜਿਹੜਾ ਸਿਵਲ ਅਨਰੈਸਟ ਆ ਇਹ ਚੱਲੂਗਾ, ਕਿਉਂਕਿ ਲੋਕੀ ਅਮਰੀਕਾ 'ਚ ਬੈਠੇ ਭੁੱਲ ਜਾਂਦੇ ਆ ਜੀ ਕਿ ਇੱਕ ਵਾਰ ਲਾਈਕ ਜਿਹੜਾ ਸਿਨੈਰੀਓ ਨਾ, ਇਹ ਗੱਲਾਂ ਬਹੁਤ ਕਰਦੇ ਆ, ਗਾਣੇ ਜਿਹੜੇ ਲੋਕਾਂ ਨੂੰ ਚੱਕ ਦਿੰਦੇ ਆ, ਅਸਲਾ ਫਲਾਨਾ ਢਮਕਾਨਾ। ਪਰ ਜਿਹੜੀ ਕੰਟਰੀਆਂ ਦੇ ਹੁਣ ਲੋਕ ਆਉਂਦੇ ਆ, ਅਫਗਾਨੀ, ਇਰਾਕੀ, ਜਿਹੜੇ ਉਹਨਾਂ ਦੇ ਸੈਲਰ, ਤੁਸੀਂ ਬਹਿ ਕੇ ਦੇਖੋ ਤੇ ਏਦਾਂ ਆ ਕਿ ਉਦੋਂ ਫਿਰ ਆਰਟਿਸਟ, ਕਲਾਕਾਰ ਕੋਈ ਲੱਭਦਾ ਨਹੀਂ। ਉਦੋਂ ਮੈਂ ਕਿਹਾ ਜਿਹੜੀ ਗਰਾਊਂਡ ਰਿਐਲਿਟੀ ਬੜੀ ਜਿਹੜੀ ਡਿਫਰੈਂਟ ਹੋ ਜਾਂਦੀ ਆ। ਅੱਜ ਕਿਤੇ ਹੋਰ ਵਾਰ ਆ, ਜੇ ਉਹਨੂੰ ਆਪਾਂ ਨਾ ਰੋਕੀਏ, ਜੇ ਸਮਾਜ, ਦੁਨੀਆ ਆਪਾਂ ਉਧਰਲੇ ਪਾਸੇ ਨੂੰ ਚੱਲ ਜਾਵੇ, ਤਾਂ ਏਦਾਂ ਦਾ ਵੀ ਦੌਰ ਹੋ ਸਕਦਾ ਕਿ ਜਦੋਂ ਸਿਵਲ ਅਨਰੈਸਟ ਤੁਹਾਡੀ ਖੁਦ ਦੀ ਕੰਟਰੀ 'ਚ ਆਇਆ ਤੇ ਸਾਰਾ ਢਾਂਚਾ ਜਿਹੜਾ ਉਹ ਕੋਲੈਪਸ ਕਰ ਸਕਦਾ। ਸੋ ਇਹ ਵੀ ਜਿਹੜੀਆਂ ਚੀਜ਼ਾਂ ਹੈਗੀਆਂ, ਇੱਕ ਆਪੋਜੀਸ਼ਨ ਡਿਸੈਂਟ ਵੋਟ ਜਿਹੜੀ ਆ ਉਹ ਜ਼ਰੂਰੀ ਆ, ਤੇ ਟੂ ਈਚ देयर ਓਨ, ਹੈ ਨਾ। ਤੇ ਸ਼ਾਂਤਮਈ ਤਰੀਕੇ ਨਾਲ ਕਰੋ, ਕੋਈ ਵਾਇਲੈਂਸ ਨਾ ਕਰੋ, ਜਿਹੜੀ ਰੀਜ਼ਨੇਬਲ ਟਾਈਮ, ਪਲੇਸ, ਮੈਨਰ, ਰਿਸਟ੍ਰਿਕਸ਼ਨਸ ਜਿਹੜੀਆਂ ਹੁੰਦੀਆਂ ਉਹਨੂੰ ਤੁਸੀਂ ਫੋਲੋ ਕਰੋ। ਇਹਦੇ ਉੱਤੇ ਵੀ ਬਹੁਤ ਜ਼ਿਆਦਾ ਕੇਸ ਜਿਹੜੇ ਹੈਗੇ ਆ ਉਹ ਸੁਪਰੀਮ ਕੋਰਟ ਤੱਕ ਗਏ ਹੋਏ ਆ ਕਿ ਕਿਹੜੇ ਪ੍ਰੋਟੈਸਟ ਲੀਗਲ ਆ, ਕਿਹੜੇ ਪ੍ਰੋਟੈਸਟ ਲੀਗਲ ਨਹੀਂ ਆ, ਕਿੱਦਾਂ ਦੀਆਂ ਰਿਸਟ੍ਰਿਕਸ਼ਨਾਂ ਸਰਕਾਰ ਜਿਹੜੀ ਲਾ ਸਕਦੀ ਆ, ਕਿੱਦਾਂ ਦੀਆਂ ਰਿਸਟ੍ਰਿਕਸ਼ਨਸ ਉਹ ਨਹੀਂ ਲਾ ਸਕਦੀ ਆ। ਤੇ ਕਨਸਟੀਟਿਊਸ਼ਨ ਲਾਅ ਦੀ ਜਿਹੜੀ ਕਲਾਸ ਹੁੰਦੀ ਆ ਸਾਰੀ ਇਸੇ ਬਾਰੇ ਹੁੰਦੀ ਆ ਕਿ ਕਿਹੜੇ ਰਾਈਟਸ ਤੇ ਸਰਕਾਰ ਜਿਹੜੀ ਇਨਫ੍ਰਿੰਜ ਕਰ ਸਕਦੀ ਆ, ਕਿਹੜੀ ਐਕਸੈਪਸ਼ਨਸ ਥੱਲੇ, ਤੇ ਪਬਲਿਕ ਫੋਰਮ ਕੀ ਆ, ਨਾਨ ਪਬਲਿਕ ਫੋਰਮ ਕੀ ਆ। ਤੇ ਜਿਹੜਾ ਯੂਨੀਵਰਸਿਟੀ ਵਾਲਾ ਇਹ ਆ, ਇਹ ਤਾਂ ਹੁਣ ਬਹੁਤ ਵੱਡੇ ਸਵਾਲ ਜਿਹੜੇ ਬਾਅਦ ਚ ਤੁਸੀਂ ਕਹਿ ਲਓ ਕਿ ਉੱਠੂਗੇ ਦੇਸ਼ ਲਈ ਕਿ ਇਹ ਕਰ ਸਕਦੇ ਸੀ ਕਿ ਨਹੀਂ। ਪਰ ਜਿਹੜਾ ਦੇਖਣ ਤੋਂ ਲੱਗ ਰਿਹਾ ਕਿ ਏਦਾਂ ਲੱਗ ਰਿਹਾ ਕਿ ਸਰਕਾਰ ਅਮਰੀਕਾ ਦੇ ਵੀ, ਕਿਉਂਕਿ ਹੁਣ ਜੂਸ ਦੀ ਗੱਲ ਆ ਗਈ ਆ, ਤੇ ਲੌਬੀ ਬਹੁਤ ਵੱਡੀ ਉਹਨਾਂ ਦੀ, ਸਟਰੋਂਗ ਧੱਕਾ ਜਿਹੜਾ ਕਰ ਰਹੀ ਆ, ਤੇ ਗੁੱਡ ਲੱਕ ਜਿਹੜਾ ਵੀ ਜਿਹੜੀ ਸਾਈਡ ਤੇ ਹੈਗਾ। ਜੀ ਬਿਲਕੁਲ। ਬਾਕੀ ਇਹ ਰਾਈਟਸ ਦੀ ਗੱਲ ਹੁੰਦੀ ਆ, ਜੇ ਅੱਜ ਇੱਕ ਗਨ ਓਨਰ ਕਹਿੰਦਾ ਵੀ ਕਿਸੇ ਦੇ ਕਰਕੇ ਮੇਰੇ ਰਾਈਟਸ ਇਨਫ੍ਰਿੰਜ ਹੋ ਰਹੇ ਆ, ਤਾਂ ਉਸੇ ਤਰੀਕੇ ਦੇ ਨਾਲ ਕਿਸੇ ਦੇ ਜਿਹੜਾ ਕਹਿ ਲਓ ਵੀ ਪ੍ਰੋਟੈਸਟ ਕਰਨ ਦੇ ਰਾਈਟਸ ਵੀ ਇਨਫ੍ਰਿੰਜ ਜਿਹੜੇ ਇਸੇ ਤਰੀਕੇ ਦੇ ਨਾਲ, ਸ਼ੁਰੂਆਤ ਇਦਾਂ ਹੀ ਹੁੰਦੀ ਆ। ਨਿਆਣਿਆਂ ਨੂੰ ਸਪਰੇਅ ਕਰਨੀ, ਟੀਅਰ ਗੈਸ ਸਿੱਟਣੇ, ਉਹਨਾਂ ਨੂੰ ਗ੍ਰਿਫਤਾਰ ਕਰਨੀਆਂ, 500 ਤੋਂ ਵੱਧ ਗ੍ਰਿਫਤਾਰੀਆਂ ਜਿਹੜੀਆਂ ਉਹ ਹੋ ਚੁੱਕੀਆਂ। ਪਰ ਫਿਰ ਵੀ ਆਪਾਂ ਇੱਕ ਚੀਜ਼ ਜਿਹੜੀ ਉਹ ਦੇਖਦੇ ਆ ਵੀ ਲੋਕਾਂ 'ਚ ਜਜ਼ਬਾ ਹੈਗਾ ਆ, ਚਾਹੇ ਉਹ ਕਿਸੇ ਵੀ ਪੱਖ ਵੱਲ ਨੂੰ ਆ, ਚਾਹੇ ਉਹ ਪ੍ਰੋ ਪੈਲਸਤੀਨ ਆ ਤੇ ਚਾਹੇ ਉਹ ਪ੍ਰੋ ਇਜ਼ਰਾਈਲ ਆ, ਜਜ਼ਬੇ ਦੇ ਨਾਲ ਜਿਹੜੇ ਉਹ ਲੱਗੇ ਆ। ਪਰ ਇੱਥੇ ਇੱਕ ਚੀਜ਼ ਮੈਂ ਜ਼ਰੂਰ ਨਾਲ ਇਹ ਕਹਿਣਾ ਚਾਹੁੰਦਾ
ਸਾਲ ਪਹਿਲਾਂ ਇਸੇ ਹੀ ਯੂਨੀਵਰਸਿਟੀ ਦੇ ਵਿੱਚ ਜਦੋਂ ਨੀਓ ਨਾਜ਼ੀ ਵਾਲੇ ਆ ਕੇ ਕਰ ਰਹੇ ਸੀਗੇ ਤਾਂ ਇਹ ਚੁੱਪ ਚਪੀਤੇ ਦੇਖ ਰਹੀ ਸੀਗੀ ਕੋਲੰਬੀਆ ਦੀ ਜਿਹੜੀ ਪੁਲਿਸ ਆ। ਤੇ ਅੱਜ ਜਦੋਂ ਹੁਣ ਪ੍ਰੋ ਪੈਲਸਟੀਨ ਦੇ ਹੱਕ ਦੇ ਵਿੱਚ ਪ੍ਰੋਟੈਸਟ ਕਰਨ ਲਈ ਨਿਆਣੇ ਆਏ ਆ ਤੇ ਉਹਨਾਂ ਦੇ ਨਾਲ ਕੀ ਜਿਹੜਾ ਉਹ ਚੱਲ ਰਿਹਾ ਉਹ ਆਪਣੇ ਬਿਲਕੁਲ ਸਾਹਮਣੇ ਹੈਗਾ। ਦੋਗਲਾਪਨ, ਡਿਸਕ੍ਰਿਮੀਨੇਸ਼ਨ ਕਹਿ ਲਓ, ਦੋਗਲਾਪਨ ਕਹਿ ਲਓ, ਹਿਪੋਕ੍ਰੇਸੀ ਕਹਿ ਲਓ, ਉਹ ਕਿਤੇ ਨਾ ਕਿਤੇ ਸਿਸਟਮ ਦੀ ਨਜ਼ਰ ਆਉਂਦੀ ਹੀ ਰਹਿੰਦੀ ਆ। ਜੀ। ਤੇ ਆਪਾਂ ਬ੍ਰੇਕ ਲੈ ਲਈਏ, ਫਿਰ ਸਵਾਲ ਜਵਾਬ ਵੱਲ ਨੂੰ ਵਧਦੇ। ਜੇ ਕੁਝ ਕਹਿਣ ਲੱਗੇ ਸੀ ਤੇ ਹਾਂਜੀ ਕਰ ਲਓ ਸ਼ੇਅਰ ਆਪਣਾ। ਨਹੀਂ, ਹਾਂਜੀ, ਇਹ ਕਾਫੀ ਮਤਲਬ ਤੁਸੀਂ ਹੁਣ ਜਦੋਂ ਆਪਣਾ ਜੇ ਗੱਲ ਕਰੀਏ, ਕੋਈ ਏਦਾਂ ਨਹੀਂ ਲੈਫਟ ਵਿੰਗ ਵਾਲੇ ਦੀ ਵੀ ਜੇ ਗੱਲ ਕਰੀਏ ਤੇ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਨਾ ਤੁਸੀਂ ਜਦੋਂ ਕੋਈ ਕੱਟੜ ਸਪੀਕਰ ਆ ਜਾਵੇ ਸਟੈਨਫੋਰਡ ਜਾਂ ਬਰਕਲੀ ਕਿ ਰਾਈਟ ਵਿੰਗ ਹੋਵੇ, ਉਹਨੂੰ ਵੀ ਜਿਹੜਾ ਨਾ ਬੋਲਣ ਨਹੀਂ ਦਿੱਤਾ ਜਾਂਦਾ। ਨਹੀਂ ਲੋਕੀ ਬੋਲਣ ਰੋਣਾ ਸ਼ੁਰੂ ਕਰ ਦਿੰਦੇ, ਪਿੱਟਣਾ ਸ਼ੁਰੂ ਕਰ ਦਿੰਦੇ ਆ। ਤੇ ਜਿਹੜਾ ਹੁਣ ਗਨ ਰਾਈਟਸ ਦੀ ਆਪਾਂ ਜੇ ਗੱਲ ਕਰੀਏ, ਅਨਐਂਡਿੰਗ ਡਿਬੇਟ ਇਹਦਾ ਹੈਗਾ, ਇਹਦਾ ਕਦੀ ਕੋਈ ਹੱਲ ਨਹੀਂ ਹੋਣਾ ਕਿਉਂਕਿ ਜਿਹੜਾ ਡਿਵਾਈਡ ਆ ਉਹ ਗਨ ਵਾਲਾ ਜਿਹੜਾ ਟੌਪਿਕ ਆ ਥੋੜਾ ਲੋਕਾਂ ਨੂੰ ਸਮਝਾਉਣਾ ਸੌਖਾ। ਸੇਮ ਥਿੰਗ ਹੀ ਆ ਅਟਰਨੀ ਤੇ ਕਹਿਣਾ ਭਾਜੀ ਵੀ ਸੇਮ ਥਿੰਗ ਹੀ ਆ। ਇਮੀਗ੍ਰੇਸ਼ਨ ਦੇ ਹੱਕ 'ਚ ਵੀ ਆ, ਅਗੇਂਸਟ ਵੀ ਆ, ਪਰ ਸੋਲੂਸ਼ਨ ਕੋਈ ਨਹੀਂ। ਗੰਨਾਂ ਦੇ ਹੱਕ 'ਚ ਵੀ ਆ, ਅਗੇਂਸਟ ਵੀ ਆ, ਪਰ ਸੋਲੂਸ਼ਨ ਕੋਈ ਨਹੀਂ। ਦੋਨੋਂ ਪਾਸਿਓਂ ਦੇ ਜਿਹੜੇ ਲੋਕ ਆ ਆਪੋ ਆਪਣੀ ਪੋਲਿਟਿਕਸ ਉਸ ਦੇ ਉੱਤੇ ਉਹਨਾਂ ਨੇ ਕਰੀ ਜਾਣੀ ਆ। ਲੋਕਾਂ ਨੂੰ ਸੋਲੂਸ਼ਨ ਇਹਨਾਂ ਨੇ ਕੋਈ ਨਹੀਂ ਦੇਣਾ। ਜਿਹੜਾ ਮੇਨ ਚੀਜ਼ ਇਹ ਹੈਗੀ ਹੈ ਕਿ ਜਿਹੜੇ ਹੁਣ ਕਨਸਟੀਟਿਊਸ਼ਨਲ ਰਾਈਟਸ ਜਿਹੜੇ ਹੈਗੇ ਆ, ਰਾਈਟ, ਕਿ ਗਨ ਓਨਰਸ਼ਿਪ ਜਿੱਦਾਂ ਹੈਗਾ, ਉਹ ਕਿਸੇ ਟਾਈਮ ਤੇ ਜਿਹੜਾ ਸੀਗਾ ਉਦੋਂ ਜਿਹੜਾ ਇਹ ਜਿਹੜਾ ਦੇਸ਼ ਆ ਇਹਦੀ ਫਾਊਂਡੇਸ਼ਨ ਬਹੁਤ ਜਿਹੜੀ ਡਿਫਰੈਂਟ ਹੈ। ਇੰਡੀਆ ਵਾਂਗੂ ਨਹੀਂ ਹੈਗਾ ਇਹ, ਜਿਹੜਾ ਬੰਦੂਕ ਦੇ ਸਿਰ ਤੇ ਜਿਹੜਾ ਦੇਸ਼ ਇਹ ਬਣਿਆ। ਜਿਹੜੀ ਰੈਵੋਲੂਸ਼ਨ ਇਹਨਾਂ ਦੀ ਹੋਈ ਸੀਗੀ, ਬੰਦੂਕਾਂ ਦਾ ਬਹੁਤ ਜ਼ਿਆਦਾ ਜਿਹੜਾ ਰੋਲ ਸੀਗਾ। ਤੇ ਗਨ ਓਨਰਸ਼ਿਪ ਜਿਹੜਾ ਫੰਡਾਮੈਂਟਲੀ ਇਹ ਜਿਹੜਾ ਕਨਸਟੀਟਿਊਸ਼ਨ 'ਚ ਜਿਹੜਾ ਇਹਨਾਂ ਦਾ ਰਾਈਟ ਹੈ ਹਨਾ, ਸੈਕੰਡ ਅਮੈਂਡਮੈਂਟ ਇਹਨਾਂ ਨੂੰ ਪ੍ਰੋਵਾਈਡ ਜਿਹੜੀ ਕਰਦੀ ਹੈ ਰਾਈਟ ਟੂ ਬੀਅਰ ਆਰਮਸ, ਉਹ ਵਾਪਸ ਨਹੀਂ ਲਿਆ ਜਾ ਸਕਦਾ, ਲੈਣਾ ਵੀ ਨਹੀਂ ਚਾਹੀਦਾ। ਉੱਤੇ ਇਹਨਾਂ ਦੇ ਜਿਹੜਾ ਈਵਨ ਐਜ਼ ਲੇਟ ਐਜ਼ 1940s ਜਦੋਂ ਵਰਲਡ ਵਾਰ ਜਿਹੜੀ ਸੀਗੀ ਤੇ ਜਾਪਾਨ ਦੀ ਜਿਹੜੀ ਇੰਟਰਨਲ ਸਟ੍ਰੈਟਜੀ ਸੀਗੀ ਕਿ ਆਪਾਂ ਜ਼ਮੀਨ, ਕਿਉਂਕਿ ਜਿੰਨੀਆਂ ਵੀ ਲੜਾਈਆਂ ਉਹ ਅਲਟੀਮੇਟਲੀ ਜ਼ਮੀਨ ਤੇ ਜਾ ਕੇ ਤੁਹਾਨੂੰ ਜਿੱਤਣੀਆਂ ਪੈਂਦੀਆਂ। ਇਸ ਤੋਂ ਤੁਸੀਂ ਜਾਂ ਸਮੁੰਦਰ ਤੋਂ ਨਹੀਂ ਜਿੱਤ ਸਕਦੇ, ਉਤੋਂ ਤੁਸੀਂ ਨੁਕਸਾਨ ਕਰ ਸਕਦੇ ਆ, ਪਰ ਤੁਹਾਨੂੰ ਗਰਾਊਂਡ ਲੈਵਲ ਤੇ ਜਾ ਕੇ ਕਬਜ਼ਾ ਜ਼ਮੀਨ ਤੇ ਹੀ ਲੈਣਾ ਪੈਣਾ, ਔਨ ਗਰਾਊਂਡ ਹੀ ਲੈਣਾ ਪੈਂਦਾ। ਤੇ ਉਹਦੇ ਵਿੱਚ ਜਿਹੜਾ ਜੈਪਨੀਜ਼ ਗਵਰਨਮੈਂਟ ਸੀ ਉਹਨਾਂ ਦੀ ਇਹ ਟੈਕਟੀਕਲ ਡਾਕੂਮੈਂਟਸ ਦੇ ਵਿੱਚ ਸੀਗਾ ਕਿ ਜੇ ਅਮਰੀਕਾ ਦੇ ਵਿੱਚ ਜਾ ਕੇ ਸਾਨੂੰ ਕਬਜ਼ਾ ਲੈਣ ਹੀ ਹੋਣਾ, ਕਿਉਂਕਿ ਗੰਨਾਂ ਹੀ ਲੋਕਾਂ ਦੇ ਕੋਲ ਇੰਨੀਆਂ ਜ਼ਿਆਦਾ ਘਰ ਘਰ ਉਹ ਹੈਗੀਆਂ ਤੇ ਕਬਜ਼ਾ ਆਪਾਂ ਲੈ ਨਹੀਂ ਸਕਦੇ। ਜਿਹੜੇ ਗੰਨਾਂ ਤੋਂ ਦੂਰ ਭੱਜਦੇ ਆ, ਜੇ ਅੱਜ ਪਤਾ ਲੱਗ ਜਾਵੇ ਕਿ ਲੜਾਈ ਲੱਗ ਗਈ ਆ ਈਰਾਨ ਨਾਲ ਜਾਂ ਕਿਸੇ ਨਾਲ, ਤਾਂ ਮੈਂ ਕਿਹਾ ਦਿਲ ਵੀ ਸੌਰੀ ਕਿ ਆਪਾਂ ਗਨ ਨਹੀਂ ਲਈ। ਨਹੀਂ, ਆਪਾਂ ਦੇਖ ਰਹੇ ਆ ਜੋ ਹਾਲਾਤ ਬਣਦੇ ਜਾ ਰਹੇ ਆ, ਬਹੁਤ ਸਾਰੇ ਜਿਹੜੇ ਅਮਰੀਕਨਸ ਆ ਉਹ ਗਨ ਓਨਰਸ਼ਿਪ ਵੱਲ ਨੂੰ ਜਾ ਰਹੇ ਆ। ਸੋ ਯੂ ਨੈਵਰ ਨੋ ਹਾਲਾਤ ਕਿੱਦਾਂ ਦੇ ਬਣਨੇ ਆ। ਆਪਣੀ ਸੇਫਟੀ ਆਪਣੇ ਹੱਥ ਰੱਖਣ ਦੇ ਲਈ, ਨਾਲੇ ਆਪਣਾ ਤਾਂ ਧਰਮ ਵੀ ਕਹਿੰਦਾ ਆ ਸ਼ਸਤਰ ਜਿਹੜਾ ਉਹ ਹੋਣਾ ਜ਼ਰੂਰੀ ਆ। ਸੋ ਇਹ ਚੀਜ਼ਾਂ ਤਾਂ ਬਹੁਤ ਅਹਿਮ ਨੇ। ਸੈਕਿੰਡ ਅਮੈਂਡਮੈਂਟ ਤਾਂ ਆਪਣੇ ਧਾਰਮਿਕ ਪੱਖ ਤੋਂ ਵੀ ਤੇ ਇੱਥੇ ਦੇ ਜਿਹੜੇ ਇੱਕ ਜਿਹੜੀ ਤੁਹਾਡੀ ਅਮੈਂਡਮੈਂਟ ਆ ਉਹਦੇ ਹਿਸਾਬ ਨਾਲ ਵੀ ਜਿਹੜੀ ਉਹ ਬਹੁਤ ਜ਼ਰੂਰੀ ਆ। ਕੋਈ ਵੀ ਅਮੈਂਡਮੈਂਟ ਜਿਹੜੀ ਆ ਉਸ ਦੇ ਉਲਟ ਨਹੀਂ ਹੋਣਾ ਚਾਹੀਦਾ। ਜਿਹੜੇ ਤੁਹਾਡੇ ਹੱਕ ਆ ਉਹ ਤੁਹਾਡੇ ਖੋਏ ਨਹੀਂ ਜਾਣੇ ਚਾਹੀਦੇ, ਖੁਰਦੇ ਨਹੀਂ ਚਾਹੀਦੇ। ਆਪਣਾ ਇਮੀਗ੍ਰੇਸ਼ਨ ਦਾ ਟੌਪਿਕ ਸੀ, ਅੱਜ ਆਪਾਂ ਹੋਰ ਪਾਸੇ ਵੱਲ ਨੂੰ ਨਾਲ ਦੇ ਨਾਲ ਅੱਜ ਪੋਡਕਾਸਟ ਜਿਹੜਾ ਨਾਲ ਆਪਣਾ ਚੱਲ ਪਿਆ ਥੋੜਾ ਜਿਹਾ। ਇਹਦਾ ਜਿਹੜਾ ਲਾਅ ਦਾ ਟੌਪਿਕ ਇਹਦੇ ਵਿੱਚ ਆ ਗਿਆ ਕਿ ਤੁਹਾਡਾ ਓਪੀਨੀਅਨ ਜ਼ਰੂਰ ਹੋ ਸਕਦਾ ਕਿ ਗਨ ਓਨਰਸ਼ਿਪ ਜਿਹੜੀ ਮਾੜੀ ਆ, ਉਹ ਤੁਹਾਨੂੰ ਹੱਕ ਹੈਗਾ, ਇਸ ਫਰੀडम ਆਫ ਸਪੀਚ ਤੁਹਾਨੂੰ ਹੈਗੀ ਆ, ਤੇ ਓਪੀਨੀਅਨ ਹੈਗਾ, ਫਰੀडम ਆਫ ਰਿਲੀਜੀਅਸ ਓਪੀਨੀਅਨ ਵੀ ਹੈਗਾ ਕਿ ਤੁਸੀਂ ਧਰਮ ਮੰਨ ਵੀ ਸਕਦੇ ਆ, ਤੁਸੀਂ ਧਰਮ ਦੇ ਖਿਲਾਫ ਵੀ ਬੋਲ ਸਕਦੇ ਆ। ਇੰਡੀਆ ਵਾਂਗੂ ਨਹੀਂ ਕਿਤੇ ਧਰਮ ਦੇ ਖਿਲਾਫ ਬੋਲਿਆ ਤਾਂ ਬੰਦੇ ਨੂੰ ਸਾੜ ਦੇਣਾ ਕਿ ਇਹਨੇ ਸਾਡੀਆਂ ਫੀਲਿੰਗਾਂ ਨੂੰ ਠੇਸ ਪਹੁੰਚਾਈ ਹੈ। ਫਰੀडम ਜਿਹੜੀ ਹੈਗੀ ਉਹ ਦੋਨੋਂ ਪਾਸੇ ਜਿਹੜੀ ਕੰਮ ਕਰਦੀ ਹੈ। ਤੁਸੀਂ ਧਰਮ ਵੀ ਆਪਣੀ ਮਰਜ਼ੀ ਦਾ ਪ੍ਰੈਕਟਿਸ ਕਰ ਸਕਦੇ ਆ, ਤੁਹਾਨੂੰ ਕੋਈ ਫੋਰਸ ਵੀ ਨਹੀਂ ਕਰ ਸਕਦਾ। ਤੁਸੀਂ ਧਰਮ ਦੇ ਖਿਲਾਫ ਵੀ ਬੋਲ ਸਕਦੇ ਆ। ਸੋ ਇਹ ਜਿਹੜੀ ਫਰੀडम ਅਮਰੀਕਾ ਦੇ ਵਿੱਚ ਹੈਗੀ ਆ, ਸੇਮ ਥਿੰਗ ਜਿਹੜੀ ਗਨ ਓਨਰਸ਼ਿਪ ਆ, ਲੋਕੀ ਰੱਖ ਵੀ ਸਕਦੇ ਆ, ਕਨਸਟੀਟਿਊਸ਼ਨ ਉਹਨਾਂ ਦਾ ਰਾਈਟ ਆ, ਉਹ ਕਿਤੇ ਜਾਣਾ ਨਹੀਂ। ਰੀਜ਼ਨੇਬਲ ਉੱਤੇ ਸਟੇਟ ਵਾਈਜ਼ ਰਿਸਟ੍ਰਿਕਸ਼ਨ ਜਿਹੜੀਆਂ ਲੱਗ ਸਕਦੀਆਂ, ਪਰ ਜੇ ਲੋੜ ਨਾਲੋਂ ਵੱਧ ਲੱਗੂਗੀਆਂ ਤੇ ਆਬਵੀਅਸਲੀ ਐਨਆਰਆਈ ਦੀ ਜਿਹੜੀ ਲੌਬੀ ਆ ਉਹਨੂੰ ਚੈਲੰਜ ਕਰੂਗੀ। ਤੁਸੀਂ ਆਪਣਾ ਓਪੀਨੀਅਨ ਜ਼ਰੂਰ ਰੱਖ ਸਕਦੇ ਆ ਕਿ ਯਾਰ ਹੁਣ ਤਾਂ ਆਜ਼ਾਦੀ ਵਾਲਾ ਟਾਈਮ ਲੰਘ ਗਿਆ, ਹੁਣ ਤਾਂ ਇੰਨੇ ਸਾਲ ਹੋ ਗਏ, ਹੁਣ ਤਾਂ ਲੋਕਾਂ ਨੂੰ ਜਿਹੜਾ ਪੀਸਫੁਲੀ ਰਹਿਣਾ ਚਾਹੀਦਾ, ਗਨਜ਼ ਦੇ ਰੈਗੂਲੇਸ਼ਨ ਹੋਣੀ ਚਾਹੀਦੀ ਆ। ਦੂਸਰੀ ਬਿਊਟੀ ਇਹਦੀ ਇਹੀ ਹੈ ਕਿ ਕੋਈ ਪੱਥਰ ਤੇ ਲਕੀਰ ਨਹੀਂ ਹੈਗਾ ਕਿ ਜੇ ਕਨਸਟੀਟਿਊਸ਼ਨ ਦੇ ਵਿੱਚ ਕੁਝ ਲਿਖਿਆ ਉਹ ਅਮੈਂਡ ਨਹੀਂ ਹੋ ਸਕਦਾ। ਆਫ ਕੋਰਸ ਉਹ ਅਮੈਂਡ ਹੋ ਸਕਦਾ, ਪਰ ਉਹਨੂੰ ਅਮੈਂਡ ਹੋਣ ਲਈ ਤੁਹਾਨੂੰ ਮੈਜੋਰਿਟੀ ਜੋ ਵੀ ਉਹਨਾਂ ਦਾ ਪ੍ਰੋਸੈਸ ਆ ਉਹ ਫੋਲੋ ਕਰਨਾ ਪਊਗਾ। ਜੇ ਸਾਰੇ ਜਣੇ ਅਮਰੀਕਨ ਕਹਿ ਦੇਣ ਕਿ ਨਹੀਂ ਹੁਣ ਆਪਾਂ ਉਹਲੇ ਮੌਕੇ ਤੇ ਆ ਗਏ ਆ ਕਿ ਨਹੀਂ ਇਦਾਂ ਦੀਆਂ ਗੱਲਾਂ ਚਾਹੀਦੀਆਂ, ਤੇ ਉਹ ਫਿਰ ਉਹਦੇ ਹਿਸਾਬ ਨਾਲ ਜਿਹੜੀ VOTING ਹੋ ਕੇ ਡੈਮੋਕ੍ਰੈਟਿਕਲੀ ਉਹ ਚੇਂਜ ਵੀ ਹੋ ਸਕਦਾ। ਸ਼ਾਂਤਮਈ ਤਰੀਕੇ ਨਾਲ ਚੀਜ਼ਾਂ ਜਿਹੜੀਆਂ ਉਹ ਚੇਂਜ ਵੀ ਹੋ ਸਕਦੀਆਂ। ਸੋ ਇਹੀ ਇਸ ਕੰਟਰੀ ਦੀ ਜਿਹੜੀ ਬਿਊਟੀ ਆ
ਕਿ ਲੋਕਾਂ ਦੇ ਓਪੀਨੀਅਨ ਬੜੇ ਸਟਰੋਂਗ ਆ, ਉਹ ਇਹਨੂੰ ਓਪੀਨੀਅਨ ਪ੍ਰੋਟੈਕਟ ਕਰਦੀ ਆ। ਕਈ ਵਾਰੀ ਉਹ ਤੁਹਾਨੂੰ ਪਸੰਦ ਹੁੰਦੇ ਆ, ਕਈ ਵਾਰੀ ਉਹ ਤੁਹਾਨੂੰ ਨਹੀਂ ਪਸੰਦ ਹੁੰਦੇ ਆ। ਤੇ ਇਹ ਜਿਹੜਾ ਆਪਣਾ ਟੌਪਿਕ ਜਿਹੜਾ ਜੇ ਲਾਅ ਤੱਕ ਆਪਾਂ ਕਨਫਾਈਨ ਰੱਖੀਏ ਤਾਂ ਇਹ ਸੀਗਾ ਕਿ ਅਲਟੀਮੇਟਲੀ ਪ੍ਰੋਟੈਸਟ ਤੁਸੀਂ ਜੇ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ, ਉਹ ਡਿਪੈਂਡ ਕਰਦਾ ਕਿ ਕਿੱਥੇ ਤੁਸੀਂ ਪ੍ਰੋਟੈਸਟ ਕਰ ਰਹੇ ਆ, ਕਿੰਨੇ ਵਜੇ ਪ੍ਰੋਟੈਸਟ ਕਰ ਰਹੇ ਆ, ਕਿਹੜੇ ਮੈਥਡ ਨਾਲ ਪ੍ਰੋਟੈਸਟ ਕਰ ਰਹੇ ਆ। ਜੀ ਬਿਲਕੁਲ, ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਤੁਹਾਡੀਆਂ ਕਾਲਸ ਵੱਲ ਨੂੰ ਵਧਦੇ ਆ। ਨੰਬਰ ਹੈ 408 272 5200 4082725200।
ब्रेक तो बाद एक फिर आप सब का स्वागत है। सो प्रोग्राम चल रहा है जी इस टाइम अपडेट इमीग्रेशन। मैं राजकनवीर सिंह जुड़े हुए ने यूएस इमीग्रेशन के अटॉर्नी टिरकैना जी। अटॉर्नी टिरकैना जी जी ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਹਾਡੀ ਨਾ ਫੀਡਬੈਕ ਲੂਪ ਆਈ ਜਾਂਦੀ ਜਿਸ ਦੀ ਸ਼ਾਇਦ ਆਡੀਓ ਨੂੰ ਕੋਈ ਚੱਕਰ ਤਾਂ ਨਹੀਂ? ਮੇਰੇ ਵੱਲ ਤਾਂ ਨਹੀਂ ਕੋਈ ਚੱਕਰ, ਤੁਹਾਡੇ ਵੱਲੋਂ ਜਿਹੜਾ ਸਪੀਕਰ ਤੋਂ ਆ ਰਹੀ ਹੈ। ਤੇ ਹੋਪਫੁਲੀ ਜਿਹੜੀ ਇਹ ਕਲੀਅਰ ਤੇ ਆਪਾਂ ਕਾਲਰਸ ਵੱਲ ਨੂੰ ਵਧਦੇ ਹਾਂ। ਸਰੋਤਿਓ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ ਤੁਸੀਂ ਜਿਹੜੀ ਉਹ ਕਾਲ ਕਰ ਸਕਦੇ ਆ 408 272 5200 ਦੇ ਉੱਤੇ। ਤੇ ਆਪਣੇ ਅੱਜ ਦੇ ਪਹਿਲੇ ਕਾਲਰ ਨੇ ਹਰਜਿੰਦਰ ਜੀ। ਹੈਲੋ ਭਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰੀ ਨਾ ਤਰੀਕ ਸੀ ਫਾਈਨਲ ਨਵੰਬਰ ਦੇ ਵਿੱਚ, ਤੇ ਮੈਨੂੰ ਨਾ ਜੱਜ ਨੇ ਨਾ IENA ਵਿਦ ਹੋਲਡਿੰਗ ਗ੍ਰਾਂਟ ਕੀਤੀ ਸੀ ਤੇ ਹਾਂਜੀ ਸੈਕਰਾਮੈਂਟੋ ਸੀ। ਤੇ ਬਾਅਦ ਵਿੱਚ ਨਾ ਮੈਨੂੰ ਹੁਣ ਉਹਨਾਂ ਨੇ ਨਾ ਆਪਣੇ ਉਹਦੇ ਬਾਅਦ ਮੈਨੂੰ ਹੁਣ ਲੈਟਰ ਆਈ ਹੈ ਆਈਸ ਵੱਲੋਂ ਕਿ ਮਤਲਬ ਕਿ ਉਹਨਾਂ ਨੇ ਫਾਰਮ ਜਿਹਾ ਲਿਆ 340 ਤੇ ਤੈਨੂੰ ਮਤਲਬ ਕਿ ਪੇਸ਼ ਹੋਣਾ ਪਊਗਾ। ਹਾਂਜੀ। ਤੇ ਭਾਜੀ ਇਹਦਾ ਕੀ ਮਤਲਬ ਕਿ ਮੈਨੂੰ ਉੱਥੇ ਜਿੱਦਾਂ ਹੁਣ ਆਈਸ ਵਾਲਿਆਂ ਨਾਲ ਹਾਂਜੀ ਵਿਦ ਹੋਲਡਿੰਗ ਆਫ ਰਿਮੂਵਲ ਤੁਹਾਡਾ ਕਾਈਂਡ ਆਫ ਰਿਮੂਵਲ ਹੀ ਹੁੰਦਾ, ਪਰ ਜੱਜ ਨੇ ਕਿਹਾ ਹੁੰਦਾ ਕਿ ਇਹਨੂੰ ਜਿਹੜੀ ਬੰਦੇ ਨੂੰ ਰਿਮੂਵ ਨਾ ਕੀਤਾ ਜਾਵੇ, ਵਿਦ ਹੋਲਡ ਕੀਤਾ ਕੋਰਟ ਨੇ ਜਿਹੜਾ, ਤੇ ਆਈਸ ਨੂੰ ਆਪਣਾ ਆਰਡਰ ਜਿਹੜਾ ਲੈ ਕੇ ਜਾਓ ਨਾਲ, ਤੇ ਉੱਥੇ ਸਟੇ ਜਿਹੜਾ ਆਪਣਾ ਆਈਸ ਤੇ ਫਾਈਲ ਕਰੋ ਜੇ ਉਹ ਤੁਹਾਨੂੰ ਕੋਈ ਹਾਰਡ ਟਾਈਮ ਦਿੰਦੇ ਆ ਤਾਂ। ਠੀਕ ਆ ਜੀ ਭਾਜੀ। ਉਹ ਜਿੱਦਾਂ ਮਤਲਬ ਕਿ ਮੈਨੂੰ ਨਾਲ ਵਕੀਲ ਨੂੰ ਲੈ ਕੇ ਜਾਣਾ ਪਊਗਾ? ਨਹੀਂ, ਵਕੀਲ ਨੂੰ ਤਾਂ ਨਹੀਂ ਲੈ ਕੇ ਜਾਣਾ ਪੈਣਾ। ਸਟੇ ਤੁਸੀਂ ਜਿਹੜੀ ਉਹਨੂੰ ਫਾਈਲ ਕਰ ਸਕਦੇ ਆ ਕਿ ਉਹਨੂੰ ਦੱਸ ਸਕਦੇ ਆ ਕਿ ਵਿਦ ਹੋਲਡਿੰਗ ਮੈਨੂੰ ਆਲਰੇਡੀ ਗ੍ਰਾਂਟ ਜਿਹੜੀ ਹੋਈ ਹੈ। ਠੀਕ ਆ ਜੀ। ਮਤਲਬ ਜਿੱਦਾਂ ਹੁਣ ਉਹਨਾਂ ਨੇ ਲਿਖਿਆ ਵੀ ਹੈ ਨਾ ਜਿੱਦਾਂ ਕਿ ਇਨ ਪਰਸਨ ਓਬਲੀਗਰ ਏਲੀਅਨ ਅਟਰਨੀ ਆਫ ਰਿਕਾਰਡ, ਕਿ ਮਤਲਬ ਕਿ ਉਹਨੂੰ ਨਹੀਂ ਵਕੀਲ ਦੀ ਲੋੜ ਨਹੀਂ ਹੈਗੀ ਨਾ। ਓਬਲੀਗਰ ਜਿਹੜਾ ਹੁੰਦਾ ਜਿਹਨੇ ਤੁਹਾਡਾ ਬੌਂਡ ਭਰਿਆ ਨਾ, ਉਹਨੂੰ ਨਾਲ ਲੈ ਕੇ ਉਹਨੂੰ ਉਹ ਕਹਿ ਰਹੇ ਆ ਕਿ ਉਹਦੀ ਜ਼ਿੰਮੇਵਾਰੀ ਆ ਬੰਦੇ ਨੂੰ ਡਿਲੀਵਰ ਕਰਨੇ, ਤਾਂ ਬੌਂਡ ਜ਼ਬਤ ਹੋ ਜਾਣਾ ਤੇ ਭਗੌੜਾ ਕਰਾਰ ਕਰ ਦਿੰਦੇ ਆ। ਠੀਕ ਹੈ ਜੀ। ਠੀਕ ਆ ਜੀ, ਮਿਹਰਬਾਨੀ। ਮਨਪ੍ਰੀਤ ਸਤਿ ਸ਼੍ਰੀ ਅਕਾਲ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੀ ਅਪਾਇੰਟਮੈਂਟ ਬਣੀ ਸੀ ਪਹਿਲਾਂ ਤੁਹਾਡੇ ਨਾਲ, ਤੇ ਕੱਲ ਦੀ ਸੀਗੀ ਤੇ ਮੈਨੂੰ ਕਾਲ ਨਹੀਂ ਆਈ ਕਿ ਅੱਜ ਆਊਗੀ, ਜਿੱਦਾਂ ਕਿੱਦਾਂ ਦੁਬਾਰਾ ਬਣਾਉਣੀ ਪਊਗੀ? ਹਾਂਜੀ ਹਾਂਜੀ ਭਾਜੀ, ਜੇ ਤੁਹਾਡੀ 2 ਤੋਂ 3 ਵਜੇ ਤੱਕ ਸੀਗੀ ਨਾ ਕੱਲ ਅਪਾਇੰਟਮੈਂਟ, ਉਹ ਵਾਲੇ ਟਾਈਮ ਸਲੋਟ ਦੇ ਵਿੱਚ ਸੀਗਾ। ਹਾਂਜੀ, ਮੇਰੀ 2:30 ਵਜੇ ਸੀ। ਹਾਂਜੀ, 2 ਤੋਂ 3 ਵਾਲੇ ਨਾ ਮੇਰਾ ਉਹ ਵਾਲੇ ਮੈਂ ਕੈਂਸਲ ਕਰਕੇ ਉਹ ਤੁਹਾਨੂੰ ਅੱਜ ਆ ਜਾਊਗੀ ਕਾਲ। ਅੱਜ ਆ ਜਾਏਗੀ? ਠੀਕ ਹੈ। ਇੱਕ ਕੁਐਸਚਨ ਦਾ ਆਨਸਰ ਦੇ ਸਕਦੇ ਹੋ ਕਿ ਜਾਂ ਉੱਥੇ ਹੀ ਕਰੀਏ ਡਿਸਕਸ? ਇਹ ਤੁਹਾਨੂੰ ਆ ਜਾਊਗੀ ਅੱਜ, ਉਹਦੇ ਵਿੱਚ ਪੁੱਛੋ ਤੁਸੀਂ ਆਰਾਮ ਨਾਲ ਆਪਣੇ ਜਿੱਦਾਂ ਮਰਜ਼ੀ। ਚਲੋ ਠੀਕ ਹੈ ਭਾਜੀ, ਥੈਂਕ ਯੂ ਜੀ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ 408 272 5200 ਤੇ ਇਸ ਦੇ ਨਾਲ ਜੇ ਤੁਸੀਂ ਅਟਾਰਨੀ टिरकैना ਹੋਣਾ ਦੇ ਆਫਿਸ ਦੇ ਵਿੱਚ ਅਪਾਇੰਟਮੈਂਟ ਬਣਾਉਣੀ ਚਾਹੁੰਦੇ ਆ, ਉਸ ਦੇ ਲਈ ਇਹਨਾਂ ਦਾ ਫੋਨ ਨੰਬਰ ਹੈ 4159090503। ਇੱਕ ਸਵਾਲ ਸਾਨੂੰ YouTube ਤੇ ਆਇਆ, ਰਾਜ ਚੱਠਾ ਜੀ ਪੁੱਛਦੇ ਸੀ EB5 ਨੂੰ ਕਿੰਨਾ ਟਾਈਮ ਲੱਗਦਾ ਗ੍ਰੀਨ ਕਾਰਡ ਲੈਣ ਲਈ? ਸਾਡਾ ਜਿਹੜਾ ਲੇਟੈਸਟ ਵਾਲਾ ਸੀਗਾ ਉਹ 2020 ਚ ਸੀਗਾ ਫਾਈਲ ਕੀਤਾ, ਤੇ ਹੁਣ 2024 ਚ ਆਇਆ 2 ਹਫ਼ਤੇ ਪਹਿਲਾਂ। ਠੀਕ ਹੈ ਜੀ। ਅਗਲੇ ਜਿਹੜੇ ਕਾਲਰ ਨੇ ਲక్ష్మణ ਜੀ 445 ਏਰੀਆ ਕੋਡ ਹੈ ਜੀ ਤੁਹਾਡਾ।
ਲੁਕਮਾਨ ਜੀ ਭਾਜੀ, ਹਾਂਜੀ ਈਵਨਿੰਗ ਜੀ ਭਾਜੀ। ਮੈਂ ਪਾਕਿਸਤਾਨ ਤੋਂ, ਮੇਰਾ ਆਪਣਾ ਸਵਾਲ ਹੈ ਕਿ ਮੈਂ ਆਇਆ ਪਿਛਲੇ ਸਾਲ ਨਵੇਂ ਮਹੀਨੇ 'ਚ ਜੀ। ਮੇਰਾ ਬਾਰਡਰ ਤੇ ਇੰਟਰਵਿਊ ਹੋਇਆ, ਫਿਰ ਮੈਨੂੰ ਡਿਟੈਂਸ਼ਨ ਲੈ ਗਿਆ 25 ਦਿਨ। ਫਿਰ ਉੱਥੇ ਪਹਿਲੇ ਬਾਰਡਰ ਤੇ ਇੰਟਰਵਿਊ ਹੋਇਆ 2-2.5 ਘੰਟੇ, ਫਿਰ ਮੇਰਾ ਇੰਟਰਵਿਊ ਡਿਟੈਂਸ਼ਨ 'ਚ ਹੋਇਆ ਤਕਰੀਬਨ 3 ਘੰਟੇ ਜੀ ਜੀ। ਫਿਰ ਉਹਨਾਂ ਮੈਨੂੰ ਪੈਨਸਿਲਵਾਨੀਆ ਕੋਰਟ 'ਚ ਰੈਫਰ ਕੀਤਾ ਤੇ ਕੋਰਟ 'ਚੋਂ ਮੈਂ ਕਾਲ ਕੀਤੀ, ਮੇਰੀ ਡੇਟ ਸੀ ਪਿਛਲੇ ਮਹੀਨੇ ਦੀ 28 ਤਰੀਕ। ਤੇ ਕੋਰਟ ਵਾਲੇ ਕਹਿੰਦੇ ਆ ਕਿ ਤੇਰਾ NTA ਉਹਨਾਂ ਫਾਈਲ ਨਹੀਂ ਕੀਤਾ ਤੇ ਤੂੰ ਵੇਟ ਕਰ। ਹਾਂਜੀ ਤੇ ਭਾਜੀ ਕੋਈ ਮਸਲਾ ਮਸੈਲ ਤੇ ਨਹੀਂ, ਮੈਂ ਪਾਕਿਸਤਾਨੀ ਕ੍ਰਿਸਚੀਅਨ ਆ ਤੇ ਮੇਰਾ ਪਹਿਲੇ ਇੰਗਲਿਸ਼ 'ਚ ਹੋਇਆ ਇੰਟਰਵਿਊ, ਫਿਰ ਉਹਨਾਂ ਉਰਦੂ 'ਚ ਲਿਆ ਦੁਬਾਰਾ, ਫਿਰ ਮੇਰਾ ਉਹਨਾਂ ਬਾਉਂਡ ਹੋਲਡ ਕੀਤਾ। ਤੁਸੀਂ ਅਸਾਲਮ ਆਫਿਸ ਦੇ ਵਿੱਚ ਕੇਸ ਲਾਓ ਆਪਣਾ, ਤੇ NTA ਫਾਈਲ ਜਦੋਂ ਹੋਊਗਾ ਉਦੋਂ ਹੀ ਕੋਰਟ 'ਚ ਕੇਸ ਜਾਂਦਾ, ਪਰ ਸਾਲ ਦੇ ਅੰਦਰ ਅੰਦਰ ਤੁਸੀਂ ਕੇਸ ਜਿਹੜਾ ਲਾਣਾ ਹੁੰਦਾ। ਤੁਸੀਂ ਦੱਸਿਆ ਵੀ ਤੁਸੀਂ ਪਾਕਿਸਤਾਨ ਤੋਂ ਕ੍ਰਿਸਚਨ ਕ੍ਰਿਸਚਨ ਬੇਸਡ ਅਸਾਲਮ ਉਹਨਾਂ ਦਾ। ਠੀਕ ਹੈ ਜੀ ਜੀ। ਮੈਨੂੰ ਸ਼ੂਟ ਆਊਟ ਵੀ ਹੈ, ਗੋਲੀਆਂ ਲੱਗੀਆਂ ਤਰੇ ਮੈਨੂੰ ਜੀ। ਠੀਕ ਹੈ, ਤੇ ਆਪਣਾ ਹਾਂਜੀ ਉਹਦਾ ਤੁਸੀਂ ਅਸਾਲਮ ਆਫਿਸ 'ਚ ਆਪਣਾ ਕੇਸ ਫਾਈਲ ਕਰੋ। ਜੇ NTA ਫਾਈਲ ਕਰਤਾ ਉਹਨਾਂ ਨੇ, ਫਿਰ ਉਹਨਾਂ ਨੇ ਕੋਰਟ 'ਚ ਭੇਜ ਦੇਣੀ ਫਾਈਲ। ਠੀਕ ਹੈ ਜੀ। ਨਹੀਂ ਕੋਰਟ 'ਚ ਭਾਜੀ ਮੇਰੀ ਡੇਟ ਆਈ ਆ ਪਿਛਲੇ ਮਹੀਨੇ 28, ਮੈਨੂੰ ਲੈਟਰ ਆਇਆ ਕਿ ਤੁਸੀਂ ਕੋਰਟ ਜਾਣਾ, ਮਗਰ ਕੋਰਟ ਵਿੱਚ ਉਹਨਾਂ NTA ਜਿਹੜਾ ਉਹ ਕਹਿੰਦੇ ਆ ਕਿ ਤੇਰੇ ਪੇਪਰ ਨਹੀਂ ਆਏ, ਤੇਰਾ ਕੇਸ ਆਨਲਾਈਨ ਨਹੀਂ ਹੋਇਆ। ਹਾਂਜੀ, ਬਿਨਾਂ NTA ਦੇ ਭਾਜੀ ਕੋਰਟ ਦੇ ਵਿੱਚ ਕੇਸ ਅੱਗੇ ਚੱਲ ਨਹੀਂ ਸਕਦਾ। ਸੋ ਵੇਟ ਕਰਨੀ ਪੈਣੀ ਹੈ NTA ਦੀ। NTA ਜੇ ਕਈ ਵਾਰੀ ਨਹੀਂ ਵੀ ਭੇਜਦੇ ਆ ਜਾਂ ਉਹ ਡਿਸਮਿਸ ਵੀ ਕਈ ਮਰਜ਼ੀ ਉਹਨਾਂ ਦੀ ਹੁੰਦੀ ਆ, ਤੁਸੀਂ ਆਪਣਾ ਵਕੀਲ ਜਿਹੜਾ ਵੀ ਕੀਤਾ ਉਹਦੇ ਨਾਲ ਤੁਸੀਂ ਜੁੜੇ ਰਹੋ, ਤੇ ਫਿਰ NTA ਜਦੋਂ ਹੋਊਗਾ ਉਦੋਂ ਹੀ ਕੇਸ ਸ਼ੁਰੂ ਹੋਣਾ। ਠੀਕ ਹੈ ਜੀ। ਅੱਛਾ, ਇਹ ਟਾਈਮ ਲੈ ਜਾਏਗਾ ਕਿਉਂਕਿ ਮੈਂ ਉਹ ਦੂਜਾ ਤੇ ਮੈਂ ਘਰ ਛੱਡਿਆ ਭਾਜੀ, ਮੈਨੂੰ ਤੇ ਹੁਣ ਤੇ ਉਹਦੇ ਕਲਾਕ ਵੀ ਤਕਰੀਬਨ ਅਗਲੇ ਮਹੀਨੇ ਪਰਮਿਟ ਮੇਰਾ ਕਰਾਉਣਾ ਤੇ ਥੱਲੇ ਤੋਂ ਉਹਨੇ ਕੇਸ ਲਾ ਸਾਰਾ ਦਿੱਤਾ। ਕੁਝ ਤੇ ਕਰੀ ਬੈਠਾ, ਹੋਰ ਕੀ ਚਾਹੀਦਾ। ਹੁਣ ਵੇਟ ਹੀ ਕਰਨੀ ਹੈ, ਹੋਰ ਕੁਝ ਨਹੀਂ ਕਰਨਾ, ਗਾਂ ਅੱਗੇ ਵੇਟ ਹੀ ਹੈ ਜੀ। ਥੈਂਕ ਯੂ। ਪਲਵਿੰਦਰ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ ਭਾਜੀ UVJ ਦਾ ਗ੍ਰੀਨ ਕਾਰਡ ਅਪਲਾਈ ਕੀਤਾ ਆ ਭਾਜੀ, ਕਿੰਨੇ ਕੁ ਟਾਈਮ ਲੱਗ ਜਾਂਦਾ ਆ? UVJ ਦਾ ਗ੍ਰੀਨ ਕਾਰਡ ਤਾਂ ਪ੍ਰੋਸੈਸਿੰਗ ਟਾਈਮ ਤੇ ਡਿਪੈਂਡ ਕਰਦਾ ਹੈ। ਤੁਹਾਡਾ ਨੰਬਰ ਕਰੰਟ ਹੋਇਆ 1 ਤੋਂ 3 ਸਾਲ ਦੇ ਵਿੱਚ ਆ ਜਾਣਾ ਚਾਹੀਦਾ। ਓਕੇ ਭਾਜੀ, ਥੈਂਕ ਯੂ। ਸੁਖਜੀਤ ਹਾਂਜੀ, ਸੁਖਜੀਤ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਮੇਰਾ ਕੁਐਸਚਨ ਸੀਗਾ, ਮੇਰੇ ਫਰਵਰੀ ਦੇ ਵਿੱਚ ਮੇਰਾ ਕੇਸ ਪਾਸ ਹੋ ਗਿਆ ਸੀਗਾ ਤੇ ਮੈਂ ਆਪਣਾ ਬੌਂਡ ਵਾਪਸ ਲੈਣਾ ਸੀ, ਉਹਦੇ ਵਾਸਤੇ ਕੀ ਪ੍ਰੋਸੈਸ ਕਰਨਾ ਪਊ? ਬੌਂਡ ਤਾਂ ਉਦਾਂ ਆਟੋਮੈਟਿਕਲੀ ਜਿਹੜਾ ਆ ਜਾਂਦਾ, ਪਰ ਤੁਸੀਂ ਆਪਣਾ ਜਿਹੜਾ ਆਈਸ ਵਾਲਿਆਂ ਨਾਲ ਸੰਪਰਕ ਕਰ ਲਓ, ਆਫਿਸ ਵਾਲਿਆਂ ਨਾਲ, ਉਹਨਾਂ ਨਾਲ, ਤੇ ਉਹਨਾਂ ਨੂੰ ਜਿਹੜੇ ਪੇਪਰ ਵਰਕ ਹੁੰਦੇ ਆ ਉੱਥੇ ਕਾਲ ਵੀ ਕਰੋ ਬੌਂਡ ਵਾਲੇ, ਤੇ ਉਹ ਤੁਹਾਨੂੰ ਇਨਫੋਰਮੇਸ਼ਨ ਦੇ ਦਊਗੇ। ਤੇ ਗਰੰਟਰ ਨੂੰ ਨਾਲ ਲੈ ਕੇ ਜਾਣਾ ਪਊਗਾ ਜੀ? ਬੌਂਡ ਤਾਂ ਗਰੰਟਰ ਨੂੰ ਦੇਣਾ ਉਹਨਾਂ ਨੇ। ਠੀਕ ਹੈ ਜੀ। ਹਾਂਜੀ, ਉਹਨਾਂ ਨੂੰ ਲੈਟਰ ਨਹੀਂ ਕੋਈ ਆਈ ਸੀ ਹੈ ਨਾ, ਤਾਂ ਕਰਕੇ ਫਿਰ ਮੈਂ ਕਿਹਾ ਚਲੋ ਪੁੱਛ ਲੈਂਦੇ ਆ। ਅੱਛਾ, ਉਹਨਾਂ ਨੂੰ ਨਾਲ ਲੈ ਕੇ ਫਿਰ ਚੱਲ ਜਾਂਦੇ ਹਨ ਤੇ ਕਿਸੇ ਵੀ ਆਫਿਸ 'ਚ ਜਾ ਸਕਦੇ ਉਹਨਾਂ ਦੇ, ਜਿੱਦਾਂ ਬੇਕਰਸਫੀਲਡ ਜਾਂ ਸਨ ਫਰਾਂਸਿਸਕੋ? ਹਾਂਜੀ ਉਹ ਗਾਈਡ ਕਰ ਦਊਗੇ ਫਿਰ ਤੁਹਾਨੂੰ। ਠੀਕ ਹੈ ਜੀ, ਥੈਂਕ ਯੂ ਸਰ ਸੋ ਮਚ। ਹਾਂਜੀ ਰਾਮ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ 21 ਦੇ ਵਿੱਚ U ਵੀਜ਼ਾ ਅਪਲਾਈ ਕੀਤਾ ਸੀਗਾ, ਜਿੱਦਾਂ ਮੇਰਾ ਵਰਕ ਪਰਮਿਟ ਆ ਗਿਆ, ਕੀ ਮੈਂ ਆਪਣਾ ਪੋਲੀਟੀਕਲ ਸਟੇ ਦਾ ਕੇਸ ਕੈਂਸਲ ਕਰਾ ਸਕਦਾ ਜਾਂ ਕਿ ਨਹੀਂ? ਜੇ ਤੁਸੀਂ ਪੋਲੀਟੀਕਲ ਸਟੇ ਦਾ ਕੈਂਸਲ ਕਰਾਇਆ, ਬਾਅਦ 'ਚ ਤੁਹਾਡਾ U ਵੀਜ਼ਾ ਡਿਨਾਈ ਹੋ ਗਿਆ ਕਿਸੇ ਕਾਰਨ, ਤਾਂ ਫਿਰ ਤੁਸੀਂ ਟੰਗ ਜਾਣਾ। ਚੱਲਣ ਦੋ ਦੋਨਾਂ ਨੂੰ ਇਕੱਠੇ। ਕੋਰਟ ਦੇ ਵਿੱਚ ਆ ਤੁਸੀਂ ਕਿ ਅਸਾਲਮ ਆਫਿਸ? ਹਾਂਜੀ ਭਾਜੀ, ਨੈਕਸਟ ਜੀ ਰਿਕਾਰਡ ਦੇ ਵਿੱਚ ਜੂਨ ਦੇ ਵਿੱਚ। ਐਡਮਿਨ ਕਲੋਜ਼ ਕਰਾਓ ਉਹਨੂੰ। ਠੀਕ ਹੈ ਜੀ। ਠੀਕ ਹੈ ਜੀ। ਉਹਨੂੰ ਜੱਜ ਨੂੰ ਕਹਿ ਕੇ ਨਾ ਐਡਮਿਨ ਕਲੋਜ਼ ਕਰਾ ਦਿਓ। ਠੀਕ ਹੈ ਜੀ, ਥੈਂਕ ਯੂ। ਦਲਜੀਤ ਸਤਿ ਸ਼੍ਰੀ ਅਕਾਲ। ਵੀਰ ਜੀ, ਅਸੀਂ ਪੁੱਛਣਾ ਹੈ, ਮੇਰਾ ਭਤੀਜਾ 7 ਮਹੀਨੇ ਹੋ ਗਏ ਬਾਰਡਰ ਥਾਣੀ ਆਇਆ ਵਾ, ਤੇ ਉਹ ਅੰਡਰ ਏਜ ਹੀ, ਮਤਲਬ 20 ਸਾਲਾਂ ਤੋਂ ਅੰਦਰ ਹੀ, ਤੇ ਹੁਣ 20 ਦਾ ਹੋ ਗਿਆ ਵਾ, ਤੇ ਅਸੀਂ ਉਹਦਾ ਲਾਉਣਾ ਸੀ ਗਾਰਡਨ ਦਾ ਕੇਸ, ਤੇ ਕਿੰਨਾ ਚਿਰ ਪਹਿਲਾਂ ਲਾਈਏ ਤੇ ਕਿੰਨਾ ਚਿਰ ਉਮਰ ਰਹਿੰਦਿਆਂ ਪਾਸ ਹੋ ਜਾਂਦਾ ਵਾ? 21 ਤੋਂ ਪਹਿਲਾਂ ਜਿਹੜਾ ਇਮੀਗ੍ਰੇਸ਼ਨ ਦਾ ਫਾਈਲ ਹੋਣਾ ਚਾਹੀਦਾ, ਤੇ ਉਹਨੂੰ ਟਾਈਮ ਲੱਗਦਾ। ਤੁਸੀਂ ਹੁਣੇ ਲਾਓ, ਚ ਵੇਟ ਕਾਹਦੀ ਕਰਨੀ ਹੈ? ਅੱਛਾ ਜੀ, ਅਸੀਂ ਨਾ ਤੁਹਾਨੂੰ ਦੱਸ ਨਹੀਂ ਸਕਦੇ, ਅਸੀਂ 3 ਮਹੀਨੇ ਹੋ ਗਏ ਅਪਲਾਈ ਕੀਤਾ ਵਾ, ਤੇ ਪਰ ਉਹਨੇ ਹਜੇ ਤੱਕ ਸਾਨੂੰ ਕੇਸ ਨੰਬਰ ਹੀ ਨਹੀਂ ਦਿੱਤਾ। ਅਸੀਂ ਖੱਜਲ ਖੁਆਰ ਹੋ ਰਹੇ ਤੇ ਹਾਲੇ ਵੀ ਕਹਿੰਦੇ ਮਹੀਨੇ ਨੂੰ ਲੋਨ ਦੀ ਨਹੀਂ ਪੇਮੈਂਟ ਵੀ ਸਾਡੀ ਹੋ ਲੋੜ। ਗਈ। ਤੁਸੀਂ ਵਕੀਲ ਥਰੂ ਕੀਤਾ ਕਿ ਆਪੇ ਕੀਤਾ? ਜੋ
ਵਕੀਲ ਥਰੂ ਕੀਤਾ ਤੇ ਪੇਮੈਂਟ ਵੀ ਸਾਡੀ ਹੋ ਗਈ ਤੇ ਅਸੀਂ ਫਿੱਟ ਰਹੇ ਆ। ਫਿਰ ਗਾਲਾਂ ਹੀ ਕੱਢਣੀਆਂ ਹੁੰਦੀਆਂ ਹਾਰ ਕੇ ਤੇ ਉਹ ਕੱਢ ਲਓ ਫਿਰ ਲਾਇਆ ਨੀ ਤੇ ਹਾਲੇ ਵੀ ਕਹਿੰਦੇ ਮਹੀਨੇ ਨੂੰ ਲਾਉਣਾ ਵਾ। ਕਿੰਨੇ ਮਹੀਨੇ ਨੂੰ ਲਾਉਣਾ ਆ? ਕੋਈ ਹੈਗਾ ਵਕੀਲ ਹੁਣ ਇੱਥੇ ਨਾਂ ਨਹੀਂ ਲੈ ਸਕਦੇ ਅਸੀਂ। ਬਹੁਤ ਫਿਰ ਸਾਨੂੰ ਦੁਖੀ ਆ, ਸਾਡੇ ਪੇਮੈਂਟ ਵੀ ਚਲੇ ਵਕੀਲ ਗਈ ਆ। ਆ ਕਿ ਉਹ ਵਿਚਾਲੇ ਵਾਲਾ ਜਿਹੜਾ ਕਾਗਜ਼ ਭਰਨ ਵਾਲਾ ਉਹ ਵਾ? ਨਹੀਂ ਵਕੀਲ ਆ, ਅੱਛਾ ਸੀਨੀਅਰ ਵਕੀਲ ਆ ਵੀਰ। ਅੱਜ ਕੱਲ ਬਥੇਰਾ ਟਿਕਟੌਕ ਤੇ ਆਉਂਦਾ ਨਾ, ਹੁਣ ਸ਼ਰਮ ਆਉਂਦੀ ਨਾਂ ਲੈਣ ਲੱਗਾ ਨੂੰ। ਨਹੀਂ ਨਾਂ ਨਹੀਂ ਲੈਣਾ ਹੁਣ ਨਾਂ ਲੈਣਾ ਉਹਨੇ ਮੈਨੂੰ ਮੇਰੇ ਪਿੱਛੇ ਪੈ ਜਾਣਾ। ਨਾਂ ਨਹੀਂ ਲੈਣਾ ਤੁਸੀਂ। ਹੁਣ ਦੇਖੋ, ਹੁਣ ਗਾਲਾਂ ਕੱਢ ਲਓ, ਉਹਨੂੰ ਲੱਡੂਆਂ ਦਾ ਡੱਬਾ ਦੇ ਕੇ ਕਰਾ ਲਓ, ਹੁਣ ਕੁਛ ਨਾ ਕੁਛ ਤਾਂ ਕਰਨਾ ਪੈਣਾ। ਜੋ ਇਹ ਹੁਣ ਜਾਂ ਫਿਰ ਵਕੀਲ ਚੇਂਜ ਕਰ ਲਓ, ਹੁਣ ਇਹੀ ਚੀਜ਼ਾਂ। ਨਹੀਂ ਵਕੀਲ ਨੂੰ ਹਾਂਜੀ ਉਹਨੂੰ ਈਮੇਲ ਕਰੋ, ਉਹਨੂੰ ਕਹੇ ਆਹ ਡੇਟ ਟਾਈਮ ਜਿਹੜਾ ਹੈਗਾ ਕਿੱਦਾਂ ਨਾ ਤੇ ਪ੍ਰੋਸੈਸ ਦੇ ਥਰੂ ਫੋਲੋ ਕਰੋ। ਨਹੀਂ ਮੰਨਦਾ ਤਾਂ ਫਿਰ ਤੁਹਾਡੇ ਕੋਲ ਹੁਣ ਇਹ ਆ ਵੀ ਜੇ ਪੈਸੇ ਤੁਹਾਡੇ ਹੁਣ ਖਰਾਬ ਹੋ ਰਹੇ ਆ, ਜਾਂ ਵੇਟ ਕਰਕੇ ਦੇਖ ਲਓ, ਤੇ ਜਾਂ ਵਿੱਚ ਕੋਈ ਹੋਰ ਬੰਦਾ ਪਾ ਕੇ ਦੇਖ ਲਓ। ਹੁਣ ਇਹੀ ਹੋ ਸਕਦਾ ਭੈਣ ਜੀ, ਹੁਣ ਕੁਛ ਨਹੀਂ ਹੋ ਸਕਦਾ ਹੋਰ। ਭੁਪਿੰਦਰ ਜੀ ਬਾਕੀ ਏਦਾਂ ਕਿ ਹੁਣ ਜਿੱਦਾਂ ਵਿੱਚ ਕਈ ਵਾਰੀ ਮੈਨੂੰ ਪਤਾ ਨਹੀਂ ਕੋਈ ਟੈਕਨੀਕੈਲਿਟੀ ਕਈ ਵਾਰੀ ਏਦਾਂ ਵੀ ਹੋ ਸਕਦਾ ਵਾ, ਤੇ ਕਈ ਵਾਰੀ ਕੋਈ ਹੋਲਡ ਅਪ ਵੀ ਹੋ ਸਕਦਾ ਹੈ ਕਿ ਜੁਵੇਨਾਈਲ ਵਾਲੇ ਹੁਣ ਜਿੱਦਾਂ ਪੇਪਰ ਨਾ ਬਣੇ ਹੋਣ। ਤੇ ਕਲੀਅਰਲੀ ਕਮਿਊਨੀਕੇਟ ਕਰੋ। ਦੋ ਜਣਿਆਂ ਦੀ ਗੱਲ ਸੁਣ ਕੇ, ਦੋਨੋਂ ਧਿਰਾਂ ਦੀ ਗੱਲ ਸੁਣ ਕੇ ਫੇਰ ਹੀ ਬੰਦਾ ਦੱਸ ਸਕਦਾ ਕਿ ਕੌਣ ਸਹੀ ਆ ਜਾਂ ਕੌਣ ਗਲਤ ਆ। ਇੱਕ ਧਿਰ ਦੀ ਗੱਲ ਸੁਣੋ, ਉਹਨੇ ਤਾਂ ਕੁਝ ਵੀ ਕਹਿ ਸਕਦਾ ਹੈ ਨਾ। ਤੇ ਤਾਂ ਕਰਕੇ ਆਪਾਂ ਜਿਹੜਾ ਹੁੰਦਾ ਸ਼ੋਅ 'ਚ ਆਪਾਂ ਕਦੀ ਨਹੀਂ ਕਹੀਦਾ ਕਿ ਵਨ ਸਾਈਡਡ ਕਿਸੇ ਦਾ ਨਾਂ ਲਓ ਜਾਂ ਏਦਾਂ ਲਓ, ਕਿਉਂਕਿ ਉਹ ਤੁਹਾਡੀ ਆਪਣੀ ਉਹ ਆ। ਸਾਨੂੰ ਆਪਾਂ ਕਿਹੜਾ ਵਿੱਚ ਕੋਈ ਇਨਵੈਸਟੀਗੇਸ਼ਨ ਕੀਤੀ ਹੈ ਕਿ ਕਿੱਦਾਂ ਕੀ ਹੈ। ਪਰ ਇਹ ਹੈ ਕਿ ਜੇ ਤੁਸੀਂ ਨਹੀਂ ਸੈਟਿਸਫਾਈਡ ਆ, ਤੁਸੀਂ ਆਪਣਾ ਉਹ 4 ਪੈਸੇ ਗਵਾਣ ਸੇਵ ਕਰਨ ਦੇ ਚੱਕਰ 'ਚ ਇਹ ਹੈ ਕਿ ਤੁਸੀਂ ਹੁਣ ਜਿਹੜਾ 21 ਸਾਲ ਦਾ ਉਹਨੇ ਹੋ ਜਾਣਾ, ਤੁਸੀਂ ਵਕੀਲ ਚੇਂਜ ਕਰ ਲਓ, ਹਨਾ। ਸਿੱਧਾ ਹੀ ਹਿਸਾਬ ਕਿਤਾਬ। ਜੀ ਬਿਲਕੁਲ। ਤੇ ਗਾਲਾਂ ਕੱਢਣ ਦੀ ਬਜਾਏ ਤਾਂ ਇਹ ਆ ਸੌਖਾ, ਉਹਨਾਂ ਦੇ ਨਾਲ ਸ਼ਾਂਤ ਰਹਿ ਕੇ ਨਾ ਸਵਾਲ ਕਰੋ ਉਹਨਾਂ ਨੂੰ ਵੀ ਕੋਈ ਕਿਤੇ ਗੱਲ ਫਸੀ ਆ, ਕੁਛ ਕਰਦਾ ਵਾਲਾ ਆ, ਕੋਈ ਡਾਕੂਮੈਂਟ ਦੀ ਘਾਟ ਆ, ਕੋਈ ਕੁਛ ਆ। ਇੱਕ ਵਾਰੀ ਫਿਰ ਕਲੀਅਰਲੀ ਪਤਾ ਲੱਗ ਜੂ। ਤੇ ਜੇ ਤੁਹਾਨੂੰ ਫਿਰ ਵੀ ਤਸੱਲੀ ਨਹੀਂ ਆ, ਫਿਰ ਤੁਸੀਂ ਚੇਂਜ ਕਰ ਸਕਦੇ। ਨਾਲੇ ਵਕੀਲ ਸਾਹਿਬ, ਜੇ ਆਪਣਾ ਸ਼ੋਅ ਤੁਸੀਂ ਸੁਣਦੇ ਆ, ਸ਼ਾਇਦ ਮੈਨੂੰ ਲੱਗਦਾ ਸੁਣਦੇ ਹੋ, ਪਲੀਜ਼ ਇਹਨਾਂ ਦੀ ਹੈਲਪ ਕਰ ਦਿਓ ਜੀ। ਸਤਵੰਤ ਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਸਵਾਲ ਸੀਗਾ, ਮੇਰੇ ਪਿਛਲੇ ਮਹੀਨੇ ਮੇਰੀ ਤਰੀਕ ਸੀਗੀ, ਉਹ ਤਰੀਕ ਨਾ ਗਾਂਹ ਕਰਤੀ। ਜੇ ਵਿਆਹ ਕਰਾ ਕੇ ਮੈਂ ਕੇਸ ਲਾ ਦੂੰ ਤਾਂ ਠੀਕ ਰਹਿ ਜੂਗਾ ਜੀ? ਇੱਕ ਵਾਰੀ ਦੁਬਾਰਾ ਪੁੱਛੋ ਭਾਜੀ। ਜੀ ਮੈਂ ਵਿਆਹ ਦਾ ਕੇਸ ਲਾਦਾ, ਵਿਆਹ ਕਰਾ ਕੇ ਮੈਂ ਕਿਹਾ ਇੱਥੇ ਅਮਰੀਕਨ ਬੌਰਨ ਕੁੜੀ ਹੈਗੀ ਆ, ਪਰ ਏਜ ਦਾ ਫੈਕਟ ਹੈਗਾ। ਨਹੀਂ, ਕੇਸ ਕਰਕੇ ਵਿਆਹ ਕਰਾਉਣਾ ਜਾਂ ਵੈਸੇ ਵਿਆਹ ਕਰਾਉਣਾ? ਪੇਪਰ ਤਾਂ ਹੁਣ ਲੈਣੇ ਆ ਭਾਜੀ, ਵਿਆਹ ਕਰਾਉਣਾ। ਇਹ ਤਾਂ ਹੁਣ ਇਹ ਥੋੜੀ ਸਲਾਹ ਅਸੀਂ ਦੇਣੀ ਭਰਾਵਾ ਤੁਹਾਨੂੰ, ਜਾ ਤੂੰ। ਇਹ ਏਦਾਂ ਨਹੀਂ ਗੱਲ ਜਿਹੜੀ ਆ ਨਾ ਪਬਲਿਕ ਫੋਰਮ ਤੇ। ਪਬਲਿਕ ਫੋਰਮ ਕੀ ਕਿਤੇ ਵੀ ਇਹ ਗੱਲ ਜਿਹੜੀ ਆ ਧੋਖਾ ਦੇਣ ਵਾਲੀ ਨਹੀਂ ਕਰੀਦੀ। ਇਹ ਸਾਡਾ ਸ਼ੋਅ ਬੰਦ ਕਰਾਉਣਾ ਹੈ। ਹਾਂ ਰੋਮੀ। ਹਾਂਜੀ ਭਾਈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਸੀ ਕਿ ਮੈਂ ਪੁੱਛਣਾ ਸੀ, ਯੂ ਵੀਜ਼ਾ ਅਗਰ ਮੇਰੇ ਨਾ ਸੀਰੀਅਸ ਡਿਜ਼ੀਜ਼ ਆ ਕੋਈ, ਅਗਰ ਡਾਕਟਰ ਲੈਟਰ ਦੇ ਦੇਵੇ ਇੱਥੋਂ ਡਾਇਗਨੋਸ ਨਹੀਂ ਹੁੰਦੀ ਪਈ ਉਹਨਾਂ ਕੋਲ ਨਾ, ਤੇ ਕੋਈ ਉਹ ਹੋ ਸਕਦਾ ਯੂ ਵੀਜ਼ਾ ਜਲਦੀ, ਨਾ ਹੀ ਉਹਦਾ ਵਰਕ ਪਰਮਿਟ ਆਉਂਦਾ ਪਿਆ? ਨਹੀਂ ਭਾਜੀ, ਉਹ ਜਿਹੜੇ ਨਾ 10,000 ਹੀ ਮਿਲਦੇ ਆ ਵੀਜ਼ੇ ਆਪਣੇ। ਵਰਕ ਪਰਮਿਟ ਵਾਲਾ ਜ਼ਰੂਰ ਉਹਦਾ ਤੁਹਾਡਾ ਹੋ ਸਕਦਾ ਜੇ ਉਹਨਾਂ ਦੇ ਪਿੱਛੇ ਪਾਓ ਹਾਰਡਸ਼ਿਪ ਆਪਣੀ ਦੱਸੋ। ਤੇ ਜਿਹੜਾ ਡਾਕਟਰ ਨੇ ਲੈਟਰ ਵੀ ਭਾਜੀ ਦਿੱਤਾ ਤੇ ਡਿਜ਼ੀਜ਼ ਵੀ ਦੱਸੀ, ਉਹਨਾਂ ਕੋਲ ਡਾਇਗਨੋਸਡ ਹੀ ਨਹੀਂ ਹੁੰਦੀ ਵੀ 2 ਸਾਲ ਹੋ ਗਏ। ਹਾਂਜੀ, ਪਰ ਜਿਹੜਾ ਇਮੀਗ੍ਰੇਸ਼ਨ ਪਰਪਸ ਵਾਸਤੇ ਤੁਸੀਂ ਸਵਾਲ ਪੁੱਛੇ ਕਿ ਜਿਹੜੀ ਯੂ ਵੀਜ਼ਾ ਨਾ 10,000 ਹੀ ਦੇਣੇ ਆ ਉਹਨਾਂ ਨੇ ਕੰਟਰੀ ਹਿਸਾਬ ਨਾਲ, ਉਹ ਜਿਹੜੀ ਲਾਈਨ ਨਹੀਂ ਟੁੱਟ ਸਕਦੀ। ਏਦਾਂ ਨਹੀਂ ਹੋ ਸਕਦਾ ਕਿ ਕਿਸੇ ਦਾ ਉਹਨਾਂ ਨੇ ਪਹਿਲਾਂ ਕਰਤਾ, ਉਹ ਚੀਜ਼ ਉਹਨਾਂ ਕੋਲ ਪਾਵਰ ਨਹੀਂ ਹੈਗੀ। ਵਰਕ ਪਰਮਿਟ ਜ਼ਰੂਰ ਉਹ ਤੁਹਾਡਾ ਐਕਸਪੀਰਾਈਡ ਕਰ ਸਕਦੇ ਆ, ਤੇ ਉਹ ਆਪਾਂ ਦੇਖੇ ਵੀ ਲੋਕਾਂ ਦੇ, ਉਹਦੇ ਬੇਸ ਤੇ ਤੁਸੀਂ ਵਰਕ ਪਰਮਿਟ ਨੂੰ ਤੁਸੀਂ ਚੇਂਜ ਕਰ ਸਕਦੇ ਹੋ। ਕਿਉਂਕਿ ਡਾਕਟਰ ਨੇ ਲੈਟਰ ਬਣਾ ਕੇ ਦਿੱਤਾ ਕਿ ਇਹਦਾ ਡਿਜ਼ੀਜ਼ ਦਾ ਨਾ ਇੱਥੋਂ ਨਹੀਂ ਹੁੰਦਾ ਪਿਆ ਤੇ ਇਹਨੂੰ ਜਾਣਾ ਪੈਣਾ ਕਿਸੇ ਹੋਰ ਮੁਲਕ। ਤੁਸੀਂ ਫਿਰ ਤੁਸੀਂ ਅਸਾਈਲਮ ਲਗਾਈ ਹੈ ਜਾਂ ਕਿੱਦਾਂ ਵਾ? ਯੂ ਵੀਜ਼ੇ ਦਾ ਆ ਦੱਸ ਦੇ। ਯੂ ਵੀਜ਼ੇ ਦੀ ਗੱਲ ਕਰ। ਨਹੀਂ ਅਸਾਈਲਮ ਲਗਾਈ ਹੈ ਕਿ ਨਹੀਂ ਲਗਾਈ ਹੈ? ਅਸਾਈਲਮ ਤੇ ਆਪਣਾ ਉਹ BIA ਦੇ ਵਿੱਚ ਉਹ ਪੈਂਡਿੰਗ ਪਿਆ, ਅਪੀਲ ਕੀਤੀ ਸੀ, ਡਿਨਾਈ ਹੋ ਗਿਆ ਸੀ। ਨਹੀਂ ਹਾਂਜੀ, ਹੁਣ ਤਾਂ ਤੁਸੀਂ ਭਾਜੀ ਫਸੇ ਆ ਕਾਈਂਡ ਆਫ ਲਾਈਕ ਇੱਥੇ। ਹਾਂਜੀ। ਤੇ ਬਾਕੀ ਭਾਜੀ ਜਾਣ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ। ਆਪਣਾ ਤੁਸੀਂ ਜੇ ਤੁਹਾਡੀ ਨਹੀਂ ਗੱਡੀ ਤੁਰਦੀ ਪਈ ਇੱਥੇ ਹਨਾ, ਆਪਣਾ ਤੁਸੀਂ ਸਿਹਤ ਵੱਲ ਦੇਖੋ ਕਿੱਦਾਂ ਵਾ। ਜਾਨ ਹੈ ਤਾਂ ਜਹਾਨ ਹੈ ਜੀ, ਬਿਲਕੁਲ ਜਿਹੜੀ ਗੱਲ। ਤੇ ਟਰੈਵਲ ਡਾਕੂਮੈਂਟ ਉਹਨਾਂ ਕੋਲ ਲੈ ਕੇ ਤੁਸੀਂ ਟਰਾਈ ਕਰ ਸਕਦੇ ਆ। ਟਰੈਵਲ ਡਾਕੂਮੈਂਟ ਦੀ ਕੋਈ ਗਾਰੰਟੀ ਨਹੀਂ ਹੁੰਦੀ ਕਿ ਉਹਨਾਂ ਨੇ ਵਾਪਸ ਵੜਨ ਦੇਣਾ ਕਿ ਨਹੀਂ ਵੜਨ ਦੇਣਾ। ਤੇ ਇਹਦੇ ਜੇ ਤੁਹਾਡੀ ਵਾਕਈ ਕੋਈ
ਏਦਾਂ ਦੀ ਤੁਸੀਂ ਮੰਨ ਲਓ ਹੁਣ ਕਿਸੇ ਦੀ ਕਿਸੇ ਕੰਟਰੀ 'ਚ ਅਪੁਆਇੰਟਮੈਂਟ ਆ ਤੇ ਉਹ ਸਾਰਾ ਜਿਹਾ ਐਕਸਪਲੇਨ ਕਰੇ, ਉਸ ਬੇਸ ਤੇ ਤੁਸੀਂ ਟਰੈਵਲ ਡਾਕੂਮੈਂਟ ਮੰਗਣ ਦੀ ਕੋਸ਼ਿਸ਼ ਕਰ ਸਕਦੇ ਹੋ। ਜੀ ਥੈਂਕ ਯੂ ਜੀ। ਹਰਵਿੰਦਰ, ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਇਹ ਪੁੱਛਣਾ ਸੀਗਾ ਵੀ ਮਦਰ ਮੇਰੇ ਕੈਨੇਡੀਅਨ ਅਮਰੀਕਨ ਸਿਟੀਜ਼ਨ ਨੇ, ਫਾਦਰ ਵੀ, ਤੇ ਮੈਂ ਉਹਨਾਂ ਦੇ ਮਗਰ ਹੀ ਫਾਈਲ ਲਾਉਣੀ ਸੀਗੀ। ਮੈਂ ਕੈਨੇਡੀਅਨ ਸਿਟੀਜ਼ਨ ਆਈ, ਤੇ ਕਿੰਨਾ ਟਾਈਮ ਲੱਗ ਰਿਹਾ ਜੀ ਇਹਦਾ? ਤੁਸੀਂ ਮੈਨੂੰ ਸਵਾਲ ਨਹੀਂ ਸਮਝ ਆਇਆ। ਤੁਹਾਡੇ ਮਦਰ ਅਮਰੀਕਨ ਸਿਟੀਜ਼ਨ ਆ ਤੇ ਉਹ ਤੁਹਾਡੇ ਲਈ ਲਾਉਣਾ ਚਾਹੁੰਦੇ ਆ ਤੇ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ, ਰਾਈਟ? ਹਾਂਜੀ, ਕਿੰਨਾ ਇਹੀ ਟਾਈਮ ਪੁੱਛਦੇ ਆ ਲੱਗੂਗਾ ਨਾ? ਜੀ? ਤੇ ਕੀ ਉਹ ਹਾਂਜੀ ਤੇ ਵੀ ਉਹ ਪਲੇਸ ਆਫ ਬਰਥ ਨਾਲ ਲਾਉਂਦੇ ਕਿ ਵੀ ਕੈਨੇਡੀਅਨ ਸਿਟੀਜ਼ਨ ਨੂੰ ਪ੍ਰੈਫਰੈਂਸ ਦਿੰਦੇ ਵੀ ਸਮਾਂ ਨਹੀਂ, ਘੱਟ ਲੱਗ ਜਾਂਦਾ ਕੈਨੇਡੀਅਨ ਸਿਟੀਜ਼ਨ ਨਾਲ? ਪਲੇਸ ਆਫ ਬਰਥ ਨਾਲ ਲੱਗਣੀ ਹੈ। ਤੁਸੀਂ ਪਹਿਲਾਂ ਆਪਣਾ ਨਾ ਠੀਕ ਜੀ। E2 ਵੀਜ਼ੇ ਤੇ ਕੰਮ ਧੰਦੇ ਕਰਨ ਲਈ ਇੱਥੇ ਜਿਹੜਾ ਆਪਣਾ E2 ਵੀਜ਼ਾ ਲਓ, ਆਪਣਾ ਪਹਿਲਾਂ ਪੈਰ ਪਸਾਰੋ ਬਿਜ਼ਨਸ ਦੇ ਵਿੱਚ, ਉਹ ਤੁਹਾਡਾ ਸੌਖਾ ਵਾ। ਠੀਕ ਤੇ ਜੀ। ਬਾਕੀ ਲੌਂਗ ਟਰਮ ਪਲਾਨ ਆਪਣਾ ਠੀਕ ਹੈ। ਜਿਹੜਾ ਉਹ ਜੇ ਤੁਹਾਡਾ ਇਰਾਦਾ ਬਣਦਾ ਉਧਰ ਨੂੰ, ਤਾਂ ਫਿਰ ਤੁਸੀਂ ਮਦਰ ਦੇ ਥਰੂ ਕਰਾ ਸਕਦੇ ਹੋ। ਠੀਕ ਹੈ ਜੀ। ਤੇ ਬਾਈ ਜੀ, ਫਿਰ ਮੈਂ ਹਾਂਜੀ। ਜੇ ਮਤਲਬ ਵੀ ਉਹ ਮਦਰ ਦੇ ਮਗਰ ਲਾ ਦਿੰਦਾ ਤੇ ਕੀ ਉਹ ਫਿਰ ਮੈਂ ਆ ਜਾ ਮੇਰਾ ਬੰਦ ਹੋ ਜਾਊਗਾ ਕੈਨੇਡੀਅਨ ਸਿਟੀਜ਼ਨ ਨੂੰ? ਵੀ ਉਹ ਕਹਿੰਦੇ ਵੀ ਆ ਨਹੀਂ ਸਕਦਾ, ਫਿਰ ਮੈਂ ਵੀ ਅਮਰੀਕਾ ਨੂੰ। ਟੈਂਪਰੇਰੀ ਇੰਟੈਂਟ ਤੁਸੀਂ ਪ੍ਰੂਵ ਕਰਨੀ ਹੁੰਦੀ ਹੈ ਕਿ ਬੰਦਾ ਆ ਜਾ ਸਕਦਾ, ਤੇ ਇਟ ਕੈਨ ਗੋ ਬੋਥ ਵੇਜ਼, ਪਰ ਤੁਸੀਂ ਆਰਗਿਊ ਕਰ ਸਕਦੇ ਹੋ ਕਿ ਉਹ ਤਾਂ 12 ਸਾਲ ਬਾਅਦ ਮੇਰਾ ਨੰਬਰ ਲੱਗਣਾ, ਤਾਂ ਕਰਕੇ ਮੈਂ ਹੁਣ ਤਾਂ ਠੀਕ ਜੀ। 3 ਮਹੀਨੇ ਦੇ ਟ੍ਰਿਪ ਆ ਮੇਰਾ, ਹਨਾ। ਠੀਕ ਹੈ ਜੀ। ਠੀਕ ਹੈ ਜੀ। ਉਹ ਮਤਲਬ ਮੇਰੀ ਫੈਮਿਲੀ, ਮੇਰੇ ਮਤਲਬ ਸਿਸਟਰ ਵੀ ਰਹਿੰਦੇ ਉਹਨਾਂ ਕੋਲ, ਜਿਵੇਂ ਇੱਥੇ ਮਤਲਬ ਗੈਸ ਸਟੇਸ਼ਨ ਵਗੈਰਾ ਹੈਗੇ, ਕਿ ਮੈਂ ਉਹਨਾਂ ਨਾਲ ਪਾਰਟਨਰਸ਼ਿਪ ਪਾ ਸਕਦਾ E2 ਵੀਜ਼ੇ ਲਈ? ਆ ਸਕਦੇ ਆ, ਪਰ ਪੈਸੇ ਖਰਚਣੇ ਪੈਣੇ। ਨਹੀਂ, ਉਹ ਤਾਂ ਖਰਚ ਲਾਂਗੇ ਜੀ, ਪਰ ਗੱਲ ਇਹੀ ਹੈ ਵੀ ਉਹ 'ਚ ਵੀ ਅੱਗੇ ਸ਼ੋਰਟੀ ਹੋ ਜੂਗੀ, ਤੇ ਨਾਲ ਨਾਲ ਆਪਾਂ ਦੂਜਾ ਵੀ ਵੀਜ਼ਾ ਚਲਾ ਸਕਦੇ ਹਾਂ, ਜਿਵੇਂ ਮਦਰ ਵਾਲਾ। ਹਾਂਜੀ, ਉਹੀ ਦੱਸ ਕੇ ਹਟਿਆ। ਪਹਿਲਾਂ ਤੁਸੀਂ E2 ਤੇ ਆਓ, ਇੱਕ ਵਾਰੀ ਤੁਹਾਡਾ ਹੋ ਜਾਂਦਾ ਵੀਜ਼ਾ ਲੈ ਕੇ ਆਓ, ਫਿਰ ਉਸ ਤੋਂ ਬਾਅਦ ਤੁਸੀਂ ਜੇ ਫਿਰ ਵੀ ਤੁਹਾਡਾ ਇਰਾਦਾ ਬਾਅਦ ਚ ਬਣਦਾ ਆ ਕੇ ਕਰਨ ਦਾ, ਮਦਰ ਵਾਲਾ ਵੀ ਕਰ ਸਕਦੇ ਆ। ਠੀਕ ਹੈ ਜੀ। ਇੱਕ ਮੇਰੇ ਲਾਸਟ ਗੱਲ ਸੀਗੀ ਜੀ, ਮਤਲਬ ਹੁਣ ਜਿਵੇਂ ਅਸੀਂ ਬੇਬੀ ਪਲਾਨ ਕਰ ਰਹੇ ਹਾਂ, ਤਾਂ ਵੀ ਉਹ ਕੀ ਉਹਨੂੰ ਅਸੀਂ ਅਮਰੀਕਨ ਬਰਥ ਦਵਾ ਕੇ ਕੀ ਉਹਦਾ ਸਾਨੂੰ ਬੈਨੀਫਿਟ ਮਿਲ ਸਕਦਾ ਕੈਨੇਡੀਅਨ ਸਿਟੀਜ਼ਨ ਨੂੰ? ਨਹੀਂ, ਉਹਦਾ ਭਾਜੀ ਕੋਈ ਬੈਨੀਫਿਟ ਨਹੀਂ ਹੁੰਦਾ। ਬੱਚਾ ਸਿਰਫ 21 ਸਾਲ ਦਾ ਆਪਣੇ ਪੇਰੈਂਟਸ ਨੂੰ ਸਪਾਂਸਰ ਜਿਹੜਾ ਕਰ ਸਕਦਾ। ਉਹਦਾ ਬੈਨੀਫਿਟ ਇਹੀ ਹੈ ਕਿ ਤੁਹਾਨੂੰ ਬਾਰਡਰ ਤੇ ਉਹਨਾਂ ਨੇ ਰੋਕ ਦੇਣਾ ਕਿ ਸਕੀਮ ਤਕੜੀ ਖੇਡਣ ਦਿਆ ਬੰਦਾ। ਜੀ ਜੀ। ਸੋ ਠੀਕ ਹੈ ਜੀ। ਯਾਦਵਿੰਦਰ, ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਭਾਜੀ ਮੇਰਾ ਕੁਐਸਚਨ ਸੀਗਾ ਜੀ, ਮੈਂ ਹੁਣ ਵਰਕ ਪਰਮਿਟ ਅਪਲਾਈ ਕਰਨਾ ਹੈ। ਮੇਰੇ ਕੋਲ ਸਿਰਫ ਇੱਥੇ ਪਾਸਪੋਰਟ ਵੀ ਨਹੀਂ ਹੈਗਾ ਜੀ, ਮੇਰੇ ਕੋਲ ਡੇਟ ਆਫ ਬਰਥ, ਉਹ ਬਰਥ ਸਰਟੀਫਿਕੇਟ ਹੈ ਜੀ, ਬਾਕੀ ਸਾਰੇ ਡਾਕੂਮੈਂਟ 'ਚ ਮੇਰੀ ਡੇਟ ਆਫ ਬਰਥ ਅੱਡ ਹੈ ਜੀ ਇੰਡੀਆ ਵਾਲਿਆਂ 'ਚ। ਨਹੀਂ, ਹੁਣ ਆਪਣੇ ਤੁਹਾਡਾ ਕੀ ਕੇਸ ਗ੍ਰਾਂਟ ਹੋਇਆ ਜਾਂ ਕਿੱਦਾਂ? ਨਹੀਂ, ਕੁਝ ਨਹੀਂ ਹੋਇਆ ਜੀ, ਹਜੇ ਤਾਂ ਮੈਂ ਵਰਕ ਪਰਮਿਟ ਅਪਲਾਈ ਕਰਨਾ ਹੈ। ਮੇਰਾ ਜਿਹੜਾ ਪਾਸਪੋਰਟ ਹੈ ਉਹ ਵੀ ਆਈਸ ਕੋ ਜਮਾ ਹੈ ਜੀ। ਮੇਰਾ ਵੀਰ, ਜਿਹੜਾ ਮੇਰਾ ਆਧਾਰ ਕਾਰਡ ਹੈ, ਇੰਡੀਆ ਦੇ ਡਾਕੂਮੈਂਟ ਹੈ, ਉਹਨਾਂ ਸਾਰਿਆਂ ਤੇ ਜੀ ਡੇਟ ਆਫ ਬਰਥ ਮੇਰੀ ਅੱਡ ਹੈ ਪਾਸਪੋਰਟ ਤੋਂ। ਮੈਂ ਪਾਸਪੋਰਟ ਉਦਾਂ ਬਣਵਾ ਕੇ ਆਇਆ ਸੀ ਜੀ 2 ਨੰਬਰ 'ਚ। ਇਮੀਗ੍ਰੇਸ਼ਨ ਨੂੰ ਫਿਰ ਦੱਸੋ ਕਿ ਪਾਸਪੋਰਟ ਤੇ ਗਲਤ ਡੇਟ ਲਿਖੀ ਹੈ, ਡੇਟ ਆਫ ਬਰਥ ਨਾ ਇਹ ਮੇਰੀ ਅਸਲੀ ਨਹੀਂ ਹੈ। ਤੇ ਜਿਹੜੇ ਇਮੀਗ੍ਰੇਸ਼ਨ ਦੇ ਕੋਲ ਜਿਹੜੇ ਪੇਪਰ ਜਿਹੜੇ ਕਰਨੇ ਆ, ਉਹ ਆਪਣੇ ਅਸਲੀ ਡੇਟ ਨਾਲ ਕਰਨੇ ਆ। ਇਹ ਰੀਅਲ ਆਈਡੀ ਐਕਟ ਦੇ ਥੱਲੇ ਜਿਹੜੇ ਸਾਰੇ ਉਹ ਕੇਸ ਜਿਹੜੇ ਡਿਸਾਈਡ ਹੁੰਦੇ ਆ, ਤੇ ਉਹਨੂੰ ਜਿਹੜੇ ਆਪਣੇ ਫਾਰਮ ਵਗੈਰਾ ਜਿਹੜਾ ਉਹ ਕਰਨਾ, ਅਸਾਲਮ ਸੋਲਮ ਵਾਲਾ ਸਾਰਾ ਅਸਲੀ ਡੇਟ ਆਫ ਬਰਥ ਜਿਹੜੀ ਪਾਣੀ। ਜਦੋਂ ਜੀ ਮੈਂ ਐਂਟਰ ਹੋਇਆ ਸੀ, ਜਿਹੜਾ ਮੇਰਾ ਪਾਸਪੋਰਟ ਤੇ ਹੁਣ ਮੇਰੇ ਸਾਰੇ ਪੇਪਰਾਂ ਤੇ ਉਹੀ ਡੇਟ ਪਾਈ ਹੋਈ ਹੈ ਉਹਨਾਂ ਨੇ, ਬਾਰਡਰ ਵਾਲਿਆਂ ਤੇ ਜੀ। ਉਹਨਾਂ ਨੇ ਜੋ ਮਰਜ਼ੀ ਕੀਤਾ। ਜਿਹੜੀ ਸਾਲਮ ਐਪਲੀਕੇਸ਼ਨ ਆ ਉਹ ਤੁਸੀਂ ਸੌਂਖ ਕਰਕੇ ਦੇ ਰਹੇ ਹੋ, ਤੁਸੀਂ ਅਸਲੀ ਦੱਸਣਾ ਉਹਦੇ ਵਿੱਚ। ਅੱਛਾ ਜੀ, ਉਹਦੇ 'ਚ ਫਿਰ ਜੇ ਮੈਂ ਅਸਲੀ ਪੇਪਰ ਇੰਡੀਆ ਦੇ ਆਧਾਰ ਕਾਰਡ ਵਗੈਰਾ ਲਾਉਣਾ, ਤੇ ਫਿਰ ਮੇਰਾ ਜੀ ਪਾਸਪੋਰਟ ਗਲਤ ਹੋ ਜਾਂਦਾ ਹੈ ਕਿ ਪਾਸਪੋਰਟ ਕਿੱਦਾਂ ਬਣਵਾਇਆ, ਇਹ ਨਹੀਂ ਪੁੱਛਣਗੇ ਜੀ? ਪੁੱਛੂਗੇ ਬਿਲਕੁਲ। ਤੁਸੀਂ ਪੰਗਾ ਲਿਆ, ਹੁਣ ਮੈਂ ਤੁਹਾਨੂੰ ਪੰਗਾ ਲਿਆ? ਮੈਂ ਤਾਂ ਤੁਹਾਨੂੰ ਇਹੀ ਕਹਿ ਰਿਹਾ ਕਿ ਜਿਹੜਾ ਜੋ ਅਸਲੀ ਹੈ ਉਹੀ ਦੱਸਣਾ ਉਹਨਾਂ ਨੂੰ। ਤੇ ਜੀ ਹੁਣ ਪਰਮਿਟ ਅਪਲਾਈ ਕਰਨਾ ਹੀ, ਇਹਦਾ ਕੋਈ ਹੈਗਾ ਜੀ ਹਾਲ? ਮੇਰਾ ਵੀਰ, ਮੇਰੀ ਗੱਲ ਯਾਰ ਧਿਆਨ ਨਾਲ ਸੁਣ। ਦੇਖ, ਮੇਰੇ ਮੁੰਡੇ ਰੱਖ ਕੇ ਥੋੜਾ ਹੁਣ ਬੰਦੂਕ ਚਲਾ ਦੇਣੀ। ਮੈਂ ਤੈਨੂੰ ਹੁਣ ਪਾਸਪੋਰਟ ਵਾਲਾ ਗਿਆ, ਤੂੰ ਕਹਿਣਾ ਮੈਨੂੰ ਇਹਨੇ ਸਲਾਹ ਦਿੱਤੀ ਸੀ। ਤੈਨੂੰ ਮੈਂ ਸਹੀ ਗੱਲ ਦੱਸ ਰਿਹਾ। ਹੁਣ ਉਹਨੂੰ ਮੰਨਣ ਵਾਲਾ ਵੀ ਗਟਸ ਰੱਖਣਾ ਆਪਣੇ ਕਿੱਦਾਂ ਵਾ। ਜਿਹੜੀ ਸਹੀ ਡੇਟ ਆਫ ਬਰਥ ਆ, ਉਹ ਅਸਾਲਮ ਦੀ ਐਪਲੀਕੇਸ਼ਨ ਜਿਹੜੀ ਤੁਹਾਡੀ ਆ, ਉਹਨੂੰ ਤੁਸੀਂ ਕਰੈਕਟ ਕਰਾਓ। ਉਹਨੂੰ ਸਹੀ ਜਿਹੜੀ ਡੇਟ ਆਫ ਬਰਥ ਆਪਣੀ ਦਿਓ, ਆਧਾਰ ਕਾਰਡ, ਪੈਨ ਕਾਰਡ, ਆਈਡੀ ਊਡੀ ਸਾਰਾ ਦਿਓ। ਤੇ ਉਹਨਾਂ ਨੂੰ ਜਿੱਦਾਂ ਤੁਸੀਂ ਦੱਸਿਆ ਕਿ ਮੈਂ 2 ਨੰਬਰ 'ਚ ਆਇਆ ਸੀਗਾ, ਜੇ ਤਾਂ ਉਹਨਾਂ ਨੇ ਬਣਾਇਆ ਸੀਗਾ, ਤੇ ਉਹਨਾਂ ਨੂੰ ਉਹ ਕਲੈਰੀਫਾਈ ਕਰੋ। ਤੇ ਰੀਅਲ ਆਈਡੀ ਐਕਟ ਥੱਲੇ ਜਿਹੜਾ ਤੁਹਾਡਾ ਇਹ ਆਂਦਾ ਵਾ, ਆਲਰੇਡੀ ਉਹਨਾਂ ਨੂੰ ਇਹ ਤੁਸੀਂ ਸ਼ੱਕ ਦੀ ਕੈਟਾਗਰੀ 'ਚ ਜਿਹੜੇ ਉਹ ਆ ਜਾਂਦੇ ਆ, ਹਨਾ। ਤੇ ਇਹਨੂੰ ਤੁਸੀਂ ਹੁਣ ਆਪਣਾ ਜਿਹੜਾ ਸਿੱਧੇ ਜਿਹੜਾ ਸਹੀ ਆ ਉਹਨੂੰ ਕਰਕੇ ਅੱਗੇ ਚੱਲੋ। ਹੋਰ ਨਾ ਤੁਸੀਂ ਝੂਠ ਉਹਨਾਂ ਨੂੰ ਐਪਲੀਕੇਸ਼ਨ 'ਚ ਕੋਈ ਬੋਲਿਓ। ਸਪੈਸ਼ਲੀ ਜਿਹੜੀ ਤੁਹਾਡੀ ਅਸਾਲਮ ਦੀ ਐਪਲੀਕੇਸ਼ਨ ਆ, ਉਹ 'ਚ ਜੋ ਤੁਸੀਂ ਵੀ ਸਾਈਨ ਕੀਤਾ ਉਹ ਤੁਹਾਡੇ ਅਗੇਂਸਟ ਜਾਣਾ। ਤੇ ਇੱਕ ਤੁਹਾਡੇ ਕੋਲ ਮੌਕਾ ਉਹਦਾ ਹੈਗਾ ਕਿ ਉਹਨੂੰ ਕਰੈਕਟ ਤੁਸੀਂ ਕਰਾਓ, ਤਾਂ ਕਿ ਪ੍ਰੋਬਲਮ ਨਾ ਤੁਹਾਨੂੰ ਕੋਈ ਆਵੇ।
ਜੀ ਜੀ ਬਿਲਕੁਲ ਥੈਂਕ ਯੂ। ਮਨਪ੍ਰੀਤ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਲਾਸਟ ਈਅਰ ਇੱਥੇ ਆਇਆ ਸੀ ਅਮਰੀਕਾ ਜੀ, ਬਾਰਡਰ ਟੱਪ ਕੇ। ਹਾਂਜੀ, ਤੇ ਮੈਂ ਹੁਣ ਵਿਆਹ ਕਰਾ ਰਿਹਾ ਹੈਗਾ, ਤੇ ਉਹਦੇ ਲਈ ਮੈਨੂੰ ਬੈਨੀਫਿਟ ਹੈਗਾ ਵੀ ਵਿਆਹ ਲਈ ਕਿੰਨਾ ਕੁ ਟਾਈਮ ਲੱਗ ਜਾਂਦਾ ਜੀ? ਤੁਹਾਡਾ 5 ਕੁ ਸਾਲ ਦਾ ਪ੍ਰੋਸੈਸ ਹੈ ਤੇ ਕੰਟਰੀ ਆਊਟ ਕਰਨਾ ਪੈਂਦਾ। ਠੀਕ ਹੈ ਜੀ। ਉਹਦੇ ਲਈ ਕੋਈ ਸ਼ੋਰ ਹੁੰਦਾ ਭਾਈ ਕੰਟਰੀ ਆਊਟ ਕਰਦੇ ਆ ਹੋ ਜਾਂਦਾ ਪੱਕਾ ਕਿ ਹੁੰਦਾ ਨਹੀਂ, ਉਹਦੇ ਕੋਈ ਚਾਂਸ ਹੁੰਦੇ ਕੋਈ? ਸਿਓਰਟੀ ਕਿਸੇ ਚੀਜ਼ 'ਚ ਨਹੀਂ ਉਹ ਤਾਂ ਹੁੰਦੀ। ਭਾਜੀ ਕੋਈ ਚੀਜ਼ ਨਹੀਂ ਅੱਜ ਕੱਲ ਹੁੰਦੀ ਹੈ, ਤੇ ਹਾਂਜੀ, ਸਟੈਪ ਬਾਏ ਸਟੈਪ ਹੀ ਹੈ। ਇੱਕ ਸਟੈਪ ਅਪਰੂਵ ਹੋ ਜਾਵੇ ਦੂਜੇ ਦੇ, ਦੂਜੇ ਤੋਂ ਤੀਜੇ ਦੀ। ਠੀਕ ਹੈ ਜੀ। ਸ਼ੋਰ ਤਾਂ ਸਾਲਾਂ ਵੀ ਨਹੀਂ ਹੁੰਦਾ। ਨਾਲੇ ਨਾ 2-3 ਹਫ਼ਤੇ ਪਹਿਲਾਂ ਅਸੀਂ ਇਸੇ ਦੇ ਉੱਤੇ ਹੀ ਕੀਤਾ ਸੀਗਾ, ਫੈਮਿਲੀ ਰਿਲੇਸ਼ਨ ਵਾਲੇ ਦੇ ਉੱਤੇ, ਤੇ ਉਹ ਸੁਣ ਲਿਓ ਵੀ ਅਸਾਈਲਮ ਵਾਲਾ ਤੇ ਵਿਆਹ ਵਾਲਾ ਜਦੋਂ ਇਕੱਠਿਆਂ ਹੁੰਦਾ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਤੇ ਕੀ ਕੀ ਚੀਜ਼ਾਂ ਜਿਹੜੀਆਂ ਉਹ ਆ ਜਾਂਦੀਆਂ। ਇੰਦਰਜੀਤ ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕੁਐਸਚਨ ਪੁੱਛਣਾ ਸੀ। ਮੈਂ 2009 ਚ ਆਪਣੇ ਬ੍ਰਦਰ ਦੀ ਇੰਡੀਆ ਤੋਂ ਪਟੀਸ਼ਨ ਕੀਤੀ ਸੀ ਜੀ, ਤੇ ਹੁਣ ਉਹ ਕੈਨੇਡਾ ਚ ਵਰਕ ਪਰਮਿਟ ਤੇ ਆ ਕੇ PR ਹੋ ਗਏ ਨੇ। ਜੇ ਉਹ ਕੈਨੇਡਾ ਦੇ ਸਿਟੀਜ਼ਨ ਬਣ ਜਾਂਦੇ ਆ ਤਾਂ ਬਈ ਕੈਨੇਡਾ ਨਾਲੋਂ ਪਹਿਲਾਂ ਪੇਪਰ ਨਿਕਲਣਗੇ ਜੇ ਆਪਾਂ ਕੇਸ ਟ੍ਰਾਂਸਫਰ ਕਰਾ ਲੈਂਦੇ ਆ, ਚਾਂਸ ਹੈਗੇ ਆ ਕਿ ਨਹੀਂ? ਸੇਮ ਟਾਈਮ ਨਹੀਂ, ਲੱਗਣਾ ਇੰਡੀਆ? ਕੰਟਰੀ ਆਫ ਬਰਥ ਦੇ ਹਿਸਾਬ ਨਾਲ ਸੇਮ ਟਾਈਮ। ਓਕੇ ਜੀ, ਥੈਂਕ ਯੂ। ਪਵਨ ਜੀ। ਜੀ। ਹਾਂਜੀ ਪਵਨ, ਸਤਿ ਸ਼੍ਰੀ ਅਕਾਲ। ਹਾਂ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਹਾਂਜੀ, ਮੇਰਾ ਸਵਾਲ ਸੀਗਾ ਭਾਜੀ, ਮੈਂ ਤਕਰੀਬਨ 2001 ਦਾ ਇੱਥੇ ਆਇਆ ਹੋਇਆ ਔਰ ਮੇਰਾ ਕੇਸ I-30 ਅਪਰੂਵਡ ਆ ਔਰ ਬੇਟੀ ਹੈ ਮੇਰੀ 15-16 ਸਾਲ ਦੀ ਹੋਈ, ਤੇ ਮੈਨੂੰ 601 ਵੇਵਰ ਲਾਈ ਸੀਗੀ, ਪਰ ਕੀ ਉਹ ਤੋਂ ਬਗੈਰ ਇੰਡੀਆ ਜਾਣ ਤੋਂ ਬਗੈਰ ਇੰਟਰਵਿਊ ਤੋਂ ਬਗੈਰ ਕੋਈ ਹੋਰ ਹੈਗਾ ਹੱਲ ਇੱਥੇ? ਨਹੀਂ, 2001 ਤੋਂ ਪਹਿਲਾਂ ਕਿਸੇ ਨੇ ਕੋਈ ਪਟੀਸ਼ਨ ਫਾਈਲ ਕੀਤੀ ਤੁਹਾਡੇ ਲਈ? ਨਹੀਂ ਨਹੀਂ, ਕੁਛ ਨਹੀਂ ਜੀ ਹਾਂ, 601 ਕਰਨਾ ਤੇ 2 ਨੰਬਰ ਚ ਆਏ ਸੀ। ਹਾਂਜੀ, ਕੋਈ ਦੂਜਾ ਵੀ ਐਨੇ ਹੈ ਤਾਂ ਵੈਸੇ 에어ਪੋਰਟ ਦੇ ਜਰੀਏ ਐਂਟਰ ਹੋਇਆ ਸੀ, ਪਰ ਮੈਂ ਕੋਈ ਦੂਜਾ ਨਹੀਂ ਅਪਰੂਵ ਨਹੀਂ ਕਰ ਸਕਦਾ ਵੀ ਮੈਂ ਇਹ ਬਾਇਆ 에어ਪੋਰਟ ਆਇਆ ਸੀਗਾ, ਕੋਈ ਕਿਸੇ ਹੋਰ ਦਾ ਸੀਗਾ ਨਾ ਨੰਬਰ ਵਗੈਰਾ। ਨਹੀਂ, ਤੁਹਾਡੀ ਉਦਾਂ ਮੇਰਾ I-30 ਇੱਥੇ ਜਿਹੜੇ ਤੁਸੀਂ ਭਾਵੇਂ ਤੁਸੀਂ ਕਿਸੇ ਹੋਰ ਦੇ ਨਾਂ ਤੇ ਆਏ ਸੀ, ਤੁਹਾਡੀ ਇਨਸਪੈਕਸ਼ਨ ਐਡਮਿਸ਼ਨ ਹੋਈ ਸੀ, ਭਾਵੇਂ ਕਿਸੇ ਹੋਰ ਨਾਂ ਥੱਲੇ ਵੀ ਹੋਈ ਹੋਵੇ ਕਿ ਨਹੀਂ? ਹਾਂਜੀ ਹੋਈ ਸੀਗੀ। ਤੇ ਉਹ ਜਿਹੜੇ ਵੀ ਤੁਸੀਂ ਪਟੀਸ਼ਨਾਂ ਫਾਈਲ ਕੀਤੀਆਂ ਉਹ ਚ ਸਾਰਾ ਮੈਨਰ ਆਫ ਐਂਟਰੀ ਵਗੈਰਾ ਸਾਰਾ ਦੱਸਿਆ ਸੀਗਾ ਉਹਨੂੰ, ਕਿੱਥੋਂ 에어ਪੋਰਟ ਤੋਂ ਆਏ, ਕਿੱਦਾਂ, ਕੋਈ ਹੋਰ ਨਾਮ ਵਰਤਿਆ ਕਿ ਨਹੀਂ ਵਰਤਿਆ? ਸੀ ਦੱਸਿਆ, ਕਿਉਂਕਿ ਮੇਰੇ ਕੋਲ ਜਿਹੜਾ ਲਾਇਰ ਸੀਗਾ ਪਹਿਲਾਂ ਮੈਂ ਜਦੋਂ ਕੀਤਾ ਸੀਗਾ ਕੇਸ, ਉਹਨੇ ਮੇਰਾ ਯਾਨੀ ਕਿ ਬਾਰਡਰ ਕ੍ਰਾਸ ਦਾ ਪਾਇਆ ਸੀ, ਉਹ ਕਹਿੰਦਾ ਸੀਗਾ ਵੀ ਇਹ ਨਹੀਂ ਦੱਸਣਾ। ਉਸ ਟਾਈਮ ਗਾਈਡ ਉਹਨੇ ਮੈਨੂੰ ਇਸ ਹਿਸਾਬ ਦੇ ਨਾਲ ਕੀਤਾ ਵੀ ਤੂੰ ਬਾਰਡਰ ਕ੍ਰਾਸ ਦਾ ਦੱਸੀ, ਵੀ ਇਹ ਦੂਸਰਾ 에어ਪੋਰਟ ਵਾਲਾ ਉਹ ਨਾ ਦੱਸੀ, ਤੇ ਉਹ ਮੈਂ ਫਿਰ ਉਦੋਂ ਤੋਂ ਚੱਲਦਾ ਹੋਈ ਆ ਰਿਹਾ। ਇਹਦਾ ਤੁਸੀਂ ਜੇ ਸਿੱਧੇ ਇਨਸਪੈਕਸ਼ਨ ਐਡਮਿਸ਼ਨ ਤੁਹਾਡੀ ਹੋਈ ਸੀਗੀ, ਤੁਹਾਨੂੰ ਉਹੀ ਦੱਸਣਾ ਚਾਹੀਦਾ ਸੀਗਾ, ਉਹਦਾ ਤੁਹਾਨੂੰ ਹੁਣ ਫਾਇਦਾ ਵੀ ਅੱਜ ਹੋਣਾ, ਤੁਹਾਨੂੰ ਕੰਟਰੀ ਆਊਟ ਕਰਨਾ ਪੈਣਾ, ਤੇ ਸਾਰੇ ਜਿਹੜੇ ਫਰੂਡ ਆ, ਝੂਠ ਕੇ ਬੋਲੇ ਡਿਸਕਲੋਜ਼ਰ ਤੁਹਾਨੂੰ ਦੇਣੇ ਪੈਣੇ ਆ। ਇਹ ਤੁਸੀਂ ਕੇਸ ਆਪਣਾ ਖਰਾਬ ਕਰ ਲਿਆ ਤੇ ਹੁਣ ਯਾਨੀ ਕਿ ਉਹ ਤਾਂ ਹੁਣ ਉਹੀ ਆ ਵੀ ਸ਼ੁਰੂ ਤੋਂ ਉਹੀ ਦੱਸਿਆ ਸੀਗਾ ਵੀ ਬਾਰਡਰ ਕ੍ਰਾਸ ਕੀਤਾ, ਔਰ ਹੁਣ 692 ਵੇਵਰ ਪਾਈਓ ਆ। ਇਹਦਾ ਏਦਾਂ ਆ ਕਿ ਜਿਹੜੇ ਜਿੱਦਾਂ ਹੁਣ ਆਹ ਵਾਲਾ ਹੁੰਦਾ ਨਾ, ਕੋਈ ਵੀ ਭਾਵੇਂ ਤੁਸੀਂ ਆ ਕਾਲਰ, ਭਾਵੇਂ ਕੋਈ ਹੋਰ ਵੀ ਕਰਦਾ ਵਾ, ਆਪਾਂ ਗੱਲ ਸਾਰਿਆਂ ਦੀ ਸੁਣ ਲਈ ਦੀ, ਗੱਲ ਦਾ ਨਹੀਂ ਆਪਾਂ ਕੋਈ ਬੁਰਾ ਮਨਾਈਦਾ ਕਿਸੇ ਦਾ, ਪਰ ਜਿਹੜੀ ਆਹ ਚੀਜ਼ ਹੈ ਇਹਦੇ ਵਿੱਚ ਮੈਂ ਸਲਾਹ ਨਹੀਂ ਦੇ ਸਕਦਾ ਤੁਹਾਨੂੰ ਕਿ ਤੁਸੀਂ ਉਹੀ ਦੱਸਿਆ ਹੈ ਏਦਾਂ, ਕਿਉਂਕਿ ਉਹ ਤੁਸੀਂ ਝੂਠ ਬੋਲਿਆ ਵਾ। ਉਹ ਹੁਣ ਤੁਹਾਡੀ ਤੇ ਤੁਹਾਡੇ ਲਾਇਰ ਦੇ ਵਿੱਚ ਵਾਲੀ ਗੱਲ ਜਿਹੜੀ ਉਹ ਹੈਗੀ ਹੈ। ਸੋ ਇਹ ਹੈਗਾ ਹੁਣ ਫਰਾਡ, ਕਿਉਂਕਿ ਤੁਹਾਡੀ ਇਨਸਪੈਕਸ਼ਨ ਤੇ ਐਡਮਿਸ਼ਨ ਹੋਈ ਸੀ, ਜੇ ਤੁਸੀਂ ਸੱਚ ਦੱਸਿਆ ਹੁੰਦਾ ਤੁਹਾਡਾ ਉੱਥੋਂ ਦੀ ਸਿੱਧੇ ਜਿਹੜਾ ਤੁਸੀਂ ਪੱਕੇ ਹੋ ਸਕਦੇ ਸੀਗੇ, ਤੇ ਹੁਣ ਤੁਸੀਂ ਜਿਹੜਾ ਝੂਠ ਬੋਲਿਆ ਵਾ ਉਹਦੇ ਉੱਤੇ ਮੈਂ ਅੱਗੇ ਹੁਣ ਹੋਰ ਸਲਾਹ ਦਊਂਗਾ, ਆਪਣੇ ਹੱਥ ਮੈਂ ਨਾਲ ਗੰਦੇ ਕਰੂੰਗਾ, ਹਨਾ। ਸੋ ਜਿਹੜਾ ਫਰਾਡ ਵਾਲਾ ਜਿਹੜਾ ਕੇਸ ਆ, ਕੋਈ ਝੂਠ ਵਾਲਾ ਕੇਸ ਆ, ਉਹਦੇ ਵਿੱਚ ਨਹੀਂ ਮੈਂ ਪੈਣਾ। ਜੀ ਥੈਂਕ ਯੂ। ਅਗਲੇ ਕਾਲਰ ਨੇ ਹਰਜੀਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਪੁੱਛਣਾ ਸੀਗਾ, ਮੇਰਾ ਜਿੱਦਾਂ ਕੇਸ ਬਣਾਏ ਹੋਇਆ ਆ, ਅਪੀਲ ਲੱਗੀ ਹੋਈ ਆ ਜੀ, ਤੇ ਭਾਜੀ ਇਹਦਾ ਅਪੀਲ ਦਾ ਕੋਈ ਟਾਈਮ ਵੀ ਹੈਗਾ, ਪੀਰੀਅਡ ਦਾ ਕੋਈ ਕਿੰਨਾ ਕੁ ਟਾਈਮ ਹੁੰਦਾ ਇਹਦਾ? ਕਿੱਥੇ BIA ਚ ਲੱਗੀ ਆ ਅਪੀਲ? ਇਮੀਗ੍ਰੇਸ਼ਨ ਬੋਰਡ ਦੇ ਵਿੱਚ ਲੱਗੀ ਹੋਈ ਆ। ਹਾਂਜੀ ਹਾਂਜੀ, ਇਹਦਾ ਭਾਜੀ 1 ਤੋਂ 6 ਸਾਲ। ਹਾਂਜੀ, 1 ਤੋਂ 6 ਸਾਲ।
ਓਕੇ ਭਾਜੀ, ਮੈਂ ਜਿੱਦਾਂ 2020 ਚ ਮੇਰਾ ਕੇਸ ਫੇਲ ਹੋਇਆ, 2021 ਦੇ ਵਿੱਚ ਮੇਰੀ ਅਪੀਲ ਫਾਈਲ ਹੋਈ ਸੀ ਤੇ 2022 ਦੇ ਵਿੱਚ ਬਰੀਕ ਜਮ੍ਹਾਂ ਕਰਾਈ ਸੀ। ਹਾਂਜੀ, ਹਾਫਵੇ ਪਹੁੰਚ ਗਏ ਤੁਸੀਂ। ਬਈ ਭਾਜੀ ਕੋਈ ਰਿਕੁਐਸਟ ਵਗੈਰਾ ਪਾ ਸਕਦੇ ਆ, ਆਪਾਂ ਪੁੱਛ ਸਕਦੇ ਹਾਂ ਕੁਝ ਕਿ ਨਹੀਂ? ਨਹੀਂ ਭਾਜੀ, ਇਹਨਾਂ 'ਚ ਨਹੀਂ, BIA ਤਾਂ ਨਹੀਂ ਕੋਈ ਵੀ ਰਿਕੁਐਸਟ ਐਂਟਰਟੇਨ ਕਰਦੀ ਜੀ। ਭਾਜੀ ਜਿੱਦਾਂ ਮੇਰੀ ਅਪੀਲ ਲੱਗੀ ਸੈਨ ਫਰਾਂਸਿਸਕੋ ਸੀਗੀ, ਤੇ ਜਿੱਦਾਂ ਹੁਣ ਮੈਂ ਚੈੱਕ ਕਰਦਾ ਆ ਤੇ ਉਹ ਬੋਲਦੀ ਆ ਵਰਜੀਨੀਆ। ਨਹੀਂ, BIA ਦਾ ਭਾਜੀ ਦਫ਼ਤਰ ਹੀ ਵਰਜੀਨੀਆ ਹੈਗਾ ਵਾ, ਇੱਕੋ ਹੀ ਦਫ਼ਤਰ ਉਹਨਾਂ ਦਾ। ਠੀਕ ਆ ਭਾਜੀ, ਤੇ Thank ਭਾਜੀ you. ਹੋਰ ਕੋਈ ਇਹਦਾ ਹੱਲ ਹੋ ਸਕਦਾ ਕੋਈ ਕਿ ਨਹੀਂ? ਨਹੀਂ, ਇਹਦਾ ਨਹੀਂ, ਵੇਟ ਇਹਦੀ ਕਰਨੀ ਪੈਂਦੀ ਭਾਜੀ। ਥੈਂਕ ਯੂ। ਅਗਲੇ ਕਾਲਰ ਗੁਰਸ਼ਰਨ। ਹਾਂਜੀ ਗੁਰਸ਼ਰਨ ਜੀ। ਅਗਲੇ ਕਾਲਰ ਜਿਮੀ। ਹਾਂਜੀ ਸਰ, ਜਿਹੜਾ ਅੱਜ ਦਾ ਟੌਪਿਕ ਸੀਗਾ ਜਿਹੜਾ EB1, EB2, EB3, 4 ਜਾਂ 5 ਜਿਹੜੇ ਵੀ ਹੈਗੇ ਆ, ਇਹਨਾਂ ਦੇ ਨਾਲ ਜਦੋਂ ਸਪਾਊਜ਼ਲ ਜਿਹੜਾ ਹੁੰਦਾ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਕਿ ਨਹੀਂ, ਜਦ ਤੱਕ ਤੁਹਾਡੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਪ੍ਰੋਸੈਸ ਹੁੰਦੀ ਹੈ ਜਾਂ ਨਹੀਂ? ਤੇ ਨਾਲ ਹੀ ਇਹਦੇ ਨਾਲ ਦੂਜਾ ਕੁਐਸਚਨ ਹੈਗਾ ਕਿ ਜਿੱਦਾਂ ਜੇ ਮੇਰੀ I-130 ਲੱਗਾ ਹੋਇਆ, ਅਪਰੂਵ ਹੋਇਆ ਹੋਇਆ NSC ਦੇ ਵਿੱਚ, ਉਹ ਮੈਨੂੰ ਫਾਈਲ ਵਿਦਡਰਾ ਕਰਨ ਦੀ ਲੋੜ ਹੈ ਜਾਂ ਨਹੀਂ ਹੈ, ਕਿ ਉਹ ਦੋਨੇ ਪ੍ਰੋਸੈਸ ਨਾਲ ਚੱਲ ਸਕਦੇ ਆ? ਤੇ ਤੀਸਰਾ ਕੁਐਸਚਨ ਇਹਦੇ ਨਾਲ ਦਾ ਹੀ ਕਿ TN ਵੀਜ਼ੇ ਦੇ ਵਿੱਚ ਸਪਾਊਜ਼ਲ ਮਿਲਦਾ ਕਿ ਨਹੀਂ ਮਿਲਦਾ, ਜਿਹੜਾ ਸਟੈਮ ਫੀਲਡ ਹੈਗੀ ਆ? ਹਾਂਜੀ, ਜਿਹੜਾ ਤਾਂ ਆਪਣਾ ਵਰਕ ਪਰਮਿਟ ਮਿਲਦਾ ਕਿ ਨਹੀਂ ਮਿਲਦਾ, ਉਹ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਨਾਨ ਇਮੀਗ੍ਰੈਂਟ ਵੀਜ਼ੇ ਤੇ ਆਏ ਆ। L1 ਵਾਲਿਆਂ ਨੂੰ ਜਿੱਦਾਂ ਵਰਕ ਪਰਮਿਟ ਕਰ ਸਕਦੇ ਆ, ਆਪਣਾ E ਵੀਜ਼ੇ ਵਾਲੇ ਜਿਹੜੇ ਵਰਕ ਪਰਮਿਟ ਕਰ ਸਕਦੇ ਆ, ਤੇ H1B ਵਾਲੇ ਜਿਹੜੇ H4 ਸਪਾਊਸ ਆ, ਉਹ I-140 ਜਦੋਂ ਅਪਰੂਵ ਹੋ ਜਾਂਦਾ ਉਸ ਤੋਂ ਬਾਅਦ। ਸੋ ਸਾਰੇ ਜਿਹੜੇ ਵੀਜ਼ੇ ਆ ਨਾ, ਉਹਦੇ ਵੱਖ-ਵੱਖ ਰੂਲ ਆ ਕਿ ਕਦੋਂ ਵਰਕ ਪਰਮਿਟ ਲੱਗਦਾ। ਤੁਸੀਂ ਬੜਾ ਜਨਰਲ ਤੇ ਬਰੋਡ ਜਿਹਾ ਕੁਐਸਚਨ ਪੁੱਛ ਲਿਆ। ਇਹਦੇ ਵਿੱਚ ਜਿਹੜਾ ਵੀਜ਼ੇ ਤੇ ਡਿਪੈਂਡ ਕਰਦਾ, ਜਿੱਦਾਂ ਹੁਣ H1B ਵਾਲਿਆਂ ਦੇ ਸਪਾਊਸ H4, ਉਹਨਾਂ ਨੂੰ ਰਾਈਟ ਵੇ ਨਹੀਂ ਮਿਲਦਾ, ਪਰ ਜੇ I-140 ਅਪਰੂਵ ਹੋ ਜਾਵੇ ਫਿਰ ਉਹ ਅਪਲਾਈ ਕਰ ਸਕਦੇ ਆ। L2 ਵਾਲਿਆਂ ਨੂੰ ਰਾਈਟ ਵੇ ਮਿਲ ਜਾਂਦਾ, E2 ਵਾਲਿਆਂ ਨੂੰ ਰਾਈਟ ਵੇ ਮਿਲ ਜਾਂਦਾ। ਸੋ ਵਰਕ ਪਰਮਿਟ ਦੇ ਹੋਰ ਤਰੀਕਿਆਂ ਦੇ ਡਿਪੈਂਡਿੰਗ ਤੁਸੀਂ ਕਿਹੜੀ ਵੀਜ਼ਾ ਕੈਟਾਗਰੀ ਦੇ ਥੱਲੇ ਆਉਂਦੇ ਆ। ਜੇ ਆਪਾਂ ਪਿਓਰਲੀ ਗੱਲ ਕਰੀਏ ਕਿ ਇੰਪਲੋਇਮੈਂਟ ਬੇਸਡ ਗ੍ਰੀਨ ਕਾਰਡ ਦੇ ਵਿੱਚ ਕਦੋਂ ਵਰਕ ਪਰਮਿਟ ਮਿਲਦਾ, ਜਦੋਂ ਵੀ ਤੁਸੀਂ ਆਪਣਾ 485 ਫਾਈਲ ਕਰ ਦਿੰਦੇ ਆ, ਉਹਲੀ ਸਟੇਜ ਤੇ ਪਹੁੰਚ ਜਾਂਦੇ ਆ, ਤੇ ਉਹਦੇ ਨਾਲ ਤੁਸੀਂ ਵਰਕ ਪਰਮਿਟ ਜਿਹੜਾ ਉਹ ਫਾਈਲ ਕਰ ਸਕਦੇ ਆ। ਤੇ I-130 ਜਿਹੜਾ ਤੁਸੀਂ ਪੁੱਛਿਆ ਸੀਗਾ, ਪੈਰਲਲ ਚੱਲ ਸਕਦਾ? ਹਾਂਜੀ, ਉਹ ਚੱਲ ਸਕਦੇ ਆ ਪੈਰਲਲ, ਉਹਦੀ ਕੋਈ ਪ੍ਰੋਬਲਮ ਨਹੀਂ। ਥੈਂਕ ਯੂ। ਠੀਕ ਹੈ, ਮਿਹਰਬਾਨੀ। ਨੰਦ ਕਿਸ਼ੋਰ। ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਭਾਜੀ ਇੱਦਾਂ ਸੀ ਕੁਐਸਚਨ ਸੀਗਾ ਵੀ ਜਿੱਦਾਂ ਮੈਂ ਜਦੋਂ ਮੇਰੀ ਵਾਈਫ ਦੇ ਵਿਆਹ ਤੇ ਲੱਗਾ ਆ ਤਾਂ ਸਾਡਾ ਕੇਸ, ਤੇ ਮੇਰੇ ਕੋਲ ਜਿੱਦਾਂ ਵਰਕ ਪਰਮਿਟ ਹੈਗਾ, ਮੈਂ ਕੰਮ ਕਰ ਰਿਹਾ ਸੀਗਾ ਤੇ ਸੈਂਟਾ ਕ੍ਰੂਜ਼ ਕਾਊਂਟੀ 'ਚ, ਤੇ ਮੈਂ ਟੈਂਪਰੇਰੀ ਕੰਮ ਲਈ ਕਿਸੇ ਜਗ੍ਹਾ ਗਿਆ ਸੀ ਮਰਸਡ ਕਾਊਂਟੀ ਦੇ ਵਿੱਚ, ਤੇ ਉੱਥੇ ਜਿੱਦਾਂ ਫਲਾਇਰ ਪਾਉਣ ਦਾ ਕੰਮ ਸੀਗਾ, ਤਾਂ ਕਿਸੇ ਮੈਕਸੀਕਨ ਨੇ ਅਟੈਕ ਕਰ ਦਿੱਤਾ ਸੀ ਮੇਰੇ ਉੱਤੇ। ਤਾਂ ਉਹਦਾ ਮੈਂ ਕੇਸ ਕੀਤਾ ਸੀਗਾ, ਤੇ ਪੁਲਿਸ ਵਾਲੇ ਨੇ ਆ ਕੇ ਰਿਪੋਰਟ ਵੀ ਬਣਾਈ ਸੀ, ਸਭ ਕੁਛ ਕੀਤਾ ਸੀ। ਪਰ ਜਿੱਦਾਂ ਕਹਿ ਲਓ ਵੀ ਉਹਦਾ ਕੋਈ ਬੈਨੀਫਿਟ ਹੋ ਸਕਦਾ ਹੈ ਵੀ ਜਿੱਦਾਂ ਉਹ ਕੇਸ ਹਾਲੇ ਤੱਕ ਪੈਂਡਿੰਗ ਨਾ ਉਹਦਾ ਕੋਈ ਜਵਾਬ ਆਇਆ, ਰਿਪੋਰਟ ਮੇਰੇ ਕੋਲ ਹੈਗੀ ਉਹਦੀ ਸਾਰੀ। ਉਹ ਆਪਣਾ ਆਰਮਡ ਹਮਲਾ ਸੀਗਾ, ਕਿੱਦਾਂ ਸੀਗਾ ਜੀ? ਇੱਦਾਂ ਸੀਗਾ, ਮੈਂ ਜਿੱਦਾਂ ਉਹਨਾਂ ਦੀ ਪਬਲਿਸਿਟੀ ਕਰ ਰਿਹਾ ਸੀ, ਕੰਪਨੀ ਦੀ ਕੋਈ ਫਲਾਇਰ ਪਾ ਰਿਹਾ ਸੀ ਘਰਾਂ 'ਚ, ਤਾਂ ਉਹਨੇ ਇਸ ਗੱਲ ਕਰਕੇ ਅਟੈਕ ਕੀਤਾ। ਉਹਨੂੰ ਇਹ ਲੱਗਾ ਵੀ ਮੈਂ ਉਹਦਾ ਘਰ ਦਾ ਦਰਵਾਜ਼ਾ ਖੋਲ ਰਿਹਾ, ਪਰ ਜਦੋਂ ਕਿ ਮੈਂ ਘਰ ਦਾ ਦਰਵਾਜ਼ਾ ਨਹੀਂ, ਉਹ ਫਲਾਇਰ ਪਾ ਕੇ ਜਾ ਰਿਹਾ ਸੀ। ਤਾਂ ਉਹਨਾਂ ਵਿੱਚੋਂ ਘਰ 'ਚ 2 ਬੰਦੇ ਨਿਕਲ ਕੇ ਮੇਰੇ ਤੇ ਅਟੈਕ ਕੀਤਾ। ਉਹਨਾਂ ਨੇ ਮੇਰੇ ਤੇ ਘਸੁੰਨ ਵੀ ਮਾਰੇ, ਮੇਰੇ ਪਿੱਛੇ ਪਿੱਠ ਤੇ ਵੀ ਮਾਰੀ, ਮੇਰੀ ਛਾਤੀ ਤੇ ਵੀ ਮਾਰਿਆ, ਪਰ ਲੇਕਿਨ ਮੈਂ ਛੁਡਾ ਕੇ ਭੱਜ ਗਿਆ। ਤੋਂ ਬਾਅਦ 'ਚ ਮੈਂ ਪੁਲਿਸ ਨੂੰ ਰਿਪੋਰਟ ਕਰਤੀ ਸੀ। ਫਿਰ ਪੁਲਿਸ ਵਾਲਾ ਉੱਥੇ ਆ ਕੇ ਉਹਨੇ ਰਿਪੋਰਟ ਚੈੱਕ ਕੀਤੀ, ਤਾਂ ਉਹਨੇ ਦੇਖਿਆ ਵੀ ਕੀ ਹੋਇਆ। ਮੈਂ ਕਿਹਾ ਵੀ ਇੱਦਾਂ ਦਾ ਅਟੈਕ ਕੀਤਾ ਸੀ ਇਹਨਾਂ ਨੇ ਮੇਰੇ ਤੇ। ਤੇ ਉਹ ਕਹਿੰਦਾ ਤੂੰ ਪਛਾਣ ਲਊਂਗਾ ਬੰਦੇ? ਮੈਂ ਕਿਹਾ ਹਾਂਜੀ। ਤਾਂ ਫਿਰ ਉਹ ਕਹਿੰਦਾ ਕਿਹੜਾ ਘਰ ਸੀ? ਮੈਂ ਉਹਦੇ ਘਰ ਦੇ ਸਾਹਮਣੇ ਜਾ ਗਿਆ ਸੀ, ਲੇਕਿਨ ਮੈਂ ਉਹਦੇ ਘਰ ਦੇ ਮੂਹਰੇ ਨਹੀਂ ਖੜਾ ਹੋਇਆ। ਤੇ ਪੁਲਿਸ ਵਾਲੇ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਅਟੈਕ ਕਿਉਂ ਕੀਤਾ? ਉਹ ਕਹਿੰਦਾ ਸਾਡਾ ਘਰ ਦਾ ਦਰਵਾਜ਼ਾ ਖੋਲ ਰਿਹਾ ਸੀ, ਫਲਾਨਾ ਸੀ। ਜਦ ਕਿ ਮੈਂ ਇੱਦਾਂ ਦਾ ਕੁਝ ਵੀ ਨਹੀਂ ਸੀ, ਜਦ ਮੇਰਾ ਕੰਮ ਹੀ ਸੀ, ਜਦ ਕਿ ਉਹਨੇ ਮੇਰੇ ਹੱਥੋਂ ਫਲਾਇਰ ਵੀ ਖੋਲਿਆ ਸੀ। ਉਹ ਕਹਿੰਦਾ ਮੇਰੇ ਤੇ ਇਹਨੇ ਫਲਾਇਰ ਮਾਰੇ, ਜਦ ਕਿ ਮੈਂ ਫਲਾਇਰ ਮਾਰੇ ਹੀ ਨਹੀਂ। ਮੈਂ ਤਾਂ ਆਪਣੇ ਆਪ ਨੂੰ ਬਚਾ ਰਿਹਾ ਸੀ, ਮੈਂ ਤਾਂ ਭੱਜਿਆ, ਜਦ ਕਿ ਉਹਨਾਂ 2 ਜਣਿਆਂ ਨੇ ਮੇਰੇ ਤੇ ਅਟੈਕ ਕੀਤਾ। ਹਾਂਜੀ, ਇਹ ਹੁਣ ਡਿਪੈਂਡ ਕਰਦਾ ਕਿ ਪੁਲਿਸ ਚਾਰਜ ਉਹਨਾਂ ਤੇ ਲਾਉਂਦੀ ਹੈ ਕਿ ਨਹੀਂ ਲਾਉਂਦੀ, ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਦੀ ਰਿਪੋਰਟ ਆ ਉਹ ਪੁਲਿਸ ਨੇ ਦੇਣੀ ਹੁੰਦੀ ਆ। ਤੇ ਜਿਹੜਾ ਹੁਣ ਤੁਹਾਨੂੰ ਪਤਾ ਹੀ ਹੈ ਸਾਰਾ ਕਿ ਜਿਹੜਾ ਆਪਣੇ ਘਰ ਦੇ ਵਿੱਚ ਆ ਉਹ ਵੀ ਬੰਦਾ ਸੈਲਫ ਡਿਫੈਂਸ ਕਲੇਮ ਕਰੂਗਾ। ਮੈਨੂੰ ਹੁਣ ਪਤਾ ਨਹੀਂ ਉਹ ਕਾਊਂਟੀ ਦੇ ਵਿੱਚ ਜਿਹੜੇ ਹੈਗੇ ਆ ਟ੍ਰੈਸਪਾਸ ਦੇ ਲਾਅ ਕੀ ਹੈਗੇ ਆ, ਜਿਹੜਾ ਆਹ ਸੋਲਿਸਿਟੇਸ਼ਨ ਦੇ ਲਾਅਜ਼ ਜਿਹੜੇ ਕੀ ਹੈਗੇ ਆ, ਇਹ ਤਾਂ ਹੁਣ ਪੁਲਿਸ ਵਾਲਾ ਉਹਦੀ ਰਿਪੋਰਟ ਤੋਂ ਹੀ ਪਤਾ ਲੱਗੂਗਾ ਕਿ
ਯੂ ਵੀਜ਼ੇ ਲੈਵਲ ਦਾ ਕ੍ਰਾਈਮ ਹੋਇਆ ਕਿ ਨਹੀਂ ਹੋਇਆ, ਇੱਥੇ ਤੱਕ ਮੈਨੂੰ ਸੁਣਨ ਨੂੰ ਲੱਗਦਾ ਕਿ ਨਹੀਂ ਹੋਇਆ, ਕਿਉਂਕਿ ਉਹਨਾਂ ਨੇ ਹੱਥਾਂ ਨਹੀਂ ਤੁਹਾਡੇ ਤੇ ਅਟੈਕ ਕੀਤਾ ਸੀਗਾ, ਤੁਸੀਂ ਉਹਨਾਂ ਦੀ ਟੈਰੀਟਰੀ ਤੇ ਸੀਗੇ। ਜੇ ਪੁਲਿਸ ਵਾਲੇ ਉਹਨਾਂ ਨੂੰ ਚਾਰਜ ਕਰਦੇ ਆ ਸਿੰਪਲ ਅਸੌਲਟ ਤੋਂ ਬਿਯੋਂਡ ਚਾਰਜ ਕਰਦੇ ਆ ਫੇਰ, ਪਰ ਆਈ ਡੋਂਟ ਥਿੰਕ ਸੋ ਉਹਦੇ ਵਿੱਚ ਪੁਲਿਸ ਵਾਲਿਆਂ ਨੇ ਕਰਨਾ, ਕਿਉਂਕਿ ਉਹ ਆਪਣੇ ਘਰੇ ਸੀਗੇ। ਠੀਕ ਹੈ ਜੀ, ਜੀ ਕਾਫੀ ਕੁਝ ਜਿਹੜਾ ਮੈਟਰ ਕਰਦਾ ਆ ਪੁਲਿਸ ਰਿਪੋਰਟ ਦੇ ਉੱਤੇ ਹੀ। ਇੱਕ ਜਿਹੜਾ ਸਵਾਲ ਆ ਰਿਹਾ ਕਹਿੰਦੇ ਵੀ ਜਿਹੜਾ ESTA ਨੌਨ ਇਮੀਗ੍ਰੈਂਟ ਜੇ US ਸਿਟੀਜ਼ਨ ਨਾਲ ਵਿਆਹ ਕਰਦੇ ਆ ਤੇ ਉਹ ਵਾਪਸ ਆਪਣੀ ਹੋਮ ਕੰਟਰੀ 'ਚ ਜਾਂਦੇ ਆ, ਤੇ ਕੀ ਉਹ ਦੁਬਾਰਾ ESTA ਦੇ ਉੱਤੇ US ਦੇ ਵਿੱਚ ਆ ਸਕਦੇ ਆ ਜੇ 130 ਪੈਂਡਿੰਗ? ਟਰਾਈ ਕਰ ਸਕਦੇ ਹੋ, ਇਮੀਗ੍ਰੈਂਟ ਵੀਜ਼ਾ ਉਹਨਾਂ ਨੇ ਫਾਈਲ ਕਰਤਾ, ਇੰਟੈਂਟ ਆਪਣਾ ਦੱਸਦਾ, ਉਹਨੂੰ ਰੋਕਿਆ ਜਾ ਸਕਦਾ। ਠੀਕ ਹੈ ਜੀ, ਜੀ ਆਪਣੇ ਅਗਲੇ ਕਾਲਰ ਰਵਨੀਤ। ਹਾਂਜੀ ਰਵਨੀਤ। ਹੈਲੋ ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਐਕਚੁਅਲੀ ਮੈਂ ਪੁੱਛਣਾ ਸੀਗਾ, ਮੇਰੇ ਮਦਰ ਕੈਨੇਡੀਅਨ PR ਨੇ ਤੇ ਉਹ ਅਕਸਰ ਆਉਂਦੇ ਰਹਿੰਦੇ ਮੇਰੇ ਕੋਲ ਇੱਥੇ, ਤੇ ਉਹਨਾਂ ਦਾ ਜੇ PR ਅਪਲਾਈ ਕਰਨੀ ਹੋਵੇ ਉਹਨਾਂ ਦਾ ਆਉਣ ਜਾਣ ਤੇ ਕੋਈ ਇਫੈਕਟ ਹੋਊਗਾ ਕਿ ਨਹੀਂ? ਤੇ ਨਾਲ ਉਹਦੇ ਫੋਲੋ ਅਪ ਇਹ ਹੈ ਕਿ ਮੈਂ ਜਦੋਂ ਉਹ ਇੱਥੇ ਹੋਣ ਉਦੋਂ ਕਰਨਾ ਚਾਹੀਦਾ ਅਪਲਾਈ ਕਿ ਹੁਣੇ ਕਰ ਸਕਦਾ? ਥੈਂਕ ਯੂ ਸਰ। ਤੁਸੀਂ ਸਿਟੀਜ਼ਨ ਆ ਤੇ ਮੌਮ ਦੇ ਦੀ ਗੱਲ ਕਰ ਰਹੇ ਆ? ਹਾਂਜੀ। ਨਹੀਂ, ਏਦਾਂ ਦੇਖੋ, ਇਹਦੇ ਦੋ ਤਰੀਕੇ ਹੁੰਦੇ ਆ। ਕੌਂਸਲਰ ਪ੍ਰੋਸੈਸਿੰਗ ਹੁੰਦਾ ਇੱਕ, ਕਿ ਬਾਹਰੋਂ ਦੀ ਵੀਜ਼ਾ ਲੈ ਕੇ ਆਉਂਦਾ, ਉਹ ਸਹੀ ਪ੍ਰੋਸੈਸ ਆ। ਜਿਹੜਾ ਐਮਬੈਸੀ, ਜਿਹੜਾ ਇੱਥੇ ਆ ਕੇ ਬੰਦੇ ਨੇ ਕਰਨਾ ਹੁੰਦਾ, ਉਹਦੇ ਵਿੱਚ ਇਹ ਚੀਜ਼ ਹੁੰਦੀ ਆ ਕਿ ਉਹ ਇਸ ਇਰਾਦੇ ਨਾਲ ਨਹੀਂ ਆ ਸਕਦਾ ਕਿ ਇੱਥੇ ਆ ਕੇ ਉਹਨੇ ਗ੍ਰੀਨ ਕਾਰਡ ਕਰਨਾ। ਆਉਣ ਤੋਂ ਬਾਅਦ ਉਹਦਾ ਇਰਾਦਾ ਜਿਹੜਾ ਉਹ ਬਦਲ ਸਕਦਾ 90 ਦਿਨ ਬਾਅਦ, ਤੇ ਡਿਪੈਂਡਿੰਗ ਤੁਹਾਡਾ ਕੀ ਸਿਨੈਰੀਓ, ਉਹਦੇ ਹਿਸਾਬ ਨਾਲ ਤੁਹਾਡੀਆਂ ਆਪਸ਼ਨਸ ਆ। ਥੈਂਕ ਯੂ, ਮਿਹਰਬਾਨੀ। ਬਲਜਿੰਦਰ। ਹਾਂਜੀ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਜਸਕਰਨ ਜੀ ਗੱਲ ਕਰਨੀ ਸੀ। ਤੁਸੀਂ ਲਾਸਟ ਵੀਕ ਇੱਕ ਟੌਪਿਕ ਤੇ ਗੱਲ ਕਰ ਰਹੇ ਸੀ ਕਿ ਵੀ ਜਿਹੜਾ ਸਿਟੀਜ਼ਨ ਦੇ ਕਿਡਸ ਆ, ਜਦੋਂ ਉਹ ਸਿਟੀਜ਼ਨ ਹੁੰਦੇ ਆ ਤਾਂ ਉਹ ਪਾਸਪੋਰਟ ਤੇ ਹੀ ਇਹ ਜੌਬ ਬਾਰੇ ਗੱਲ ਕਰ ਰਹੇ ਸੀ ਵੀ ਕਰ ਸਕਦੇ ਹੋ, ਹਨਾ? ਹਾਂਜੀ। ਉਹਦੇ ਵਿੱਚ ਸੇਮ ਥਿੰਗ, ਮੈਂ 2000 ਵਿੱਚ ਸਿਟੀਜ਼ਨ ਹੋਇਆ ਸੀ ਤਾਂ ਮੇਰੇ ਬੱਚੇ ਇੰਡੀਆ ਤੋਂ ਆਏ ਸੀ, ਹਨਾ? ਕਿਉਂ ਮੇਰੇ ਜਿੱਦਾਂ ਜਦੋਂ ਮੈਂ ਸਿਟੀਜ਼ਨ ਹੋਇਆ ਉਹ ਵੀ ਨਾਲ ਹੀ ਮੇਰੇ ਪਾਸਪੋਰਟ ਦੇ ਹੋ ਗਏ ਸਿਟੀਜ਼ਨ, ਹਨਾ? ਬਟ ਫਿਰ ਉਹਨੀ ਇੱਥੇ ਕ੍ਰਿਮੀਨਲ ਜਸਟਿਸ ਦੀ ਉਹਨੇ ਮੇਰੇ ਬੇਟੇ ਨੇ ਪੜ੍ਹਾਈ ਕੀਤੀ ਸੀ। ਫਿਰ ਜਦੋਂ ਉਹਨਾਂ ਦੀ ਜੌਬ ਲਈ ਅਪਲਾਈ ਕੀਤਾ ਸੀ ਤਾਂ ਉਹਨੇ ਕਿਹਾ ਸੀ ਵੀ ਤੁਹਾਨੂੰ ਪਰਸਨਲੀ ਇਹਦੇ ਲਈ ਆਪਣੇ ਸਿਟੀਜ਼ਨ ਸਰਟੀਫਿਕੇਟ ਲਈ ਅਪਲਾਈ ਕਰਨਾ ਪੈਣਾ। ਹਾਂਜੀ। ਤੇ ਫਿਰ ਉਹਨਾਂ ਨੂੰ ਜੌਬ ਮਿਲੀ ਸੀ। ਵੀ ਜਿੱਦਾਂ ਮੈਂ ਦੱਸਣਾ ਚਾਹੁੰਦਾ ਵੀ ਜੇ ਕੋਈ ਇਦਾਂ ਹੈਗੇ ਆ ਤਾਂ ਉਹਨਾਂ ਨੂੰ ਕਰਨਾ ਪੈਣਾ। ਨੈਚੁਰਲਾਈਜੇਸ਼ਨ ਸਰਟੀਫਿਕੇਟ ਚਾਹੀਦਾ ਹੈ, ਮਤਲਬ? ਠੀਕ ਹੈ, ਚਾਹੀਦਾ। ਹਾਂਜੀ, ਠੀਕ ਹੈ, ਥੈਂਕ ਯੂ। N600 ਜਿਹੜਾ ਫਾਰਮ ਉਹ ਭਰ ਕੇ, ਹਾਂਜੀ, ਉਹ ਅਪਲਾਈ ਕਰਨਾ ਹੀ ਪੈਣਾ। ਚਲੋ, ਥੈਂਕ ਯੂ ਦੱਸਣ ਦੇ ਲਈ ਜੀ, ਸ਼ੁਕਰੀਆ। ਓਕੇ ਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਇਹ ਹੁਣ ਆਪਣੇ ਬੇਸਿਕਲੀ ਗੱਲ ਉਹਦੀ ਆ ਗਈ ਕਿ ਕਿਹੜੇ ਪ੍ਰੋਫੈਸ਼ਨ 'ਚ ਬੰਦੇ ਨੇ ਜਾਣਾ, ਸਰਕਾਰੀ ਪ੍ਰੋਫੈਸ਼ਨ 'ਚ ਜਾਣਾ, ਆਫਿਸ ਲਈ ਰਨ ਕਰਨਾ, ਡਿਪੈਂਡਿੰਗ ਅਪਨ ਕੀ ਰਿਕੁਆਇਰਮੈਂਟ ਦੇ ਉੱਤੇ ਆ। ਸੋ ਵੀ ਜੇ ਉੱਥੇ ਜ਼ਰੂਰਤ ਪੈਂਦੀ ਆ ਤਾਂ ਫਿਰ ਤੁਹਾਨੂੰ ਜਿਹੜਾ ਉਹ ਕਰਨੀ ਪੈਣੀ ਆ। ਨਾਲੇ ਤਾਂ ਸਸਤੀ ਜੀ ਐਪਲੀਕੇਸ਼ਨ ਹੈ ਕਿ ਜੇ ਐਡੇ ਹੁਣ ਬੰਦਾ ਹੈ ਨਾ ਉਹ ਕਰਕੇ ਆ ਜਾਂਦਾ, ਕੁਛ $100 ਦੀ ਉਹਨਾਂ ਦੀ ਫੀਸ ਆ, ਤੇ ਉਹੀ ਹੈ ਕਿ ਲੈ ਕੇ ਰੱਖ ਲਓ, ਭਾਵੇਂ ਤੁਹਾਡੇ ਕੰਮ ਹੈਗਾ ਕਿ ਨਹੀਂ ਹੈਗਾ, ਹਨਾ? ਬਾਅਦ ਚ ਜੇ ਲੋੜ ਪੈ ਜਾਵੇ ਫਿਰ ਟਾਈਮ ਭੰਨੂਗੇ ਆਪਣਾ, ਹਨਾ? ਬਿਲਕੁਲ ਬਿਲਕੁਲ, ਉਦੋਂ ਖੜੇ ਪੈਰ ਤੇ ਫਿਰ ਟਾਈਮ ਲੱਗਦਾ, ਤੇ ਹੁਣ ਮੇ ਵੀ ਜਿਹੜਾ ਉਹ ਤੁਹਾਡਾ ਸਮੇਂ ਸਿਰ ਜਿਹੜਾ ਹੋ ਜਾਊਗਾ ਜ਼ਰੂਰਤ ਪੈਣ ਤੋਂ ਪਹਿਲਾਂ। ਨਾਲੇ ਜਿਹੜੇ ਹੋਰ ਵੀ ਹੈ ਨਾ, ਕਈ ਵਾਰੀ ਆਪਾਂ ਟੌਪਿਕ ਡਿਸਕਸ ਕਰਦੇ ਰਹਿੰਦਾ, ਜੋ ਵੀ ਹੈ ਜਿੱਦਾਂ ਯੂਨੀਕ ਐਕਸਪੀਰੀਅੰਸ, ਉਹ ਧੰਨਵਾਦ ਕਰਦੇ ਹਾਂ ਆਪਾਂ ਸਾਰੇ ਜਿਹੜੇ ਕਾਲਰ ਆ ਇਦਾਂ ਦੇ, ਆਪਣਾ ਜਿਹੜਾ ਪਰਸਪੈਕਟਿਵ ਉਹ ਦੱਸਦੇ ਆ। ਤੇ ਕਿਉਂਕਿ ਜਿਹੜਾ ਸਾਡਾ ਤਾਂ ਲਾਅ ਵਾਲਾ ਲਿਖਤ ਪੜ੍ਹੀ ਵਾਲਾ ਉਹ ਹੋ ਜਾਂਦਾ ਹੈ ਨਾ, ਨਾਲੇ ਤੇ ਜਿਹਦਾ ਵੀ ਕੋਈ ਇਦਾਂ ਦਾ ਯੂਨੀਕ ਸਿਨੈਰੀਓ ਆ, ਸਾਨੂੰ ਇੱਕ ਵਾਰੀ ਕਿਸੇ ਨੇ ਦੱਸਿਆ ਸੀਗਾ ਕਿ ਹਿਊਮੈਨਿਟੇਰੀਅਨ ਰੀਸਟੇਟਮੈਂਟ ਬਾਰੇ ਕੇਸ ਜਿਹੜਾ ਉਹਨਾਂ ਦਾ ਬਣਦਾ ਨਹੀਂ ਸੀਗਾ, ਪਰ ਫਿਰ ਵੀ ਉਹਨਾਂ ਨੇ ਸਿੰਪਥੀ ਕਰਕੇ ਜਿਹੜਾ ਅਪਰੂਵ ਉਹਨਾਂ ਨੇ ਕਰਤਾ ਸੀਗਾ। ਤੇ ਜੇ ਕੋਈ ਵੀ ਇਦਾਂ ਦਾ ਤੁਹਾਨੂੰ ਫੀਡਬੈਕ ਹੈਗਾ ਜਿਹੜਾ ਲੋਕਾਂ ਦੀ ਹੈਲਪ ਕਰ ਸਕਦਾ, ਤੇ ਆਪਾਂ ਇਨਕਰੇਜ ਕਰਦੇ ਹਾਂ ਕਿ ਜਰੂਰ ਤੁਸੀਂ ਸਾਡੇ ਸ਼ੋਅ ਦੇ ਵਿੱਚ ਕਾਲ ਕਰੋ ਤੇ ਆਪਣੀ ਨੌਲੇਜ ਜਿਹੜੀ ਆ ਉਹ ਸ਼ੇਅਰ ਕਰੋ। ਜੀ ਬਿਲਕੁਲ, ਥੈਂਕ ਯੂ ਇਹਨਾਂ ਦਾ, ਆਪਣੀ ਫੀਡਬੈਕ ਦਿੱਤੀ ਉਹਨਾਂ ਨੇ। ਹਰਮੀਤ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਸਰ, ਮੇਰਾ ਕੁਐਸਚਨ ਹੈ ਕਿ 2012 ਤੋਂ ਇੱਥੇ ਹੈ ਤੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਮੇਰਾ ਕੇਸ ਜਿਹੜਾ ਹੈ ਪੈਂਡਿੰਗ ਹੈ, ਤੇ ਇੰਡੀਵਿਜੂਅਲ ਹੀਅਰਿੰਗ ਜਿਹੜੀ ਹੈਗੀ ਹੈ ਉਹ ਹੈਗੀ ਹੈ 2025 ਲਾਸਟ ਨਵੰਬਰ 'ਚ, ਤੇ ਐਡਵਾਂਸ ਪੈਰੋਲ ਲੈ ਕੇ ਥਾਈਲੈਂਡ ਜਾ ਸਕਦੇ ਆ? ਹਾਂਜੀ, ਜਾ ਸਕਦੇ ਆ ਜੇ ਤੁਹਾਨੂੰ ਦਿੰਦੇ ਆ ਤਾਂ ਟਰੈਵਲ ਡਾਕੂਮੈਂਟ।
ਨਹੀਂ, ਅਸਾਈਲਮ ਮੇਰਾ ਕੇਸ ਜਿਹੜਾ ਹਾਲੇ ਕਲੀਅਰ ਨਹੀਂ ਹੋਇਆ, ਪੈਂਡਿੰਗ ਹੈ। ਹਾਂਜੀ, ਐਮਰਜੈਂਸੀ ਟਰੈਵਲ ਡਾਕੂਮੈਂਟ ਹੁੰਦਾ ਜਿਹੜਾ, ਫਿਰ ਉਹ ਲੈ ਕੇ ਜਾ ਸਕਦੇ ਆ। ਜੇ ਉਹ ਦੇਣ ਤਾਂ ਤੁਹਾਨੂੰ ਰੀਜ਼ਨ ਤੇ ਡਿਪੈਂਡ ਕਰਦਾ, ਗਰੰਟੀ ਨਹੀਂ ਕੋਈ ਹੁੰਦੀ ਵਾਪਸ ਮੁੜਨ ਦੀ। ਪਰ ਹਾਂਜੀ ਰੀਜ਼ਨ ਸਰ, ਮੇਰੀ ਕਾਫੀ ਸਾਲਾਂ ਤੋਂ ਮੈਂਟਲੀ ਹਾਲਤ ਬਹੁਤ ਖਰਾਬ ਹੈ ਤੇ ਮੇਰਾ ਬਹੁਤ ਇਲਾਜ ਚੱਲ ਰਿਹਾ ਹੈ ਤੇ ਮਤਲਬ ਕਿ ਜਿਵੇਂ ਇੱਕ ਕਿਸਮ ਦਾ ਡਿਪਰੈਸ਼ਨ ਦੇ ਪੇਸ਼ੈਂਟ ਹਾਂ ਜੀ। ਹਾਂਜੀ, ਤੁਸੀਂ ਜੇ ਪਰ ਉਹਨਾਂ ਦੀ ਮਰਜ਼ੀ ਆ, ਉਹਨਾਂ ਨੇ ਤੁਹਾਨੂੰ ਟਰੈਵਲ ਡਾਕੂਮੈਂਟ ਦੇਣਾ ਕਿ ਨਹੀਂ ਦੇਣਾ, ਡਿਪੈਂਡਿੰਗ ਅਪਨ ਤੁਹਾਡੇ ਰੀਜ਼ਨਸ ਕੀ ਹੈ। ਓਕੇ, ਬਟ ਤੁਸੀਂ ਟ੍ਰੀਟਮੈਂਟ ਲਈ ਜਾਣਾ ਕਿ ਘੁੰਮਣ ਫਿਰਨ ਲਈ ਕਹਿੰਦੇ ਆ? ਨਹੀਂ, ਫੈਮਿਲੀ, ਕਿਉਂਕਿ ਫਾਦਰ ਜੀ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਫੈਮਿਲੀ ਜਿਹੜੀ ਆ ਥੋੜੀ ਜੀ ਸ਼ੌਕ 'ਚ ਹੈ ਤੇ ਉਹਨਾਂ ਨੂੰ ਮਿਲਣ ਜਾਣਾ, ਫੈਮਿਲੀ ਆਪਣੀ ਬੱਚਿਆਂ ਨੂੰ। ਹਾਂਜੀ, ਸੋ ਤੁਸੀਂ ਆਪਣੇ ਰੀਜ਼ਨ ਉਹਨਾਂ ਨੂੰ ਦੱਸੋ ਤੇ ਟਰੈਵਲ ਡਾਕੂਮੈਂਟ ਜੇ ਤੁਹਾਨੂੰ ਦੇ ਦਿੰਦੇ ਆ ਤੇ ਉੱਤੇ ਤੁਸੀਂ ਟਰਾਈ ਕਰ ਸਕਦੇ। ਹਾਂਜੀ, ਪਰ ਇੰਡੀਆ ਨਹੀਂ ਜਾਣਾ ਥਾਈਲੈਂਡ ਹੀ ਹੈ। ਹਾਂਜੀ, ਉਹ ਤਾਂ ਟਰੈਵਲ ਡਾਕੂਮੈਂਟ ਉਹਨੇ ਤੁਹਾਨੂੰ ਦੇ ਦੇਣਾ, ਜਿਹੜੀ ਕੰਟਰੀ ਤੁਹਾਨੂੰ ਵੈਲਕਮ ਕਰਦੀ ਹੈ ਉੱਥੇ ਤੁਸੀਂ ਜਾ ਸਕਦੇ ਹੋ ਜੀ। ਠੀਕ ਹੈ ਜੀ, ਥੈਂਕ ਯੂ। ਜਗਜੀਤ ਜੀ। ਹਾਂਜੀ ਹੈਲੋ ਜਗਜੀਤ, ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭਾਜੀ ਮੇਰਾ ਸਵਾਲ ਹੈ ਜੀ ਭਾਈ ਨੂੰ ਕਿ ਮੈਂ ਨਾ ਅਪ੍ਰੈਲ 'ਚ ਟਰਾਈ ਕੀਤਾ ਹੈ ਭਾਜੀ ਸਾਹਿਬ ਦੇ ਆਫਿਸ 'ਚ, ਤੇ ਉਹ ਜਾਣੀ ਕਿ ਕਹਿੰਦੇ ਸੀ ਵੀ ਮੇਰਾ ਕੇਸ ਨਹੀਂ ਹੋਇਆ। ਉਹਨਾਂ ਨੇ ਕਹਿੰਦੇ ਸੀ ਟਾਈਮ ਜਾਣੀ ਕਿ ਬਹੁਤ ਘੱਟ ਆ। ਮੇਰੀ ਮਈ 29 ਦੇ ਵਿੱਚ ਜਾਣੀ ਕਿ ਫਾਈਨਲ ਆ, ਤੇ ਮੈਂ ਆਪਣੇ ਜੱਜ ਬਾਰੇ ਥੋੜਾ ਜਿਹਾ ਪੁੱਛਣਾ ਸੀ। ਸਟਾਰ ਸ਼ਾਦੀ ਅਹਿਮ ਕਰਕੇ ਹੈ, ਤੇ ਉਹਨਾਂ ਦਾ ਜਾਣੀ ਕਿ ਕਿੱਦਾਂ ਦਾ ਜਾਣੀ ਕਿ ਹੈ ਐਕਸਪੀਰੀਅੰਸ? ਹਾਂਜੀ, ਨਹੀਂ, ਸ਼ਾਦੀ ਸਟਾਰ ਵਧੀਆ ਜੱਜ ਆ ਤੇਰਾ। ਅੱਛਾ ਜੀ ਭਾਈ। ਅਪ੍ਰੈਲ 'ਚ ਜੇ ਕਾਲ ਕੀਤਾ, ਮਈ 'ਚ ਹੈਰੇਗਾ, ਟਾਈਮ ਬਾਕੀ ਬਹੁਤ ਘੱਟ ਆ ਕਿਉਂਕਿ ਆਪਾਂ ਬਿਨਾਂ ਫਾਈਲਾਂ ਤੋਂ ਕਰਦੇ ਨਹੀਂ। ਜੇ ਤੁਸੀਂ ਨਹੀਂ ਉਹਦੇ ਵਿੱਚ ਕਰਨਾ ਚਾਹੁੰਦੇ ਹੋ ਨਾ ਆਪਣੇ। ਹਾਂਜੀ ਹਾਂਜੀ, ਮੈਂ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਆਪਸ 'ਚ ਗੱਲ ਕਰਨ ਦੀ ਵੀ ਅਗਰ ਹੋ ਸਕਦਾ। ਅਸੀਂ ਉਹਨਾਂ ਨੂੰ ਕਿਹਾ ਇਹ ਨਾ ਭਾਜੀ ਟਾਈਮ ਬਹੁਤ ਜ਼ਿਆਦਾ ਘੱਟ ਹੈ, 1 ਮਹੀਨੇ 'ਚ ਨਹੀਂ ਕੇਸ ਹੋ ਸਕਦਾ, ਫਾਈਲਾਂ ਨਿਕਲਣ 'ਚ ਟਾਈਮ ਲੱਗਦਾ। ਤੁਸੀਂ ਆਪਣੇ ਵਕੀਲ ਦੇ ਥਰੂ ਜਿਹੜਾ ਹੈਗਾ ਨਾ ਐਗਜ਼ਿਸਟਿੰਗ, ਜੇ ਤੁਹਾਨੂੰ ਨਹੀਂ ਉਹ ਆ ਤਾਂ ਤੁਸੀਂ ਉਹਨੂੰ ਕਹਿ ਕੇ ਆਪਣਾ ਨਾ ਕੰਟੀਨਿਊਐਂਸ ਇਹਦੇ ਵਿੱਚ ਲੈ ਲਓ ਤੇ ਆਪਣੇ ਵਕੀਲ ਨੂੰ ਕਹਿ ਦਿਓ ਕਿ ਤੂੰ ਵਿਡਰਾਅ ਕਰ ਲੈ, ਕੰਟੀਨਿਊਐਂਸ ਲੈ ਦੇ ਮੈਨੂੰ। ਜੇ ਤੁਹਾਨੂੰ ਉਹ ਕੁਛ 1 ਮਹੀਨੇ ਲੈ ਦਿੰਦਾ ਤੇ ਫਿਰ ਆਪਾਂ ਜਿਹੜਾ ਕਰ ਸਕਦੇ ਹਾਂ। ਤੇ ਖੜੇ ਪੈਰ ਜਿੱਦਾਂ ਹੁਣ ਆਪਾਂ ਮਹੀਨਾ ਕੀ ਹੁਣ ਰਹਿੰਦਾ ਹੋਵੇ, ਆਪਾਂ ਕੇਸ 'ਚ ਕਈ ਵਾਰੀ ਕਰੀਏ ਤੇ ਜਿਹੜਾ ਜੱਜ ਆ ਉਹ ਸਾਨੂੰ ਮੌਕਾ ਨਹੀਂ ਦਿੰਦਾ ਫਾਈਲਾਂ ਕਢਾਉਣ ਦਾ। ਉਹ ਕਹਿੰਦੇ ਤੁਸੀਂ ਕੇਸ ਫੜਿਆ ਵਾ ਤੇ ਤੁਹਾਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਕੇਸ ਫੜਨ ਤੋਂ। ਤੇ ਤੁਸੀਂ ਇਹ ਵਾਲੇ ਕੇਸ ਜੇ ਸਾਨੂੰ ਕਰਨਾ ਤਾਂ ਤੁਸੀਂ ਆਪਣੇ ਵਕੀਲ ਨੂੰ ਰਹਿ ਕੇ ਨਾ ਕੰਟੀਨਿਊਅਸ ਕਰ ਸਕਦੇ ਆ, ਜਾਂ ਫਿਰ ਆਪਣਾ ਜਦੋਂ ਤੁਸੀਂ ਤਰੀਕ ਤੇ ਜਾਂਦੇ ਹੋ ਤੁਹਾਨੂੰ ਪੁੱਛਦੇ ਆ ਕਿ ਇਹ ਵਕੀਲ ਤੈਨੂੰ ਰੈਪਰੈਜ਼ੈਂਟ ਕਰ ਸਕਦਾ, ਤੇ ਤੁਸੀਂ ਉੱਥੇ ਜੱਜ ਸਾਹਿਬ ਨੂੰ ਦੱਸ ਸਕਦੇ ਆ ਕਿ ਜੇ ਤੁਹਾਡੀ ਤਿਆਰੀ ਨਹੀਂ ਹੋਈ ਜਾਂ ਕਿੱਦਾਂ ਵੀ ਆ ਕਿ ਮੈਂ ਨਹੀਂ ਇਸ ਵਕੀਲ ਨੂੰ ਰੈਪਰੈਜ਼ੈਂਟ ਕਰਨਾ ਚਾਹੁੰਦਾ, ਮੈਨੂੰ ਅੱਗੇ ਮੌਕਾ ਦਿਓ। ਸੋ ਤੁਸੀਂ ਉੱਥੇ ਵੀ ਜਿਹੜਾ ਤੁਹਾਨੂੰ ਪੁੱਛਦੇ ਆ ਕਿ ਆ ਵਕੀਲ ਰੈਪਰੈਜ਼ੈਂਟ ਕਰਨਾ ਕਿ ਨਹੀਂ ਕਰਨਾ, ਤੇ ਤੁਸੀਂ ਆਪਣਾ ਦੱਸ ਸਕਦੇ ਆ ਕਿ ਜੋ ਵੀ ਤੁਹਾਡੀਆਂ ਪ੍ਰੋਬਲਮ ਆ ਤੇ ਅੱਗੇ ਕੰਟੀਨਿਊਅਸ ਲੈ ਸਕਦੇ ਆ। ਇਹਦੇ ਵਿੱਚ ਇੱਕ ਹੋਰ ਪ੍ਰੋਬਲਮ ਜੀ, ਮੇਰੀ ਪਹਿਲਾਂ ਮਾਰਚ 14 ਦੀ ਤਰੀਕ ਸੀ ਤੇ ਉਹ ਮੈਨੂੰ ਹੁਣ 29 ਦੀ ਜਾਨੀ ਕਿ ਮੈਂ ਹੋਰ ਲਾਇਰ ਕਰਕੇ ਲਈ ਆ, ਤੇ ਉਹਦੇ ਵਿੱਚ ਉਹ ਪਹਿਲਾਂ ਹੀ ਹੋ ਚੁੱਕਿਆ ਵਾ ਜਾਨੀ ਕਿ, ਕਿਉਂਕਿ ਉਹ ਮੇਰੇ ਨਾਲ ਡਾਕੂਮੈਂਟ ਜਿਹੜਾ ਪਹਿਲਾ ਲਾਇਰ ਸੀ ਉਹਨੇ ਨਾ ਉਹਦਾ ਲਾਇਸੈਂਸ ਸਸਪੈਂਡ ਹੋਇਆ ਸੀ, ਮੈਨੂੰ ਉਸ ਬਾਰੇ ਪਤਾ ਨਹੀਂ ਸੀ, ਤੇ ਉਹ ਮੈਨੂੰ ਬਾਅਦ ਚ ਪਤਾ ਲੱਗਾ। ਉਹਨਾਂ ਨੇ ਮੇਰੇ ਪੇਪਰ ਬਹੁਤ ਲੇਟ ਜਮ੍ਹਾਂ ਕਰਵਾਏ, ਜਾਨੀ ਕਿ ਮੇਰੀ 14 ਮਾਰਚ ਨੂੰ ਸੀ ਤੇ ਇਹਨਾਂ ਨੇ 12 ਦੇ ਲੱਗ ਜਾ ਕੇ ਮੇਰੇ ਪੇਪਰ ਜਮ੍ਹਾਂ ਕਰਵਾਏ ਕੋਰਟ ਦੇ ਵਿੱਚ। ਤੇ ਹੁਣ ਤੁਹਾਡੇ ਪੇਪਰ ਸਾਰੇ ਜਮ੍ਹਾਂ? ਹਾਂਜੀ, ਉਹ ਤੇ ਜਮ੍ਹਾਂ ਹੋ ਚੁੱਕੇ ਸੀ ਜੀ ਪਹਿਲਾਂ ਹੀ ਆਪਣੇ ਸਾਰਾ ਕੁਝ ਜੀ। ਇੱਕ ਸੈਕਿੰਡ, ਸੋ ਪੇਪਰ ਤੁਹਾਡੇ ਸਾਰੇ ਜਮ੍ਹਾਂ ਤੇ ਤਰੀਕ ਕਦੋਂ ਤੁਹਾਡੀ? ਮੇਰੀ 29 ਮਈ ਹੀ ਜੀ। ਕਿੰਨੇ ਵਜੇ ਆ ਤੁਹਾਡੀ ਤਰੀਕ? ਇਹ ਮੇਰਾ ਹੈਗਾ ਜੀ 1 ਵਜੇ ਸ਼ਾਇਦ। 29 ਮਈ ਨੂੰ 1 ਵਜੇ। ਹਾਂਜੀ ਸੌਰੀ ਭਾਜੀ, ਆਪਣਾ ਨਾ ਸਕੇਜੂਲ ਫਿਲ ਆ, ਮੈਂ ਤੁਹਾਡੀ ਹੈਲਪ ਕਰ ਨਹੀਂ ਸਕਦਾ ਇਸ ਚੀਜ਼ 'ਚ। ਤੁਸੀਂ ਆਪਣੇ ਵਕੀਲ ਨੇ ਤੁਹਾਨੂੰ ਜਾਣਾ ਪੈਣਾ। ਅੱਛਾ ਜੀ, ਫਿਰ ਆਪਣਾ ਜਾਨੀ ਕਿ ਇਹ ਜੱਜ ਠੀਕ ਨੇ, ਵਧੀਆ ਨੇ ਉਦਾਂ? ਜੱਜ ਵਧੀਆ ਨੇ, ਹਾਂਜੀ। ਅੱਛਾ, ਥੈਂਕ ਯੂ ਭਾਈ, ਮਿਹਰਬਾਨੀ, ਸ਼ੁਕਰੀਆ। ਓਕੇ ਜਸਵੀਰ। ਹਾਂਜੀ ਬ੍ਰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਥੈਂਕ ਯੂ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ। ਤਾਂ ਮੇਰਾ ਬ੍ਰਦਰ ਕੁਐਸਚਨ ਆਹ ਹੈਗਾ, ਮੈਂ US ਸਿਟੀਜ਼ਨ ਆ, ਤਾਂ ਮੈਂ ਕੈਨੇਡਾ ਦੇ ਵਿੱਚ ਮੈਂ ਇੱਥੇ ਬਿਜ਼ਨਸ ਰਨ ਕਰ ਰਿਹਾ। ਕੈਨੇਡਾ ਦੇ ਵਿੱਚ ਮੈਂ ਸੇਮ ਚੇਨ ਹੀ ਖੋਲਣੀ ਆ, ਉਹਦਾ ਕੀ ਪ੍ਰੋਸੀਜਰ ਹੋ ਸਕਦਾ ਜੀ? ਤੁਸੀਂ US ਸਿਟੀਜ਼ਨ ਹੈਗੇ? ਹਾਂਜੀ ਬ੍ਰਦਰ। ਅੱਛਾ, ਤੁਹਾਨੂੰ ਉਦਾਂ ਤਾਂ ਜਿਹੜਾ ਜਿੱਦਾਂ ਆਪਣੇ ਇੱਥੇ ਵੀ E2 ਵੀਜ਼ਾ ਨਾ, ਏਦਾਂ ਹੀ ਸੇਮ ਵੀਜ਼ਾ ਕੈਨੇਡਾ ਦੇ ਵਿੱਚ ਇਨਵੈਸਟਮੈਂਟਸ ਦੀ ਆਪਸ਼ਨਸ ਆ। ਕੈਨੇਡਾ ਖੋਲਣਾ ਬਿਜ਼ਨਸ ਕਿ ਉਰੇ ਖੋਲਣਾ? ਨਹੀਂ ਬ੍ਰਦਰ, ਇੱਥੇ ਤਾਂ ਆਲਰੇਡੀ ਮੈਂ ਰਨ ਕਰ ਰਿਹਾ, ਕੈਨੇਡਾ ਖੋਲਣਾ। ਤੁਹਾਨੂੰ ਭਾਜੀ ਉੱਥੇ ਨਾ ਕੈਨੇਡੀਅਨ ਇਮੀਗ੍ਰੇਸ਼ਨ ਲਾਇਰ ਨਾਲ ਗੱਲ ਜਿਹੜੀ ਕਰਨੀ ਚਾਹੀਦੀ ਆ, ਤੇ E ਵੀਜ਼ਾ ਜਿਹੜਾ ਨਾ ਇਨਵੈਸਟਮੈਂਟ, ਜਿੱਦਾਂ ਸੇਮ ਅਮਰੀਕਾ 'ਚ ਸੇਮ ਹੀ ਉੱਧਰ ਵੀ ਹੈਗਾ, ਉਹ ਕਰ ਸਕਦੇ ਆ ਤੁਸੀਂ। ਥੈਂਕ ਯੂ ਬ੍ਰਦਰ।
ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਬ੍ਰਦਰ। ਤਾਂ ਯਾਰ ਤੁਸੀਂ ਕਮਿਊਨਿਟੀ ਦੀ ਬੜੀ ਹੈਲਪ ਕਰ ਰਹੇ ਆ ਰਾਜਵੀਰ ਬ੍ਰਦਰ, ਤੇ ਤੁਸੀਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬੜੀ ਮਿਹਰਬਾਨੀ, ਸ਼ੁਕਰੀਆ ਵੀਰ ਜੀ। ਸਮਾਂ ਸਮਾਪਤ ਹੈ, ਪ੍ਰੋਗਰਾਮ ਵੀ ਅੱਜ ਦਾ ਇੱਥੇ ਹੀ ਜਿਹੜਾ ਇਹ ਖਤਮ ਹੈ। ਤੇ ਕੱਲ ਨੂੰ ਤੁਹਾਨੂੰ ਅਸੀਂ ਰਿਵਰ ਸਾਈਡ ਗੁਰਦੁਆਰਾ ਸਾਹਿਬ ਮਿਲਣਾ, ਜਿੱਥੇ ਗੱਤਕੇ ਦਾ ਕੰਪੀਟੀਸ਼ਨ ਹੋਣਾ ਆ। ਸੋ ਪੰਜਾਬੀ ਰੇਡੀਓ USA ਦੀ ਟੀਮ ਅੱਜ ਉੱਥੇ ਨੂੰ ਜਿਹੜੀ ਉਹ ਜਾ ਰਹੀ ਆ, ਤੁਹਾਨੂੰ ਉੱਥੋਂ ਦੀ ਕਵਰੇਜ ਵੀ ਜਿਹੜੀ ਉਹ ਦਿਖਾਵਾਂਗੇ। ਸੋ ਵੱਖ-ਵੱਖ ਜਿਹੜੇ ਕਮਿਊਨਿਟੀ ਦੇ ਪ੍ਰੋਗਰਾਮ ਆ ਉਹਨਾਂ ਵਿੱਚ ਅਸੀਂ ਸ਼ਿਰਕਤ ਕਰਨ ਦੀ ਜਿਹੜੀ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਆ। ਤੇ ਜਿਹੜੇ ਰਿਵਰ ਸਾਈਡ ਵਾਲੇ ਪਾਸੇ ਆ, LA ਸਾਈਡ ਆ, ਜੇ ਤੁਸੀਂ ਟੀਮ ਨੂੰ ਮਿਲਣਾ ਚਾਹੁੰਦੇ ਹੋ ਤੇ ਆ ਕੇ ਗੁਰਦੁਆਰਾ ਸਾਹਿਬ ਰਿਵਰ ਸਾਈਡ ਜੋ ਗੱਤਕੇ ਦਾ ਕੰਪੀਟੀਸ਼ਨ ਹੋਣਾ ਹੈ ਉੱਥੇ ਆ ਕੇ ਤੁਸੀਂ ਮਿਲ ਵੀ ਸਕਦੇ ਆ। ਤੇ ਅਟਾਰਨੀ ਟੇਡ ਕਹਿਣਾ ਜੀ ਥੈਂਕ ਯੂ, ਮਿਹਰਬਾਨੀ, ਮਿਲਦੇ ਆ ਨੈਕਸਟ ਵੀਕ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।